अस्सलाम वालेकुम जी। की हाल चाल आ? बढ़िया है, आप बताइए। ठीक ठाक। ठीक है सर। एडी माड़ी लुक दिंदा है कसमें, तौबा का मुकाम हो जाता। ਉਸਤਾਦ ਜੀ ਮੇਰੇ ਕੁੱਤੇ ਨੂੰ ਟਾਈਫਾਇਡ ਹੋ ਗਿਆ। ਕੀ ਹੋਇਆ ਸੀ ਇਹਨੂੰ? ਤੇਰੇ ਬੇਟੇ ਨੂੰ? ਯਾਰ ਮੇਰਾ ਕੁੱਤਾ ਬਿਮਾਰ, हाय हाय हाय। ਉਹਨੂੰ ਮੈਂ ਹਸਪਤਾਲ ਛੱਡ ਕੇ ਆਇਆ। ਉਸਤਾਦ ਜੀ ਟ੍ਰਿਪਾਂ ਲੱਗਣ ਡਈਆਂ ਉਹਨੂੰ ਵਿਚਾਰੇ। ਕਿਹੜੇ ਹਸਪਤਾਲ? ਡਾਕਟਰ ਰਜ਼ਾ ਕੋ। ਉਹਦਾ ਹਸਪਤਾਲ ਵੀ ਹੈ? ਹਾਂਜੀ ਉਸਤਾਦ। ਦਾਖਲ ਹੋ ਗਿਆ ਭਾਜੀ, 3-4 ਰਿਸ਼ਤੇਦਾਰ ਉੱਥੇ ਉਹਦੇ ਕੋਲ ਆ। ਉਹਨੇ ਹਸਪਤਾਲ ਪਾਇਆ, ਕੁੱਤਾ ਬੱਚਾ ਹਸਪੀਟਲ। ਕੁੱਤਾ ਸੇਬ ਨਹੀਂ ਖਾਣ ਡਿਆ ਉਸਤਾਦ ਜੀ। ਜਦੋਂ ਪਾਉਣਾ ਹੀ ਦਾਗੀ ਆ। ਕੁੱਤਾ ਬੱਚਾ ਹਸਪੀਟਲ, ਜ਼ੱਚਾ ਕੁੱਤਾ ਹਸਪੀਟਲ ਹਾਂ ਬੱਚਾ ਕੁੱਤਾ। ਹੈ। ਕੁੱਤੇ ਸੇਬ ਤੇ ਨਹੀਂ ਖਾਂਦੇ ਭਾਜੀ, ਕੀ ਹੋ? ਭਾਜੀ ਕੁੱਤਾ ਹਰ ਸ਼ੈ ਖਾਂਦਾ ਵਾ। ਕੀ ਖਾਂਦਾ ਵਾ? ਹੁਣ ਜਿੱਥੇ ਲੈ ਕੇ ਕੁੱਤਾ ਘਾਹ ਖਾਣ ਡਿਆ ਉਸਤਾਦ ਜੀ, ਕੁੱਤਾ ਹੱਕ ਖਾਣ ਡਿਆ ਲੋਕਾਂ ਦਾ, ਤਾਂ ਵੀ ਕੁਝ ਨਹੀਂ ਬਣ ਰਿਹਾ। ਕੁੱਤਾ ਖਤਾ ਖਾਂਦੇ ਆ ਉਹ ਇੰਨਾ ਘਰ ਜਾ ਕੇ। ਉਹ ਸਭ ਤੋਂ ਜ਼ਿਆਦਾ ਬਦਦੁਆਵਾਂ ਮੈਨੂੰ ਦਿੰਦਾ ਹੋਣਾ। ਸਹੀ ਗੱਲ। ਹਾਂ। ਅੱਜ ਉਹਦੀ ਜ਼ਿੰਦਗੀ ਦਾ ਇੱਕ ਲੱਕੀ ਡੇ ਆ। ਉਹ ਇਹਨਾਂ ਦੇ ਘਰੋਂ ਦੂਰ ਆ, ਭਾਵੇਂ ਦਵਾਈਆਂ 'ਚ ਟੀਕਿਆਂ 'ਚ ਨਾ, ਲੇਕਿਨ ਉਹ ਅੱਜ ਖੁਸ਼ ਆ। ਮੇਰੇ ਵਾਲਾ ਵੀ ਮੈਨੂੰ ਬਦਦੁਆਵਾਂ ਦਿੰਦਾ, ਇਹਦੇ ਵਾਲਾ ਵੀ ਮੈਨੂੰ। ਦੇਖੋ ਤੁਸੀਂ, ਇਹ ਕੁੱਤੇ ਮੈਨੂੰ ਹੀ ਬਦਦੁਆਵਾਂ ਦੇ ਰਹੇ ਨੇ ਇਸ ਟਾਈਮ ਸਾਰੇ। ਸਹੀ ਗੱਲ ਹੈ। ਕੁੱਤੇ ਹੁੰਦੇ ਤੇ ਬਦਦੁਆ ਨਾ ਦਿੰਦੇ। ਆਹ ਭਾਜੀ ਉਹ ਕਸ਼ਫ ਵਾਲੇ ਨੇ ਕਿਹਾ ਕੁੱਤਾ, ਉਹਦੇ ਫਿੰਗਰਪ੍ਰਿੰਟ ਨਹੀਂ ਆਏ ਤੇ ਇਹਨਾਂ ਨੂੰ ਜ਼ਮਾਨਤ ਵੀ ਨਹੀਂ ਦਿੱਤੀ। ਉਹਨੂੰ 500 ਰੁਪਏ ਲਾਉਣੇ ਮਿਲਿਆ ਵਿਚਾਰੇ ਨੂੰ। ਕੁੱਤੇ ਨੇ ਲੋਨ ਅਪਲਾਈ ਕਰ ਦਿੱਤਾ। ਭਾਜੀ ਇਹ ਕੁਛ ਇਹਨਾਂ ਪਾਉਣ ਡਏ। ਭਾਜੀ ਸਲਾਨੀ ਵਾਲਿਆਂ ਨੇ ਲਹਿਦਾ ਉਹਦਾ ਪਿਆਲਾ ਰੱਖਿਆ ਆਪਣੇ ਕੋਲ, ਉਹਦਾ ਜੰਗਲਾ, ਉਹਦਾ ਬਹਿਣ ਦਾ ਉਹ ਲਹਿਦਾ ਰੱਖਿਆ। ਯਾਨੀ ਜਿੰਨੇ ਵੀ ਇਨਸਾਨ ਖਾਂਦੇ ਨਾ, ਵਾਹਦ ਇੱਕ ਜਾਨਵਰ ਅਗਰ ਜਾਂਦਾ ਉਹ ਇਹਦਾ ਜਾਂਦਾ ਸਲਾਨੀ ਵਾਲਿਆਂ ਦਾ। ਸਾਜੋ ਔਰ ਉਹ ਸਮਝਦੇ ਨੇ ਕਿ ਇਹ ਵੀ ਹੱਕਦਾਰ ਆ ਜਿੱਥੇ ਜ਼ਿੰਦਗੀ ਗੁਜ਼ਾਰ ਰਹੇ। ਸਹੀ ਗੱਲ। ਉਹ ਇਹਨੂੰ ਸਗੋਂ ਉਹਨੂੰ ਛਾਪਰ ਭਰ ਕੇ ਦਿੰਦੇ ਮਾਲਕਾਂ ਲਈ। ਉਹ ਹਰ ਬੱਕਰੇ ਦੇ ਵਿੱਚੋਂ ਅੱਧਾ ਕਿਲੋ ਕੱਚਾ ਸਾਈਡ ਤੇ ਕਰਦੇ ਇਹਦੇ ਕੁੱਤੇ ਦਾ। ਉਹ ਇਹਦਾ ਕੁੱਤਾ ਆਪਣੀ ਰਹਿائش ਲਈ ਲੈਦਾ ਬੈਠਕ ਕਿਰਾਏ ਤੇ ਲੱਭਣ ਦੇ ਆ। ਔਰ ਆਪ ਗੋਸ਼ਤ ਪਕਾਉਂਦੇ ਉਹਨੂੰ ਛਿਛੜਾ ਪਾ ਦਿੰਦੇ। ਨਹੀਂ ਮੈਂ ਕਿਹਾ ਉਹ ਮੈਨੂੰ ਬਦਵਾ ਇਸ ਤੋਂ ਦਿੰਦਾ ਹੋਣਾ ਬਾਦਸ਼ਾਹ, ਕਿ ਉਹਨੂੰ ਮੈਂ ਲੈ ਕੇ ਦਿੱਤਾ ਸੀ ਇਹਨੂੰ। ਅੱਜ ਵੀ ਮੈਨੂੰ ਯਾਦ ਆ ਨਿੱਕਾ ਜਿਹਾ ਉਹਦੀਆਂ ਅੱਖਾਂ ਜਦੋਂ ਮੈਂ ਫੜਾਇਆ, ਉਹ ਕਹਿੰਦਾ ਹੋਊਗਾ ਠੀਕ ਹੈ ਨਾ। ਤਸਵੀਰ ਉਹਨੇ ਖਿੱਚ ਲਈ ਤੁਹਾਡੀ ਤੇ ਮੇਰੀ, ਮੈਂ ਵੀ ਨਾਲ ਸੀ ਉਦੋਂ। ਸਾਨੂੰ ਵੀ ਬਦੋ ਇਹ ਕੁੱਤੇ ਮੇਰੇ ਕੋਲ ਰਹਿੰਦੇ ਨਹੀਂ, ਕੁੱਤੇ ਮੇਰੇ ਤੋਂ ਦੂਰ ਹੀ ਹੋ ਜਾਂਦੇ, ਪਤਾ ਨਹੀਂ ਕੀ ਗੱਲ। ਜਿੰਨਾ ਮਰਜ਼ੀ ਪਾਲ ਲਵੋ ਭਾਵੇਂ। The dog is faithful animal। ਹਾਂ ਸਹੀ ਗੱਲ ਆ। ਕੁੱਤਾ ਇੱਕ ਵਫਾਦਾਰ ਜਾਨਵਰ ਹੈ, ਲੇਕਿਨ ਕੁੱਤੀ ਚੋਰਾਂ ਨਾਲ ਕਿਉਂ ਰਲਦੀ? ਮੈਨੂੰ ਇਹ ਨਹੀਂ ਸਮਝ ਲੱਗੀ। ਉਹ ਆਹੋ ਇਹ ਕੀ ਮਿਸਾਲ ਆ, ਕੁੱਤੀ ਚੋਰਾਂ ਨਾਲ ਰਲ ਗਈ। ਉਹਦਾ ਮਿਸਾਲ ਦਾ ਇਹ ਹੈ ਕਿ ਉਹਨਾਂ ਚੋਰਾਂ ਨੇ ਆਂਦੇ ਕੋਈ ਬਿਸਕੁਟ ਪਾਇਆ, ਹਾਂ। ਉਹ ਉਧਰ ਹੋ ਗਈ। ਲੇਕਿਨ ਜਿਹੜਾ ਮੇਲ ਕੁੱਤਾ ਹੈ, ਇਹਨੂੰ ਜੋ ਨਹੀਂ ਚੋਰਾਂ ਨੇ ਉਹਨੂੰ ਮੋਬਾਈਲ ਤੇ ਕੋਈ ਲਾ ਕੇ ਰੀਲ ਫੜਾਈ ਆ, ਉਹ ਸਾਈਡ ਤੋਂ ਵੇਖਣ ਲੱਗ ਗਏ। ਉਹਨਾਂ ਨੇ ਆਪਣਾ ਕੰਮ ਕੀਤਾ, ਉਹਨਾਂ ਨੇ ਜਾਂਦੇ ਉਹਨਾਂ ਨੇ ਕਿਹਾ ਰੱਖ ਲਾ ਮੋਬਾਈਲ ਵੀ ਤੂੰ। ਉਹ ਇਸ ਟਾਈਪ ਦੀ। ਇਹ ਵੀ ਹੋ ਸਕਦਾ ਪਹਿਲੇ ਕੁੱਤੀ ਨੂੰ ਕਹਿੰਦੇ ਅੱਧ ਤੇਰਾ ਵਾ। ਹਾਂ ਤੇ ਬਾਕੀ ਲੇਕਿਨ ਤੁਸੀਂ ਵਾਲ ਕੈਸੇ ਵਾਏ ਜਿਵੇਂ ਹਾਸ਼ੀਆ ਲਾਇਆ, ਬਹੁਤ ਹਦਾਇਤ ਨਾਲ ਕਟਿੰਗ ਕਰਾਈ ਹੈ ਯਾਰ ਬਸ ਬਗਲੌਰ ਸਾਹਿਬ। ਲੇਕਿਨ ਯਾਰ ਮੇਰੇ ਕੋਲ ਹੱਥ ਨਾ, ਉਹਦਾ ਹੱਥ ਨਹੀਂ ਮਿੱਡਾ ਹੋਇਆ। ਬੇਸਿਕ ਤੌਰ ਤੇ ਨਾ ਜਾਨਵਰ ਕੋਈ ਵੀ ਤੁਸੀਂ ਰੱਖ ਲਓ ਨਾ, ਮੈਂ ਇਸ ਹੱਕ ਦੇ ਨਹੀਂ ਉਸਤਾਦ ਜੀ। ਜਾਨਵਰ ਰੱਖਣਾ ਹੀ ਨਹੀਂ ਚਾਹੀਦਾ ਘਰ, ਨਾ ਜਾਨਵਰ ਨਾ ਪਰਿੰਦਾ। ਆਪਣੇ ਬੱਚਿਆਂ ਨੂੰ ਸਮਝਾਓ। ਮੈਂ ਗੱਲ ਕਰ ਰਿਹਾ ਹਾਂ ਵੀ ਕਿ ਤੁਸੀਂ ਰੱਖਿਆ, ਹੋ ਸਕਦਾ ਉਹ ਕੁੱਤੇ ਨੇ ਕੁਝ ਹੋਰ ਖਾਣਾ ਹੋਵੇ, ਅਸੀਂ ਉਹਨੂੰ ਜੂਸ ਪਾਣ ਦੇ, ਅਨਾਰਾਂ ਦਾ ਜੂਸ ਪਾਣ ਦੇ, ਭਾਈ ਫੈਸਲ ਮਾਫੀ, ਦੁੱਧ ਪੀਣਾ ਹੋਵੇ। ਮੈਂ ਰਈਸਾਂ ਦੇ ਘਰ ਕੁੱਤੇ ਦੇਖੇ, ਕੁੱਤੇ ਮੁੰਡਿਆਂ ਨਾਲ ਬਹੁਤ ਖੂਬਸੂਰਤ ਆ। ਉਹ ਕੁੱਤਿਆਂ ਦੀ ਆਈਟਮ ਹੋਰ ਹੁੰਦੀ ਆ। ਕੁੱਤਿਆਂ ਨੂੰ ਅਗਲੇ ਹਲਕੀ ਹਲਕੀ ਚਾਕਲੇਟ ਵੀ ਪਾਉਂਦੇ ਆ, ਡੋਕੀ ਡੋਕੀ ਡੋਕੀ। ਤੁਸੀਂ ਜਦੋਂ ਇੰਜ ਕਰਕੇ ਚਾਹ ਮੁੱਕਦੀ, ਚਾਹ ਸਪੰਚ ਇੰਨੀ ਪੱਤੀ ਘਮਾ ਕੇ ਮਾਰਦੇ ਕੁੱਤੇ ਵਾਲੋਂ ਪੱਤੀ ਪਾਉਂਦੇ ਤੁਸੀਂ। ਨਹੀਂ ਹਾਂਜੀ ਅਚਾਰ ਦੀ ਫਾੜੀ ਸੁੱਟਦੀ ਉਧਰ ਯਾਰ। 7000 ਰੁਪਏ ਦਾ ਉਹਦਾ ਫੀਡ ਦਾ ਪੈਕਟ ਆਉਂਦਾ ਹੀ ਇੱਕ ਮੰਥ ਦਾ। ਉਹ ਅੱਲਾ ਦੇ ਬੰਦਿਓ, ਉਹ 12,000 ਮੇਰਾ ਖਿਆਲ 1200-1300 ਰੁਪਏ ਦਾ 8 ਦਾ ਗੱਟੂ ਆਉਣ ਡਿਆ। ਉਹਦਾ 7000 ਰੁਪਏ ਦਾ ਤੋੜਾ ਆਉਂਦਾ ਹੀ ਪੂਰਾ। ਉਹਦਾ ਉਸਤਾਦ ਜੀ ਉਹਦਾ ਸੀਮਟ ਦਾ ਛੋਟੇ ਛੋਟੇ ਉਹ ਦੁੱਧ ਪਈਦਾ ਵਿੱਚ, ਗਰਦਨਾਂ ਵਿੱਚ ਪਾਈ ਦੀਆਂ। ਹੁਣ ਉਹ ਬੋਰਾ ਸੀਮਟ, ਬੋਰਾ ਬਿਸਕੁਟਾਂ ਦਾ ਉਹਦੇ ਵਾਸਤੇ ਆਉਂਦਾ। ਖਾਣ ਸਾਰੇ ਟੱਬਰ ਡਿਆ ਹੁੰਦਾ ਸਵੇਰੇ। ਕੁੱਤੇ ਨੂੰ ਇੰਜ ਕਿਸੇ ਨੂੰ ਤੁੱਕਾ ਸੁੱਟਦੇ, ਉਹ ਸਖਤ ਤੁੱਕਾ ਖਾ ਕੇ ਵਿਚਾਰਾ ਬੰਦ ਹੋਈ ਦੇਣੀ ਉਹਨੇ। ਚਲੋ ਠੀਕ ਹੋ ਗਿਆ। ਉਸਤਾਦ ਜੀ ਤੁਸੀਂ ਪਰੇਸ਼ਾਨ ਕਿਉਂ? ਅੱਜ ਮੈਨੂੰ ਸਮਝ ਨਹੀਂ ਲੱਗਣ ਦੀ ਤੁਹਾਡੀ। ਮੈਂ ਰਾਤ ਦਾ ਹੀ ਪਰੇਸ਼ਾਨ ਹਾਂ। ਕੀ ਗੱਲ ਕੀ ਹੋਈ ਹੈ? ਆਰਡਰ ਲਵੋ ਉਸਤਾਦ ਜੀ, ਆਰਡਰ ਲਓ। ਕੀ ਚਾਹੀਦਾ? ਕਿਹੜੇ ਬੰਦੇ ਨੂੰ? 39 ਦਿਰਹਮ ਦਾ ਲੈ ਕੇ ਆਇਆ। 39 ਚੇਤਾ ਅੱਜ ਲਾਈ ਹੈ। 39 ਦਿਰਹਮ ਦਾ ਤੂੰ ਹਿਸਾਬ ਲਾ ਕਿ ਦੁਬਈਓਂ ਮੈਂ ਲੈ ਕੇ ਆਇਆ 39 ਦਿਰਹਮ ਦਾ, 40 ਲਾ ਲਓ, 3000 ਰੁਪਏ ਦਾ।
ਉਹਦਾ ਮਟੀਰੀਅਲ ਚੈੱਕ ਕਰ, ਵਾਹ ਵਾਹ ਆਹ ਹਿਸਾਬ ਆ ਉੱਥੇ। ਬਹੁਤ ਬਿਹਤਰ ਵਾ ਇੱਥੇ ਸਾਜੀ ਹੋਣਾ ਕੋਈ 20,000 ਦਾ 20-25 ਦਾ ਨਹੀਂ ਜੀ ਤਾਂ ਨਹੀਂ ਹੈਗਾ। ਇਹ ਨਿਕਦਾ ਹੋਣਾ 14-15 ਦਾ ਤੇ ਉਹ ਲਿਆਂਦਾ ਸੀ ਉਹਦਾ ਪਹਿਲੇ ਨਹੀਂ ਸੀ ਨਿੱਕਾ ਜਿਹਾ ਨੀਲਾ ਵਿਛਾਇਆ ਹੁੰਦਾ। ਹਾਂਜੀ ਉਹ ਇੱਥੋਂ ਬੜੇ ਮਹਿੰਗੇ ਜੇ ਤੋਂ ਬਾਅਦ ਇੱਥੇ ਅਦਾ ਉਹਨਾਂ ਨੂੰ 3000 ਰੁਪਏ ਦਾ ਜੀ। ਕਿਆ ਬਾਤ ਹੈ, ਪਿਛਲੋਂ ਤੇ ਲੱਗਣ ਦੇ ਹਾਂ ਦੇਖ ਤੇ ਸਹੀ ਨਾ ਤੂੰ, ਜ਼ਾਮ ਇਹ ਵੀ ਕਹਿੰਦਾ ਦੂਜੇ ਮੁਲਕ ਚੀਜ਼ਾਂ ਮਹਿੰਗੀਆਂ ਉੱਥੇ ਸਸਤੀਆਂ ਨੇ। ਵਾਟਰਪ੍ਰੂਫ ਆ। ਅੱਛਾ ਭਾਜੀ, ਜਿਹੜਾ ਮੈਨੂੰ ਤੁਸੀਂ ਪੁੱਛਿਆ ਨਾ, ਮੈਂ ਰਾਤ ਦਾ ਉਹ ਜਿਹੜਾ ਕਰਾਚੀ ਨਹੀਂ ਵਾਕਿਆ ਹੋਇਆ ਹਾਂ। ਇਜ਼ਲ ਵਾਲਾ, ਉਹ 1.5 ਸਾਲ ਦੀ ਬੱਚੀ ਵਾਲਾ, ਉਹ ਨਹੀਂ ਮੇਰੇ ਦਿਮਾਗ ਚੋਂ ਨਿਕਲਣ ਦਿਆ। ਉਸਤਾਦ ਜੀ ਸੀ ਜ਼ਿੰਦਾ ਕੌਮ। ਐਸੀ ਗੱਲ ਉਹਨੇ ਤੋਂ ਸ਼ੁਗਰ ਲੱਗੇ ਸੀ, ਮੈਂ ਤੁਹਾਨੂੰ ਯਾਦ ਕਰਾਇਆ, ਤੁਸੀਂ ਮੇਰੇ ਤੋਂ ਵੀ ਜ਼ਿਆਦਾ ਅਮੀਰ ਤੱਕ ਅਮੀਰ ਬਣ ਗਏ ਇੱਕਦਮ ਅੱਧੇ ਸਕਿੰਟ 'ਚ। ਉਹ ਮੇਰੇ ਰਾਤ ਦਾ ਨਹੀਂ ਭੁੱਲਣ ਦਿਆ। ਮੈਂ ਕਹਿੰਦੇ ਹਾਂ ਉਸਤਾਦ ਅਸੀਂ ਜੀ ਜ਼ਿੰਦਾ ਕੌਮ ਆ, ਅਸੀਂ ਉਸਤਾਦ ਜੀ ਉਹਨੂੰ ਅਸੀਂ ਇਦਾਂ ਦੀ ਕੌਮ ਹੀ ਆ ਜਿੱਦਾਂ ਦੀ ਆ ਹੁਣ ਇੱਕਦਮ। ਅਸੀਂ ਬਸ ਹੋਰ 15 ਮਿੰਟ ਬਾਅਦ ਅਸੀਂ ਭੁੱਲ ਜਾਣਾ। ਨਹੀਂ ਸੀ ਤੇ ਉਹ ਮੇਰੇ ਸਾਹਮਣੇ ਜਦੋਂ ਆਉਂਦਾ ਉਸਤਾਦ ਜੀ ਸਿਸਟਮ ਖਰਾਬ ਹੋ ਜਾਂਦਾ ਹੈਗਾ। ਮੈਂ ਤਾਂ ਅਸੀਂ ਆਪਣੇ ਆਪ ਨੂੰ ਆਰੇ ਲਾਈਦਾ ਇੱਧਰ ਉੱਧਰ ਕਰਨ ਵਾਸਤੇ, ਜ਼ੇਨ ਇੱਧਰ ਉੱਧਰ ਕਰਨ, ਤੁਸੀਂ ਫੇਰ ਯਾਦ ਕਰਾਤਾ। ਕੀ ਕਰੀਏ ਫਿਰ ਹੁਣ? ਅਸੀਂ ਬਾਅਦ ਚ ਨੱਸਦੇ ਹਾਂ ਉਸਤਾਦ ਜੀ, ਮਗਰ ਜਦੋਂ ਕੰਮ ਹੋ ਜਾਂਦਾ ਨਾ ਉਦੋਂ ਅਸੀਂ ਫੜਦੇ ਇਹਨੂੰ ਸਖਤ ਤੋਂ ਸਖਤ ਸਜ਼ਾ ਦਿਓ, ਇਹਨੂੰ ਸਖਤ ਤੋਂ ਸਖਤ ਏਦਾਂ ਕਰੋ। ਅਸੀਂ ਉਹਦੇ 2 ਕਦਮ ਅੱਗੇ ਜਾ ਕੇ ਉਹਨੂੰ ਡੱਕਾ ਨਹੀਂ ਕੋਈ ਲਾ ਰਹੇ। ਸਮਝ ਆ ਰਹੀ ਗੱਲ ਦੀ? ਮਤਲਬ ਸਾਡਾ ਉਹ ਹਿਸਾਬ ਆ ਵੀ ਇੱਕ ਜਗ੍ਹਾ ਤੇ ਇੱਕ ਪਾਣੀ ਇਕੱਠਾ ਹੁੰਦਾ ਨਾ, ਜਾਂ ਕੋਈ ਮਸਲਾ ਬਣਦਾ, ਉਹ ਜਦੋਂ ਮਸਲਾ ਹੁੰਦਾ ਅਸੀਂ ਉਹਨੂੰ ਕੱਢੀ ਜਾਂਦੇ ਹਾਂ। ਅਸੀਂ ਬੰਦਾ ਬੁਲਾ ਕੇ ਨਾ ਯਾਰ ਇਹਨੂੰ ਸਾਫ਼ ਕਰ ਦੇ। ਅਸੀਂ ਇਹ ਨਹੀਂ ਦੇਖਦੇ ਰੁਕਣ ਕਿਉਂ ਦਿਆ ਵਾ, ਹਨਾ? ਅਸਲ ਜੜ ਨਹੀਂ ਫੜਦੇ। ਅਸੀਂ ਉਹਦੇ ਪਿੱਛੇ ਆ। ਜਿਹੜਾ ਬੰਦਾ ਇਦਾਂ ਦੇ ਜਰਾਇਮ ਕਰਦਾ ਨਾ, ਅਸੀਂ ਉਹਦੇ ਪਿੱਛੇ ਭੱਜਦੇ। ਜਦੋਂ ਹੁੰਦਾ ਉਦੋਂ ਸਾਰੇ ਐਕਟਿਵ ਹੁੰਦੇ, ਹਾਂ ਲਾ ਵੀ ਫੜ ਲਓ ਜੀ, ਉਹਨੇ ਐਕਸ਼ਨ ਲੈ ਲਿਆ, ਉਹਨੇ ਐਕਸ਼ਨ ਲੈ ਲਿਆ, ਉਹਨੇ ਐਕਸ਼ਨ ਲੈ, ਕੜੀ ਤੋਂ ਕੜੀ ਸਜ਼ਾ, ਫਲਾਣਾ ਢੀਂਗੜਾ। ਉਹਦੇ ਤੋਂ 3 ਕਦਮ ਅੱਗੇ ਖਲੋਤੇ ਹੋਏ ਵੀ ਉਹ ਅਗਲਾ ਕਮ ਸੇ ਕਮ ਸੋਚੇ ਸਹੀ ਕਿ ਮੇਰੇ ਨਾਲ ਬਣਨਾ ਕੀ ਆ। ਉਹ ਮੈਂ ਪਿਛਲੇ ਹਫਤੇ ਵੇਖਿਆ ਕੀ ਬਣਿਆ ਸੀ ਇੱਕ ਬੰਦੇ ਨਾਲ, 3 ਮਹੀਨੇ ਪਹਿਲੇ ਮੈਂ ਸਰੇਆਮ ਵੇਖਿਆ ਸੀ ਇੱਕ ਬੰਦੇ ਨਾਲ ਕੀ ਬਣਿਆ। ਉਹ ਸੋਚੇ ਤੇ ਕੁਝ ਕਰਨ ਲੱਗਿਆ, ਨਹੀਂ ਸਾਜੀ ਇੱਥੇ ਕੋਈ ਕੋਈ ਹਿਸਾਬ ਹੀ ਨਹੀਂ ਹੈਗਾ, ਕੋਈ ਚੱਕਰ ਹੀ ਨਹੀਂ ਹੈਗਾ। ਨਹੀਂ ਉਸਤਾਦ ਜੀ, ਇਹ ਜਿਹੜੇ ਕੇਸਸ ਆ ਨਾ ਦਿਨ ਬ ਦਿਨ ਜ਼ਿਆਦਾ ਹੋ ਰਹੇ ਆ। ਪਹਿਲੇ ਉਹ ਸਰਗੋਦੇ ਵਾਲੀ ਬੱਚੀ ਦਾ, ਜਿਹੜਾ ਉਹ ਬੱਚੀ ਵਿਚਾਰੀ ਕਿਰਾਣੇ ਸਟੋਰ 'ਚ ਮਾਰ ਦਿੱਤੀ ਸੀਗੀ। ਹੁਣ ਇਹ ਬੱਚਿਆਂ ਨੇ ਹਾਂ, ਕਿੰਨੀ ਦੇਰ ਗੁਜ਼ਰੀ ਉਹਨੂੰ ਸਰਗੋਦੇ ਵਾਲੇ ਨੂੰ ਵਾਕਿਆ? ਮਹੀਨਾ ਹੋ ਗਿਆ। 2 ਮਹੀਨੇ ਹੋਏ ਨੇ। ਇਹਨੂੰ ਮਹੀਨਾ ਵੀ ਨਹੀਂ ਹੋਇਆ। ਠੀਕ ਆ ਜੀ। ਉਸ ਤੋਂ ਔਰ ਕਈ ਐਸੇ ਵਾਕਿਆਤ ਨੇ ਜਿਹੜੇ ਲੋਕੀ ਦੱਸਦੇ ਨੇ। ਜਿਹੜੇ ਨਹੀਂ ਸਾਹਮਣੇ ਆਉਂਦੇ। ਹਾਂਜੀ ਉਸਤਾਦ ਮੋਹਤਰਮ, ਉਹ ਜਿਹੜਾ ਇੰਡੀਆ ਵਿੱਚ ਹੋਇਆ, ਇੰਡੀਆ ਵਿੱਚ ਇੱਕ ਬੱਚੀ ਦੇ ਨਾਲ ਉਹ ਕਰਨ ਦੇ ਨੇ ਉਹ ਵੀਡੀਓ ਵਾਇਰਲ। ਬਈ ਕਿਆ ਬਾਤ ਹੈ ਉਹਨਾਂ ਦੇ ਕਾਨੂੰਨ ਦੀ। ਸਾਰੇ ਫੜੇ ਨੇ ਉਸਤਾਦ ਮੋਹਤਰਮ ਤੇ ਸਰੇਆਮ ਛਾਂਟੇ ਮਾਰਨ ਦੇ ਨੇ ਸਾਰੇ ਜਣੇ, ਵਾਰੀ ਸਿਰ ਲੈਣ ਦੇ ਤੇ ਫਾਂਸੀ ਦੇ ਦਿੱਤੀ ਸਾਰੇ। ਇਬਰਤ ਦਾ ਨਿਸ਼ਾਨ ਬਣਾਇਆ। ਇੱਥੇ ਸਾਡੇ ਉਸਤਾਦ ਜੀ ਕੁਝ ਵੀ ਨਹੀਂ ਹੋਣ ਡਿਆ। ਚਲੋ, ਤਾਂ ਤੁਰਕ ਦਾ ਪਤਾ ਉਸਤਾਦ ਜੀ? ਉੱਤੋਂ ਤੂੰ YouTube ਵੇਖ। ਓਏ ਹਾਂ। ਕੋਈ ਸਿਸਟਮ ਫੇਰ ओए होए, इजल की माँ ने असल बात बता दी। इजल के कहानी में नया मोड़ आ गया। इजल ही है ना नाम होता? ਐਸਲ। एजल। इजल की माँ ने वो बताया जो पहले किसी को नहीं बताया कि मेरी वीडियो ज्यादा देखो, मैनू उन्हें बहुत कुछ दसिया जी। किदां पहुंचते ने यार, अल्लाह माफी दवे। ਇਹ ਤੇ ਸੱਚ ਅਥਾਰਟੀਜ਼ ਕੋਲ ਜਾਣਾ ਚਾਹੀਦਾ ਨਾ, ਇਹਨਾਂ ਨੂੰ ਮਾਈਕ ਲੈ ਕੇ ਕਿ ਤੁਸੀਂ ਕੀ ਕਰਨ ਦੇ ਹੋ। हाँ उधर कोई नहीं ਉੱਧਰ गया, ਜਾਓ। ਉਧਰ ਵੜਨ ਨਹੀਂ ਦੇਣਾ ਉਹਨਾਂ ਨੇ। ਉਹ ਵਿਚਾਰੀ ਮਾੜੀ ਜਿਹੜੀ ਮਾਂ ਉਹਦੀ ਉਹ ਬੈਠੀ ਹੈ, ਉਹਦੇ ਕੋ ਹਰ ਸਵੇਰ ਸ਼ਾਮ ਦੁਪਹਿਰ ਰਾਤ ਮੇਰੇ ਖਿਆਲ ਉਹਦੇ ਕੋ 12 ਤੋਂ 15 ਰੋਜ਼ ਦੇ ਜਾਂਦੇ ਆ। ਵਲੋਗਰ ਜਾ ਰਹੇ ਹੋਣੇ ਨੇ, ਉਹਨਾਂ ਦੀ ਔਰ ਸਾਰਿਆਂ ਨੂੰ ਸਟੋਰੀ ਦੱਸ ਰਹੀ ਹੋਣੀ ਰੋ ਕੇ, ਔਰ ਸੁਣ ਰਹੇ ਹੋਣੇ ਨੇ। ਇੱਕ ਵਿਚਾਰੀ ਨੇ ਔਰ ਜ਼ਿਆਦਾ ਕੋਸ਼ਿਸ਼ ਹੋਣੀ ਹੈ ਕਿ ਸਾਡੀ ਸਟੋਰੀ ਜ਼ਰਾ ਜ਼ਿਆਦਾ ਰੋਣ ਪਿੱਟਣ ਆਵੇ, ਜ਼ਿਆਦਾ ਟਵਿਸਟ ਆਵੇ, ਜ਼ਰਾ ਸਾਡਾ ਜ਼ਰਾ ਹਿਸਾਬ ਕਿਤਾਬ ਹੋਵੇ। ਤੇ ਉਹ ਸਾਰੇ ਜਣੇ ਰਲ ਕੇ ਕਿਤੇ ਧਰਨਾ ਧੁਰਨਾ ਨਹੀਂ ਦੇ ਰਹੇ ਵੀ ਭਾਜੀ ਅਸੀਂ 100-150 ਵਲੋਗਰ ਆ, ਸਾਡੀ ਹਿੰਮਤ ਤੇ ਪਈ ਨਹੀਂ ਉਹਦੀ ਮਾਂ ਨਾਲ ਜਾ ਕੇ ਅੱਖ ਚੱਕ ਪਾਉਣ ਦੀ। ਠੀਕ ਆ ਕਿ ਅਸੀਂ ਮਾਈਕ ਕਿਸ ਮੂੰਹ ਨਾਲ ਉਹਦੇ ਅੱਗੇ ਕਰਨਾ, ਉਹਦੀ ਮਾਂ ਦੇ ਮਾਈਕ, ਇਹ ਤਾਂ ਸਾਡੀ ਹਿੰਮਤ ਪਈ ਨਹੀਂ। ਲਿਆਦਾ ਅਸੀਂ ਭਾਜੀ ਆ ਚੌਂਕ 'ਚ ਬਹਿ ਗਏ ਕਿ ਉਹਨੂੰ ਟੰਗੋ। ਹੁਣ ਉਹ ਕਹਿ ਰਹੇ ਨੇ ਜੀ ਉਹ ਜ਼ਹਿਨੀ ਮਰੀਜ਼ ਆ, ਉਹ ਸਾਈਕੋ ਆ, ਇਹ ਇੱਕ ਮਸਲਾ ਵਾ, ਉਹਦੀ ਵਜ੍ਹਾ ਤੋਂ ਇਦਾਂ ਹੁੰਦਾ। ਫਿਰ ਬੱਚਿਆਂ ਨੂੰ ਵੀ ਯਾਰ, ਸਾਡੇ ਨਿੱਕੇ ਨਿੱਕੇ ਜਿਹੜੇ ਮਹੱਲੇ ਗਲੀਆਂ ਨੇ ਨਾ, ਉੱਥੇ ਉਹ ਲੈ ਗਿਆ ਉਂਗਲ ਫੜ ਕੇ, ਤੂੰ ਨਾਲ ਦੀ ਬੱਚੀ ਨੂੰ ਲੈ ਗਿਆ, ਆਪਣੇ ਬੱਚਿਆਂ ਦੇ ਨਾਲ ਚੀਜ਼ ਲੈਣ ਚਲਾ ਗਿਆ। ਮਾਵਾਂ ਨੇ ਬਾਹਰ ਨਿਕਲ ਕੇ ਕਹਿਤਾ ਵੀ ਸਾਹਮਣੇ ਘਰ ਦੇ ਮੁੰਡੇ ਨੇ ਵੀ ਇਹਨੂੰ ਤਰਾ ਉੱਥੋਂ ਚੀਜ਼ ਲੈ ਦੀ ਜਾ ਫੜ ਕੇ। ਸਮਝ ਆ ਰਹੀ? ਇਹ ਵੀ ਰੌਲੇ ਨੇ ਕੀ। ਹੁਣ ਇਸ ਤਰ੍ਹਾਂ ਜ਼ਮਾਨਾ ਹੈ, ਹੁਣ ਕਿਸੇ ਤੇ ਦਬਾਅ ਨਾ ਕਰੋ। ਆਪਣੇ ਬੱਚੇ ਦੀ ਰਖਵਾਲੀ ਤੁਸੀਂ ਆਪ ਕਰਨੀ ਆ। ਹੁਣ ਉਹ ਨਹੀਂ ਹਾਲਾਤ ਰਹੇ ਕਿ ਸਾਹਮਣੇ ਨੂੰ ਕਹਦੇ। ਨਹੀਂ ਅੱਜ ਵੀ ਹੁੰਦਾ ਯਾਰ। ਅਸੀਂ ਜਿੱਥੇ ਰਹਿੰਦੇ ਹਾਂ, ਜਿਹੜਾ ਸਾਡਾ ਜਿਹੜਾ ਇੱਕ ਗੱਲਬਾਤ ਹੈਗੀ, ਇਹ ਤੋਂ ਥੱਲੇ ਜਾਓ ਥੋੜਾ, ਗਲੀਆਂ ਮਹੱਲਿਆਂ ਜਾ ਕੇ ਵੇਖੋ, ਅੱਜ ਵੀ ਹੁਣ ਜੀ
ਕੁਝ ਤੇ ਹੈ, ਲੇਕਿਨ ਸਾਜੀ ਇਹ ਕਾਬੂ ਪਾਇਆ ਜਾ ਸਕਦਾ ਵਾ ਬੜੇ ਜੇ ਅੱਛੇ ਕੋਈ- ਤਰੀਕੇ ਨਾਲ ਪਾਇਆ ਜਾ ਸਕਦਾ, ਹਾਂਜੀ, ਜੇ ਮਤਲਬ ਬਹੁਤ ਇਸ ਡੰਡਾ ਸਖਤੀ ਇਹ ਕੌਮ ਮੰਨੀ ਬੜੇ ਨਹੀਂ ਅੱਛੇ ਸਕਦੀ ਤਰੀਕੇ ਨਾਲ ਪਾਇਆ ਜਾ ਸਕਦਾ ਕਾਬੂ। ਉਹੀ ਮੈਂ ਕਹਿ ਰਿਹਾ ਨਾ ਕਿ ਇਸ ਕੰਮ ਹੋਣ ਤੋਂ ਪਹਿਲੇ ਖਲੋਤੇ ਹੋਈ ਨਾ 4 ਕਦਮ ਅੱਗੇ। ਇਕਦਾਮਾਤ ਕੀ ਕੀਤੇ ਹਾਂ, ਨੇ ਉਹ ਕੀ ਆ? ਨਹੀਂ ਅਸੀਂ ਮਗਰ ਨੱਸਣਾ ਵਾ, ਮਗਰ ਨਸਲ ਜਦੋਂ ਦਾ ਹੋਇਆ ਕੀ ਉਦੋਂ ਮਗਰ ਨੱਸਣਾ। ਪਹਿਲੇ ਸੇਫਟੀ ਦੇ ਇੰਤਜ਼ਾਮਾਤ ਹਰ ਮਾਮਲੇ 'ਚ ਹੁੰਦੇ ਨੇ, ਇਹਦੇ 'ਚ ਹੀ ਨਹੀਂ। ਹਰ ਮਾਮਲੇ 'ਚ ਪਹਿਲੇ ਬਾਰਿਸ਼ਾਂ ਆਉਣ ਤੋਂ ਪਹਿਲੇ ਬਾਰਿਸ਼ ਦੀ ਤਿਆਰੀ ਕੀਤੀ ਹੁੰਦੀ ਹੈ ਲੋਕਾਂ ਨੇ, ਹਕੂਮਤਾਂ ਨੇ, ਦੂਸਰੀਆਂ ਨੇ, ਕਿ ਅਸੀਂ ਕਿਸ ਤਰ੍ਹਾਂ ਕਰਨਾ ਹੈ। ਇਹ ਐਡਾ ਵੱਡਾ ਮਸਲਾ ਹੈ, ਇਹ ਬਾਰ-ਬਾਰ ਹੋਈ ਜਾ ਰਿਹਾ ਤੇ ਇਹਦੇ ਕੋਈ ਸੱਦੇਬਾਬ ਹੀ ਨਹੀਂ, ਕੋਈ ਇਹਦੀ ਰੋਕਥਾਮ ਲਈ ਨਹੀਂ ਅਮਲੀ ਕੋਈ ਕੰਮ ਹੋਇਆ। ਇੱਕ ਦੂਜੇ ਤੇ ਪਾਈ ਜਾਂਦੇ ਆ ਨਾ। ਯਾਰ ਮਹੀਨਾ ਨਹੀਂ ਲੱਗਦਾ ਕੋਈ ਵੱਡੇ ਤੋਂ ਵੱਡਾ ਕੇਸ ਆ ਜਾਂਦਾ। ਨਹੀਂ, ਜਿਹੜਾ ਸਾਰੀ ਮੁੰਡਾ ਫੜਿਆ ਉਹਨੇ ਸਾਰਾ ਕੁਝ ਉਹਦੇ ਇਕਰਾਰ ਜੁਰਮ ਕੀਤਾ। ਹਾਂਜੀ, ਸਾਰਾ ਕੁਝ ਹੋ ਗਿਆ ਨਾ। ਉਹ ਕਹਿੰਦਾ ਉਹ ਸਾਰੇ ਕਹ ਰਹੇ ਜੀ ਉਹ ਮੈਂਟਲੀ ਹੈ ਡਿਸਟਰਬ, ਉਹ ਇਸ ਤਰ੍ਹਾਂ ਵਾ। ਉਹ ਫਿਰ ਉਹ 2 ਕੁੜੀਆਂ ਥਾਣੇ 'ਚ ਮਾਰਤੀਆਂ। ਓਏ ਹਾਂ, ਥਾਣੇ ਦੇ ਅੰਦਰ ਪੁਲਿਸ ਵਾਲਿਆਂ ਨੂੰ ਕੋਈ ਲਾਹੌਰ ਦਾ ਜਿਹੜਾ ਸੀ, ਫਿਰ ਇੱਕ ਲਾਹੌਰ ਦੇ ਇੱਕ ਕਿਸੇ ਨੇ ਉਹ ਜ਼ਿਆਦਤੀ ਕਰਤੀ ਥੋੜੇ ਦਿਨ ਪਹਿਲੇ। ਉਹ ਅਬਨੋਰਮਲ ਬੱਚੀ ਸੀਗੀ। ਅਬ ਨਾਰਮਲ ਬੱਚੀ ਸੀ, ਉਹਨੂੰ ਫੜ ਕੇ ਲੈ ਆ, ਆਪ ਫੜ ਕੇ ਲੈ ਆ ਉਹਨੂੰ, ਪਤਾ ਨਹੀਂ ਕਿਸ ਚੱਕਰ 'ਚ ਅੰਦਰ ਵਾੜ ਕੇ। ਤੇ ਉਸ ਤੋਂ ਬਾਅਦ ਫਿਰ ਆ ਜਿਹੜੀਆਂ 2 ਕੁੜੀਆਂ ਮਰੀਆਂ ਨੇ। ਜਿਹੜੇ ਬਾਹਰੋਂ ਆਈਆਂ ਨੇ ਨਹੀਂ ਉਹ ਨਹੀਂ, ਉਹ ਵੀ ਦੇਖ ਲਓ। ਉਸ ਤੋਂ ਬਾਅਦ ਆ ਨਹੀਂ ਆ ਜਿਹੜੀਆਂ 2 ਥਾਣੇ ਦੇ ਅੰਦਰ ਫੌਤ ਹੋ ਗਈਆਂ ਦੋਵੇਂ, ਤੇ ਉਹਨਾਂ ਦਾ ਵੀ ਰੌਲਾ ਕਿ ਜੀ ਉਹ ਪਤਾ ਨਹੀਂ ਉਹਨਾਂ ਬਿਹਤਰ ਅੱਲਾ ਹੀ ਜਾਣਦਾ ਕੀ ਰੌਲਾ। ਲੇਕਿਨ ਸਾਨੂੰ ਤੇ ਖਬਰਾਂ ਮਿਲਦੀਆਂ ਨੇ ਨਾ ਰੋਜ਼, ਜਿਹੜੇ ਆਮ ਬੰਦੇ ਪੜਨ ਵਾਲੇ, ਉਹਨਾਂ ਦਾ ਕੀ ਵਿਚਾਰਿਆਂ ਦਾ ਸਾਰੇ ਮੁਲਕ 'ਚ ਹਿਸਾਬ ਕਿਤਾਬ। ਤੇ ਸੋਸ਼ਲ ਮੀਡੀਆ ਭਰਿਆ ਪਿਆ, ਤੌਬਾ ਹੋਈ ਪਈ, ਅੱਲਾ ਮਾਫੀ ਚਾਹੀ। ਸੋਸ਼ਲ ਮੀਡੀਆ ਉਸਤਾਦ ਜੀ ਮਤਲਬ ਕਿ ਉਹ ਕੀ ਕਰੇ, ਹਰ ਕਿਸੇ ਨੂੰ ਤੇ ਇਜਾਜ਼ਤ ਹੈ ਕਿ ਜਿਹੜਾ ਮਰਜ਼ੀ ਜੋ ਮਰਜ਼ੀ ਕਰੀ ਜਾਵੇ। ਯਾਰ ਉਹ ਗੱਲ ਨਹੀਂ, ਮੇਰੀ ਗੱਲ ਸੁਣ। ਕ੍ਰਾਈਮ ਵਾਲੇ ਜਿਹੜੇ ਨੇ ਨਾ, ਕ੍ਰਾਈਮ ਸਟੋਰੀਜ਼ ਵਾਲੇ, ਉਹਨਾਂ ਦਾ ਕ੍ਰਾਈਮ ਦਾ ਹੁੰਦਾ ਹਿਸਾਬ ਕਿਤਾਬ, ਉਹ ਜਾਣ। ਕ੍ਰਾਈਮ ਵਾਲੇ ਬਿਲਕੁਲ ਇਦਾਂ ਹੀ ਉਹਨਾਂ ਦੇ ਚੈਨਲ ਤੇ ਉਹਨਾਂ ਦੇ ਟੈਗ ਲੱਗਾ ਕਿ ਕ੍ਰਾਈਮ ਨੂੰ ਦੇਖਦੇ ਨੇ, ਉਹਨਾਂ ਦੇ ਪਿੱਛੇ ਹੱਥ ਵੀ ਹੁੰਦੇ ਨੇ, ਕੁਝ ਕਰ ਵੀ ਸਕਦੇ ਨੇ ਉਹਨਾਂ ਦੇ ਪਿੱਛੇ। ਕੋਈ ਇੱਕ ਬੰਦਾ ਵਿਚਾਰਾ ਨਾ ਘਰੋਂ ਨਾ ਬਾਹਰੋਂ ਮਾਈਕ ਉਹਨੇ ਲਿਆ, ਕਿਤੋਂ ਪੈਸੇ ਪੂਏ ਫੜ ਕੇ ਉਹਦੇ ਮੋਬਾਈਲ ਤੇ ਵੀਡੀਓ ਬਣਾ ਕੇ ਉਹ ਪਹੁੰਚ ਜਾਂਦਾ ਉਹਦੇ ਘਰ, ਕਿੱਦਾਂ ਜ਼ਿਆਦਤੀ ਹੋਈ, ਕਿੱਥੇ ਗਈ ਸੀ ਤੂੰ, ਕਿੱਥੇ ਸੀ। ਨਾ ਉਹਦੇ ਪਿੱਛੇ ਕੋਈ ਗੱਲ, ਨਾ ਉਹਦੇ ਪਿੱਛੇ ਕੋਈ ਬੰਦਾ, ਨਾ ਕੋਈ ਗੱਲ। ਉਹਨੂੰ ਵਿਚਾਰਿਆਂ ਨੂੰ ਇਹ ਆ ਵੀ ਮੇਰਾ ਹਿਸਾਬ ਕਿਤਾਬ ਲੱਗ ਜਾਣਾ। 2.5 ਲੱਖ ਵੀਡੀਓ ਆ ਜਾਂਦੀ ਹੈ, ਬੰਦਾ ਪੁੱਛੇ ਜਾਣਾ ਹੀ ਨਹੀਂ ਚਾਹੀਦਾ। ਮੈਂ ਇਦਾਂ ਦਾ ਵਲੋਗਰ ਹਾਂ, ਮੈਂ ਕਹਾਂ ਭਾਈ ਮੈਂ ਉਹਦੀ ਮਾਂ ਨਾਲ ਅੱਖ ਕਿੱਦਾਂ ਮਿਲਾਉਣੀ ਜਾ, ਮੈਂ ਭਾਈ ਹੋਰ ਕੁਝ ਕਰ ਲੂੰਗਾ, ਮੈਂ ਇਸ ਮਸਲੇ 'ਚ ਨਹੀਂ ਜਾਣਾ, ਨਾ ਮੈਂ ਪੁੱਛਣਾ ਭਾਈ। ਹਾਂ, ਦੂਜੇ ਪਾਸੇ ਅਗਰ ਬਹੁਤੀ ਅੱਗ ਲੱਗੀ ਤੇ ਮੈਂ ਦੂਜੇ ਪਾਸੇ ਚਲਾ ਜਾਊਂ ਕਿ ਭਾਜੀ ਦੱਸੋ ਕੀ ਬਣਿਆ ਕੀ ਨਹੀਂ ਬਣਿਆ। ਸਾਜੀ ਫਿਰ ਸ਼ਮਾਲੀ ਕੋਰੀਆ ਵਾਲਾ ਜਿਹੜਾ ਸਦਰ ਆ, ਉਹਨੇ ਫਿਰ ਸਹੀ ਉਹ ਆਪਣੇ ਮੁਲਕ ਦਾ ਸਿਸਟਮ ਰੱਖਿਆ, ਪਰ ਨਾ ਸੋਸ਼ਲ ਮੀਡੀਆ, ਨਾ ਕੋਈ ਗੱਲ ਨਾ ਬਾਤ। 2 ਹੀ ਚੈਨਲ ਆ ਸਰਕਾਰੀ ਆ, ਕੋਈ ਚਿੜੀ ਪਰ ਵੀ ਨਹੀਂ ਮਾਰਦੀ ਉਹਦੀ ਇਜਾਜ਼ਤ ਤੋਂ ਬਗੈਰ। ਹੇਅਰ ਸਟਾਈਲ ਵੀ ਉਹਦੀ ਮਰਜ਼ੀ ਦਾ। ਇਹ ਠੀਕ ਆ ਫਿਰ ਤਰੀਕਾ? ਯਾਰ ਦਰ ਸਾਹਿਬ, ਆਜ਼ਾਦੀ ਨੇ ਉਸਤਾਦ ਜੀ ਸਾਨੂੰ ਤੇ ਦਰਿੰਦਾ ਤਾਜੀ ਜ਼ਾਤੀ ਨਹੀਂ ਨਾ। ਤੁਸੀਂ ਇਦਾਂ ਕਰ ਲਓ ਨਾ, ਤੁਸੀਂ ਸੋਸ਼ਲ ਮੀਡੀਆ ਦਾ ਕੰਟਰੋਲ ਇੰਨਾ ਕਰ ਲਓ ਕਿ ਸਾਡਾ ਸ਼ੋਅ ਨਾ ਅਸੀਂ ਜਾ ਕੇ ਕਹੀਏ ਕਿ ਜੀ ਮੈਂ ਇੱਕ ਚੈਨਲ ਬਣਾਉਣਾ ਚਾਹ ਰਿਹਾ, ਮੈਂ ਕਾਮੇਡੀ ਸ਼ੋਅ ਕਰਨਾ, ਉਹਦੇ 'ਚ ਉਹ ਮੇਰੇ ਕੋਲ ਇੱਕ ਸਾਈਨ ਕਰਾਉਣ ਪੇਪਰ ਤੇ ਕਿ ਤੂੰ ਇਹਦੇ 'ਚ ਵਲਗਰ ਗੱਲ ਨਹੀਂ ਕਰੇਗਾ, ਕਿਸੇ ਦੀ ਜ਼ਾਤ ਨੂੰ ਟੱਚ ਨਹੀਂ ਕਰੇਗਾ, ਮਜ਼ਹਬੀ ਗੱਲ ਨਹੀਂ ਕਰੇਗਾ, ਕਾਮੇਡੀ 'ਚ ਤੂੰ ਆਪਸ 'ਚ ਜੋ ਮਰਜ਼ੀ ਕਰਦੇ ਰਹੋ, ਜਿੱਦਾਂ ਮਰਜ਼ੀ। ਲੇਕਿਨ ਸਾਨੂੰ ਤੁਹਾਡੀ ਕੋਈ ਸ਼ਿਕਾਇਤ ਆਈ ਤੇ ਅਸੀਂ ਚੈਨਲ ਬੰਦ ਕਰ ਦੇਣਾ। ਮੈਂ ਉੱਥੇ ਸਾਈਨ ਕਰਕੇ ਆ ਕੇ ਫਿਰ ਮੈਂ ਚੈਨਲ ਖੋਲਾਂ, ਠੀਕ ਹੈ ਜੀ। ਇੱਕ ਬੰਦਾ ਕਹਿੰਦਾ ਜੀ ਮੈਂ ਨਿਊਜ਼ ਐਂਕਰ, ਮੈਂ ਜੀ ਆ ਬਣਨਾ, ਜਿਹੜਾ ਮਾਈਕ ਲੈ ਕੇ ਤੁਰੇ ਫਿਰਦੇ ਨੇ ਜਿੱਥੇ ਮਰਜ਼ੀ, ਉਹ ਪਹਿਲੇ ਉੱਥੇ ਦਾਰੇ ਕੋ ਜਾਵੇ ਨਾ, ਦਾਰੇ ਨੂੰ ਜਾ ਕੇ ਆਪਣੀ ਪਹਿਲੇ ਉਹ ਦਵੇ, ਉਹ ਜਿਹੜੀ ਇੱਕ ਸੀਵੀ ਟੈਬ ਜਾਂ ਉਹ ਜਿਹੜੀ ਹੁੰਦੀ ਫਾਰਮ ਜਮ੍ਹਾਂ ਕਰਾਵੇ, ਉਹ ਬੁਲਾਉਣ ਨੂੰ ਕਹਿਣਾ ਹਾਂ ਬਈ ਉਹ ਜੀ ਮੈਂ ਜੀ ਮਾਈਕ ਲੈ ਕੇ, ਅੱਛਾ ਕੈਮਰਾ ਲੈ ਕੇ, ਮੈਂ ਲੋਕਾਂ ਦੇ ਘਰਾਂ 'ਚ ਜਾ ਕੇ ਜਿੱਥੇ ਜ਼ਿਆਦਤੀ ਹੋਈ ਉੱਥੇ ਪਹੁੰਚਾਂਗਾ। ਉਹਨੇ ਕਹਿਣਾ ਤੇਰਾ ਐਕਸਪੀਰੀਅੰਸ ਕੀ ਹੈ, ਤੇਰਾ ਕਿਹਦੇ ਨਾਲ ਤਾਲੁਕ ਆ, ਤੂੰ ਕਿਸੇ ਟੀਵੀ ਚੈਨਲ ਵੱਲੋਂ, ਤੂੰ ਕਿਸੇ ਕ੍ਰਾਈਮ ਵੱਲੋਂ, ਤੂੰ ਕਿਹਦੇ ਵੱਲੋਂ? ਨਹੀਂ ਜੀ ਮੈਂ ਕਰਨਾ ਚਾਹੁੰਦਾ YouTube। ਉਹਨੇ ਕਿਹਾ ਬੇਟੇ ਤੂੰ ਕੋਈ ਹੋਰ ਆਪਣਾ ਕੰਮ ਕਰ, ਕੋਈ ਵਲੋਗ ਬਣਾ, ਕੋਈ ਵਾਧਾ ਘਾਟਾ ਕਰ, ਇਹ 'ਚ ਤੂੰ ਨਹੀਂ ਆਉਣਾ। ਇੰਨਾ ਤੇ ਹੋ ਸਕਦਾ। ਸੋਸ਼ਲ ਮੀਡੀਆ ਬੰਦ ਨਾ ਕਰੋ, ਇੰਨਾ ਕੁ ਤੇ ਹੋ ਸਕਦਾ। ਹਾਂਜੀ, ਉਹਨੂੰ ਲਿਮਿਟਡ ਕਰੋ। ਲਿਮਿਟਡ ਤਾਂ ਕਰੋ ਨਾ, ਇਜਾਜ਼ਤ ਲੈ ਕੇ ਕਰੇ। ਅਸੀਂ ਇਹ ਸ਼ੋਅ ਕਰਦੇ ਹਾਂ, ਸਾਡੇ ਕੋਲ ਭਾਈ ਇੱਕ ਹੋਵੇ ਗਵਰਨਮੈਂਟ ਵੱਲੋਂ ਕਿ ਅਸੀਂ ਜੀ ਇਹ ਸ਼ੋਅ ਕਰ ਰਹੇ ਹਾਂ, ਤੇ ਅਸੀਂ ਇਹ ਸ਼ੋਅ ਕਰ ਰਹੇ ਹਾਂ, ਸਾਡਾ ਇਹ ਚੈਨਲ ਆ, ਇਹਦੇ ਤੇ ਸਾਡਾ ਇੱਕ ਮੁਆਹਦਾ ਹੋਇਆ ਕਿ ਅਸੀਂ ਇਹਦੇ ਤੇ ਕੋਈ ਗੰਦੀ ਗੱਲ, ਵਲਗਰ, ਅਸੀਂ ਡਾਂਸ, ਅਸੀਂ ਕੁੜੀਆਂ, ਅਸੀਂ ਫਲਾਣਾ, ਅਸੀਂ ਕੁਛ ਵੀ, ਅਸੀਂ ਮਤਲਬ ਕਿ ਬੇਹੁਦਾ ਲਿਬਾਸ, ਅਸੀਂ ਇਦਾਂ ਦਾ ਨਹੀਂ ਵਹਾਵਾਂਗੇ। ਅਸੀਂ ਜਸਟ ਕਾਮੇਡੀ ਕਰਾਂਗੇ, ਜਾਂ ਅਸੀਂ ਕੋਈ ਟੌਪਿਕ ਤੇ ਐਸੀ ਤੇ ਗੱਲ ਕਰਾਂਗੇ ਜਿਹਦੇ ਨਾਲ ਕਿਸੇ ਦੀ ਦਿਲਜ਼ਾਰੀ ਨਾ ਹੋਵੇ, ਇਸਲਾਮਿਕ ਨਾ ਹੋਵੇ, ਨੈਗੇਟਿਵ ਨਾ ਹੋਵੇ, ਕਿਸੇ ਵੱਲੋਂ ਵੀ ਕੋਈ ਨੈਗੇਟਿਵ ਨਾ ਹੋਵੇ। ਤੇ
ਇੱਥੇ ਸਾਈਨ ਕੀਤੇ ਅਸੀਂ ਸਾਰਿਆਂ ਨੇ, ਕਿੰਨੇ ਮੁੰਡੇ ਤੁਹਾਡਾ ਨਾਮ ਮੁੰਡੇ ਜੀ ਇਹ ਉਹ ਗੱਲਬਾਤ ਜੀ, ਉਹਨਾਂ ਦਾ ਸਾਰਾ ਹਿਸਾਬ ਕਿਤਾਬ ਉੱਥੇ ਹੋਵੇ। ਜਾਓ ਭਾਜੀ ਕੰਮ ਕਰੋ। ਮੈਂ ਕੀ ਕਰਨਾ ਜੀ, ਮੈਂ ਜੀ ਇੱਕ ਇਹ ਮੇਰੇ ਕੋਲ ਇੱਕ ਮਾਈਕ ਆ, ਇੱਕ ਮੇਰੇ ਕੋਲ ਕੈਮਰਾ ਵਾ। ਕਰਨਾ ਕੀ ਆ, ਮੈਂ ਜੀ ਰੋਡਾਂ ਤੇ ਜਾ ਕੇ ਤੇ ਇਦਾਂ ਕਰਨਾ ਤੇ ਇਦਾਂ ਕਰਨਾ। ਠੀਕ ਆ, ਤੂੰ ਰੋਡ ਸ਼ੋਅ ਕਰਨਾ, ਰੋਡ ਸ਼ੋਅ ਦੀਆਂ ਇਹ ਗੱਲਬਾਤ ਨੇ, ਤੂੰ ਕਿਸੇ ਦੁਕਾਨਦਾਰ ਤੋਂ ਉਹਦੀ ਇਜਾਜ਼ਤ ਤੋਂ ਬਗੈਰ ਜਾ ਕੇ ਮਾਈਕ ਲਾ ਕੇ ਅਸਲਾਮ ਅਲੈਕਮ ਕੀ ਕਰਨ ਦੇ ਹੋ, ਅਗਲਾ ਕਹਿੰਦਾ ਯਾਰ ਕੀ ਕਰਨਾ ਭਾਈ, ਕੰਮ ਕਰਨੇ, ਇਹ ਨਹੀਂ ਕਰਨਾ। ਤੂੰ ਉਹਨੂੰ ਪੁੱਛਣਾ ਪਹਿਲੇ ਇਜਾਜ਼ਤ ਕਿ ਲੈ। ਭਾਜੀ ਮੇਰਾ ਚੈਨਲ ਆ, ਮੈਂ ਸ਼ੋਅ ਕਰਨਾ ਚਾਹ ਰਿਹਾ, ਮੈਂ ਤੁਹਾਡੀ ਦੁਕਾਨ ਤੇ ਆ ਜਾਵਾਂ। ਉਦੋਂ ਕਹੇ ਨਹੀਂ ਯਾਰ ਮੈਂ ਨਹੀਂ ਕਰਨਾ, ਜਾਂ ਤੂੰ ਸ਼ਾਮ ਨੂੰ ਆਏ। ਫੇਰ ਇਹ ਸਾਰਾ ਲਿਖਿਆ ਹੋਵੇ, ਉਹਦਾ ਸਾਰਾ ਹਿਸਾਬ ਕਿਤਾਬ ਹੋਵੇ, ਤੁਸੀਂ ਉਹਨੂੰ ਇੱਕ ਉਹ ਜਾਰੀ ਕਰੋ, ਇੱਕ ਇਜਾਜ਼ਤਨਾਮਾ ਕਾਰਡ ਹੋਵੇ ਉਹਦਾ। ਇਜਾਜ਼ਤਨਾਮਾ ਕਾਰਡ ਤੁਸੀਂ ਉਹਨੂੰ ਬਣਾ ਕੇ ਦਿਓ, ਗਲੇ 'ਚ ਪਾਇਆ ਹੋਵੇ ਉਹਨੇ ਪਤਾ ਹੋਵੇ ਕਿ ਭਾਜੀ ਇਹ ਗਵਰਨਮੈਂਟ ਵੱਲੋਂ ਇਹਨੂੰ ਇਜਾਜ਼ਤ ਆ ਕਿ ਇਹ ਇੱਕ 1.5 ਸਾਲ ਦੀ ਬੱਚੀ ਦੇ ਜਦੋਂ ਜ਼ਿਆਦਤੀ ਉਹਦੇ ਘਰ ਜਾ ਕੇ ਉਹਦੀ ਮਾਂ ਨੂੰ ਇੱਕ ਇੱਕ ਗੱਲ ਪੁੱਛ ਸਕਦਾ, ਇਹ ਕੋਈ ਹੱਕ ਹੈਗਾ। ਹਾਂਜੀ, ਉਹ ਵੀ ਤਾਂ ਐਜੂਕੇਟ ਕਰਨੇ ਨਾ ਕਿ ਕਿਸ ਲੈਵਲ ਦਾ ਤੂੰ ਸਵਾਲ ਕਰਨਾ, ਕੀ ਪੁੱਛਣਾ, ਕੀ ਦੱਸਣਾ, ਔਰ ਉਹਨਾਂ ਦੀ ਕੀ ਮਦਦ ਵੀ ਕਰਨੀ। ਉਹਦਾ ਕੰਟੈਂਟ ਯਾਰ, ਜਿਸ ਬੰਦੇ ਨੇ ਇਹ ਕੰਮ ਕਰਨਾ ਨਾ ਕਿ ਕਿਤੇ ਕਤਲ ਹੋਇਆ ਤੇ ਉਹ ਚਲਾ ਗਿਆ, ਕਿਸੇ ਪੁਲਿਸ ਵਾਲੇ ਨੂੰ ਉਹਨੇ ਰੋਕ ਲਿਆ ਉਰਿਆ, ਉਹਨੂੰ ਕਹਿਣ ਤੇਰੇ ਕੋ ਕੀ ਬੈਕ, ਤੇਰੇ ਕੋ ਕੀ ਹੈ, ਤੇਰੇ ਕੋ ਐਕਸਪੀਰੀਅੰਸ ਕੀ ਹੈ, ਤੂੰ ਕੀ ਆ, ਤੂੰ ਕਿਸ ਤਰ੍ਹਾਂ ਜਾ ਸਕਦਾ, ਜਾਂ ਉਹ ਕਾਤਲ ਨੂੰ ਫੜਨ ਚ ਤੂੰ ਉਹਨਾਂ ਦੀ ਕੀ ਆ, ਮਦਦ ਕਰ ਤੂੰ ਹੈ ਕੀ ਆ। ਤੇ ਜੋ ਕਹੇ ਮੈਂ ਕੁਝ ਵੀ ਨਹੀਂ, ਮੈਨੂੰ ਸ਼ੌਕ ਆ ਸੋਸ਼ਲ ਮੀਡੀਆ ਦਾ, ਮੇਰਾ ਚੈਨਲ ਚੱਲ ਜੂ। ਸਮਝ ਆ ਰਹੀ ਗੱਲ? ਨਹੀਂ ਸਤਾਈ, ਚੈਨਲ ਚਲਾਉਣ ਦੇ ਹੋਰ ਬੜੇ ਤਰੀਕੇ ਆ। ਤੁਸੀਂ ਸਪੋਰਟ ਦੀ ਨਿਊਜ਼ ਦੇ ਲਓ, ਤੁਸੀਂ ਬਲੌਗਿੰਗ ਕਰੋ, ਤੁਸੀਂ ਅੱਛੀਆਂ ਖਬਰਾਂ ਦੇ ਲਓ, ਤਰੱਕੀ ਦੀਆਂ ਖਬਰਾਂ ਦੇ ਲਓ। ਰੈਗੂਲੇਟਰੀ ਬੜੀ ਜ਼ਰੂਰੀ ਹੈ, ਜਿਹੜੀ ਉਸਤਾਦ ਜੀ ਨੇ ਗੱਲ ਕਹੀ ਨਾ, ਇਹ ਲਾਜ਼ਮੀ ਬਣ ਗਿਆ ਉਸਤਾਦ ਜੀ। ਭਾਜੀ ਹੋਣਾ ਚਾਹੀਦਾ, ਹਰ ਤਰ੍ਹਾਂ ਦਾ ਲਾਅ ਹੋਣਾ ਚਾਹੀਦਾ। ਯਾਰ ਦੂਜੇ ਮੁਲਕ ਵੀ ਤੇ ਹੈਗੇ ਆ ਨਾ। ਫਿਰ ਮੈਂ ਦੁਬਈ ਦੀ ਗੱਲ ਕਰਦਾ ਤੇ ਫਿਰ ਉਹੀ ਮਸਲਾ, ਦੁਬਈ ਪਾ ਹਾਂ ਕੋਈ ਵੀਡੀਓ, ਆਹੋ ਪੂਰੇ ਦੁਬਈ 'ਚ ਕਿਤੇ ਬਹਿ ਕੇ ਅਪਲੋਡ ਕਰਾਂ ਭਲਾ ਕੁਛ, ਵੇਖ ਤੇਰਾ ਹਾਲ ਕੀ ਕਰਦੇ। ਅੱਧੇ ਘੰਟੇ ਦੇ ਵਿੱਚ ਤੂੰ ਦੁਬਈ ਦੀ ਕਿਸੇ ਨੌਕਰ ਜਾਂ ਤੇਰਾ ਦੁੱਬੂਆ ਖੜਕ ਜਾਣਾ, ਆ ਜਾ ਬੇਟੇ ਇਹ ਕੀ ਕੀਤਾ, ਕਿਹਦੇ ਕੋ ਪੁੱਛ ਕੇ ਕੀਤਾ, ਤੂੰ ਕਿਸੇ ਦੀ ਗੱਲ ਕਿਸ ਤਰ੍ਹਾਂ ਕਿਸ ਕੋ ਪੁੱਛ ਕੇ। WhatsApp ਤੇ ਉਹ ਤੇ ਦੂਰ ਦੀ ਗੱਲ ਆ, WhatsApp ਤੇ ਤੂੰ ਮੈਨੂੰ ਗਾਲਾਂ ਕੱਢ ਦੇ, ਭਾਵੇਂ ਸ਼ੁਗਲ ਮੇਲੇ ਨਾ ਕੱਢ ਦੇ, ਮੈਂ ਜਾ ਕੇ ਉਹਨੂੰ ਕਹਿਣਾ ਜੀ ਆ ਦੇਖੋ ਇਸ ਬੰਦੇ ਨੇ ਮੈਨੂੰ ਗਾਲਾਂ ਕੱਢੀਆਂ, ਉਹਨਾਂ ਨੇ ਤੈਨੂੰ ਚੁੱਕ ਲੈਣਾ। ਇੱਦਾਂ ਹੀ ਕਾਨੂੰਨ ਦੀ ਪਾਸਦਾਰੀ ਹੈ ਨਾ ਉਸਤਾਦ ਜੀ। ਉੱਥੇ ਮੁਜਰਮ ਨੂੰ ਡਰ ਆ ਕੇ ਮੈਂ ਮੇਰੇ ਨਾਲ ਇਹ ਹੋ ਜਾਣਾ, ਇੱਥੇ ਮੁਜਰਮ ਨੂੰ ਸ਼ੋਰ ਆ ਕਿ ਕੋਈ ਗੱਲ ਨਹੀਂ। ਮੈਂ ਹੁਣ ਯਾਰ ਗੱਲ ਇਹੀ ਮੈਂ ਤੈਨੂੰ ਉਦੋਂ ਕਿਹਾ ਨਹੀਂ, ਕਾਨੂੰਨ ਜਿਹੜਾ ਨਾ, ਕਾਨੂੰਨ ਦੀ ਬਾਲਾਦਸਤੀ ਹੋਣੀ ਚਾਹੀਦੀ। ਉਹ ਹੀ ਹੈ ਸਰ। ਤੁਹਾਡਾ ਮੁਲਕ 99% ਠੀਕ ਹੋ ਜਾਣਾ। ਇੱਥੇ ਪਤਾ ਹੁਣ ਜਿਹੜੀ ਮੈਂ ਗੱਲ ਦੱਸਦਾ ਪਿਆ ਵਾਂ ਕਿ ਇਦਾਂ ਕਰੋ, ਉਹਦੇ 'ਚ ਵੀ ਐਂਡ ਕਾਨੂੰਨ ਹੀ ਆ। ਅਗਰ ਇੱਕ ਮਿਸਾਲ ਆ, ਕੋ ਪੈਸੇ ਲੈ ਕੇ ਦੇ ਕੇ ਕੋਈ ਹਿਸਾਬ ਕਿਤਾਬ ਲਾ ਕੇ ਪਰਮਿਟ ਲੈ ਲੈਣ ਤਾਂ ਵੀ ਮਸਲਾ। ਅਗਰ ਫੜਨ ਜਾਣ ਉਹਨੂੰ ਕਿ ਜੀ ਇਸ ਬੰਦੇ ਨੇ ਨਜਾਇਜ਼ ਆ ਵੀਡੀਓ ਬਣਾਈ ਹੈ ਤਾਂ ਤੁੱਕ ਹੀ ਨਹੀਂ ਬੰਦਾ, ਇਹਦੇ ਇਹ ਕੈਟਾਗਰੀਜ਼ ਦੇ ਵਿੱਚ ਨਹੀਂ ਆ ਰਿਹਾ। ਜਿੱਦਾਂ ਕੈਟਾਗਰੀ ਨਹੀਂ ਹੁੰਦੀ, ਐਂਟਰਟੇਨਮੈਂਟ ਚੈਨਲ ਆ, ਕ੍ਰਾਈਮ ਦਾ ਚੈਨਲ ਆ, ਸਟੋਰੀਜ਼ ਚੈਨਲ ਆ, ਇਨਫੋਟੇਨਮੈਂਟ ਆ, ਵਿਲੋਗ ਦਾ ਚੈਨਲ ਆ, ਹਨਾ ਇੰਜ ਦੀ ਕੀ ਇਹਦਾ ਵਿਲੋਗ ਦਾ ਚੈਨਲ ਆ। ਇਹ ਉੱਥੇ ਫਲਾਣੇ ਦੀ ਮਾਂ ਨੂੰ ਜਾ ਕੇ ਜਾਂ ਭਰਾਵਾਂ ਨੂੰ ਜਾ ਕੇ ਕਿਉਂ ਪੁੱਛ ਰਿਹਾ ਕਿ ਤੁਹਾਡੀ ਬੱਚੀ ਨਾਲ ਕੀ ਹੋਇਆ, ਇਹ ਤੇ ਵਿਲੋਗਰ ਆ। ਤੇ ਜਦੋਂ ਉਹਨੂੰ ਕੋਈ ਫੜਨ ਆਏਗਾ ਉਹਨੂੰ ਰੁਪਈਆ 5000 ਦੇਗਾ, ਉਹਨੇ ਕਹਿਣਾ ਚਲ ਠੀਕ ਹੈ ਡਿਲੀਟ ਕਰ ਦੇ ਵੀਡੀਓ। ਆ ਗਿਆ ਨਾ ਕਾਨੂੰਨ ਦੀ ਬਾਲਾਦਸਤੀ, ਕਾਨੂੰਨ ਦੀ ਬਾਲਾਦਸਤੀ ਬਹੁਤ ਜ਼ਰੂਰੀ ਹੈ। ਕਈਆਂ ਵੀਡੀਓ ਦੇ ਵਿੱਚ ਬੰਦਾ ਇਕਰਾਰ ਜ਼ਰੂਰ ਕਰ ਰਿਹਾ ਹੁੰਦਾ, ਕਹਿੰਦਾ ਨਾ ਵੀਡੀਓ ਬਣਾ, ਵੀਡੀਓ ਤੂੰ ਏਦਾਂ ਕਿਤੇ ਬਣਾ, ਤੂੰ ਮੈਂ ਦੇਖ ਲਾਂਗਾ। ਕੁਝ ਵੀ ਨਹੀਂ ਹੁੰਦਾ ਨਾ ਭਾਈ। ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਕਿ ਯਾਰ ਮੁਝੇ ਤੱਕ ਤੁਸੀਂ ਈਜ਼ੀਲੀ ਪਹੁੰਚ ਜਾਓ। ਉਹ ਪਿਓ ਇੱਕ ਬੱਚੇ ਨੂੰ ਕੁੱਟਦਾ ਹੁੰਦਾ ਨਾ, 3 ਸਹਿਮੇ ਬੈਠੇ ਹੁੰਦੇ, ਹਾਂਜੀ, ਉਹ ਇੱਕ ਦੀ ਕਟਾਈ ਹੋ ਰਹੀ ਹੁੰਦੀ ਹੈ, 3 ਦੀ ਤਰਬੀਅਤ ਹੋ ਰਹੀ ਹੁੰਦੀ, ਜਿਹੜੇ ਸਾਈਡ ਤੇ ਬੈਠੇ ਹੁੰਦੇ। ਬਿਲਕੁਲ ਇਦਾਂ ਹੀ ਹੈ। ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਅੱਗੇ ਤੇ ਜਿਹੜਾ ਪਿਓ ਇਹੀ ਕਹਿੰਦਾ ਵਾ ਉਹ ਬਾਸ ਦੇ ਪਿਓ ਨੂੰ, ਮੈਂ ਕੀ ਕਰਾਂ, ਮੈਂ ਤਾਂ ਸਮਝਾ ਮਰ ਗਿਆ, ਮੈਂ ਤਾਂ ਕਹਿਣਾ ਹੀ ਛੱਡ ਦਿੱਤਾ, ਉਹ ਫਿਰ ਗਏ ਬੱਚੇ। ਨਹੀਂ ਬੱਚੇ ਕੰਟਰੋਲ। ਇਹ ਵੀ ਬੱਚੇ ਹੀ ਆ ਨਾ ਮੁਲਕ ਦੇ, ਬਿਲਕੁਲ ਸਰ। ਉਹਦੇ ਬੱਚੇ ਹੀ ਆ। ਬਾਕੀ ਸਾਰੀ ਦੂਰ ਤੱਕ ਨਹੀਂ ਲੱਗਦਾ ਕੋਈ ਇਹਦਾ ਗੁਲਾਹੇਮਲ ਬਣੇਗਾ, ਦੂਰ ਤੱਕ ਨਹੀਂ ਲੱਗਦਾ ਫਿਲਹਾਲ ਤੇ। ਦੋ ਕੁ ਬੰਦੇ ਵਾਂ ਫਿਰ ਫਿਰ ਸਾਡੀ ਵਰਦਾ ਨਿਸ਼ਾਨ ਹੋਏਗਾ ਸਿਸਟਮ। ਧੋਬੀ ਕਾਰਡ ਦੇ ਵਿੱਚ ਸਰੇਆਮ ਫਾਂਸੀ ਮਿਲੀ ਸੀ। ਰਿਆਜ਼ ਸਾਹਿਬ ਨੇ ਹਾਂਜੀ ਸਰ, ਸਰੇਆਮ ਫਾਂਸੀ ਹੋਈ ਸੀ ਇੱਕ ਬੰਦੇ ਨੂੰ, ਇਹੀ ਹੋਣਾ ਚਾਹੀਦਾ ਵਾ। ਬਹੁਤ ਘਟ ਗਿਆ ਸੀ। ਤੇ ਉਹਦੀ ਰੇਸ਼ੋ ਕਿੰਨੀ ਘਟ ਗਈ? ਸਾਲ ਤੇ ਐ ਨਹੀਂ ਸੀ ਕੰਮ ਹੋਇਆ, ਜ਼ਿਆਦਤੀ ਵਾਲਾ ਸੀਨ ਨਹੀਂ ਸੀ ਹੈ। ਯਾਰ ਜਦੋਂ ਤੁਸੀਂ ਦੇਖਣਾ ਹੈਗਾ ਉਸਤਾਦ ਮੁਹਤਰਮ, ਉਹ ਤੁਸੀਂ ਵਾਕਿਆ ਵੇਖਿਆ ਹੋਣਾ, ਉਹਦੇ ਰਿਲੇਟਿਵ ਜਿੰਨੇ ਵੀ ਸਨ ਸਾਹਮਣੇ ਖਲੋਤੇ ਹੋਏ ਸਨ। ਉਹ ਬੰਦਾ ਤੇ ਫਾਹ ਲੱਗਣ ਤੋਂ ਪਹਿਲਾਂ ਹੀ ਮਰ ਜਾਂਦਾ ਵਾ। ਤੇ ਯਾਰ ਮੇਰੇ ਵਾਲਿदैन ਦੇ ਨਾਲ ਕੀ ਹਾਲ ਹੋਏਗਾ, ਮੇਰੇ ਭੈਣ ਭਰਾਵਾਂ ਨਾਲ ਕੀ ਸਲੂਕ ਫਾਂਸੀ ਹੋਏਗਾ। ਦਾ ਵੀ ਰੌਲਾ ਨਾ, ਫਾਂਸੀ ਵੀ ਇੰਟਰਨੈਸ਼ਨਲ ਇੰਟਰਨੈਸ਼ਨਲ ਲਾਅ ਦੇ ਵਿੱਚ ਆ ਨਾ ਸਿਸਟਮ। ਨਹੀਂ ਇੰਟਰਨੈਸ਼ਨਲ ਲਾਅ ਦੇ ਵਿੱਚ ਉਸਤਾਦ ਜੀ ਫਿਰ
ਇੰਡੀਆ ਨੇ ਵੀ ਦਿੱਤੀ ਫਾਂਸੀ, ਹੈ ਇੰਡੀਆ ਨੇ ਦਿੱਤੀ ਨਹੀਂ ਫਾਂਸੀ, ਤੁਸੀਂ ਦੱਸਣ ਦੇ। ਹਾਂਜੀ ਉਹ ਮੈਨੂੰ ਤਾਂ ਯਾਰ ਹੋਰ ਜੁਰਮ ਸਜ਼ਾ ਹੋ ਸਕਦੀ, ਉਹਦਾ ਘਰ ਖੋਲੋ, ਨਹੀਂ ਫਿਰ ਇਸ ਉਹਨੂੰ ਕੋਈ ਹੋਰ ਸਜ਼ਾ ਦੇ ਦਿਓ ਮੁਲਕ ਬਦਰ ਕਰ ਦਿਓ। ਉਹਨੂੰ। ਨਹੀਂ ਉਹਦਾ ਕੋਈ ਹੋਰ ਕੋਈ ਐਸਾ, ਚਲੋ ਘਰ ਵੀ ਨਾ ਹੋਵੇ, ਇੱਕ ਮਿਸਾਲ ਹੁਣ 18 ਸਾਲ ਦਾ ਬੱਚਾ, ਉਹ ਕਹਿੰਦੇ ਜੀ ਮੈਂਟਲ ਆ, ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ। ਉਸਤਾਦ ਜੀ ਕੋਈ ਮੈਂਟਲ ਮੁੰਟਲੀ ਕਿਹੜੀ ਗੱਲ ਕਰਨ ਦੇ ਹੈਗੇ ਨੇ ਸਾਰੇ ਜਣੇ। ਨਾਲੇ ਕਹਿੰਦੇ ਨੇ ਹੱਥ 'ਚ ਆਮ ਮੰਨੀ ਇੱਕ ਉੱਤੋਂ- ਦਾ ਜੁਰਮ ਕੀਤਾ। ਹਾਂਜੀ ਸਾਰਾ ਕੁਝ ਛੱਡ ਦਿਓ, ਮੈਂਟਲ ਜੇ ਮੈਂਟਲ ਹੀ ਬੰਦਾ ਹੁੰਦਾ ਤੇ ਆਪਣੇ ਭੈਣ ਭਰਾ ਨਹੀਂ ਨਜ਼ਰ ਆਉਂਦੇ, ਉਧਰ ਕਿਉਂ ਨਹੀਂ ਮੈਂਟਲ ਪੁਣਾ ਹੈਗਾ ਉਸਤਾਦ ਜੀ। ਬੱਚੀ ਹੈ ਨਾ ਛੋਟੀ, ਉਹਨੇ 1.5 ਸਾਲ ਦੀ ਉਮਰ ਆ, ਉਹਨੇ ਕੀ ਕਰ ਲੈਣਾ? ਆਪਣੀਆਂ ਭੈਣਾਂ ਭਾਵੇਂ ਚਪੇੜ ਮਾਰ ਦੇਣਾ ਕੋ। ਓਏ ਓਏ ਤੇਰੇ ਹੱਥ ਟੁੱਟ ਜਾਣਾ। ਸਾਊਦੀ ਅਰਬ ਮੇਰਾ ਉਸਤਾਦ ਜੀ, ਸਾਡੇ ਮੇਰੇ ਕਜ਼ਨ ਹੈਗੇ ਨੇ ਉੱਥੇ ਸਾਰੇ ਹੀ, ਉਹ ਕਹਿੰਦੇ ਜੀ ਜੁਮੇ ਵਾਲੇ ਦਿਨ ਨਾ ਸਾਰੇ ਸਜ਼ਾਵਾਂ ਵਾਲੇ ਜਿਹੜੇ ਹੈਗੇ ਨੇ ਨਾ ਉਹ ਲਿਆਂਦੇ ਨੇ ਜਿਹੜਾ ਚੋਰ ਉੱਥੇ ਫੜਦਾ ਨਾ ਉਹਦਾ ਬਾਜ਼ੂ ਕਲਮ ਕਰਕੇ ਤੇ ਚੌਂਕ ਦੇ ਵਿੱਚ ਲਟਕਾ ਦਿੰਦੇ ਨੇ, ਥੱਲੇ ਇਬਾਰਤ ਲਿਖੀ ਹੁੰਦੀ ਹੈ ਬਾਜ਼ੂ ਤੇ। ਕਿੱਥੇ ਜੀ? ਸਾਊਦੀ ਅਰਬ ਉਸਤਾਦ। ਉਹ ਨਹੀਂ ਯਾਰ ਇੰਨਾ ਨਹੀਂ। ਉਸਤਾਦ ਜੀ ਕੀ ਕਰਦੇ, ਮੈਦਾਨ ਲੱਗਦਾ ਹੈ, ਧੋਣਾ ਵੜਦੇ ਨੇ ਉੱਥੇ, ਇਬਰਤ ਦਾ ਨਿਸ਼ਾਨ ਮਿਲਦਾ ਹੈ। ਭਾਵੇਂ ਜਦੋਂ ਕਾਨੂੰਨ ਦੀ ਬਾਲਾਦਸਤੀ ਹੁੰਦੀ ਨਾ, ਤੇ ਤੁਹਾਨੂੰ ਹਰ ਸ਼ਹਿਰੀ ਨੂੰ ਯਕੀਨ ਹੋ ਜਾਂਦਾ ਹੈ ਕਿ ਇਧਰੋਂ ਮਾਫੀ ਨਹੀਂ ਮਿਲਣੀ, ਹਾਂਜੀ ਆਟੋਮੈਟਿਕ ਤੁਸੀਂ ਠੀਕ ਹੋ ਗਏ। ਤੁਹਾਡਾ ਡਰ, ਤੁਹਾਨੂੰ ਜਦੋਂ ਡਰ ਪੈ ਗਿਆ, ਤੁਸੀਂ ਡਰ ਬਹੁਤ ਸਾਰੀਆਂ ਗੁਨਾਹਾਂ ਤੋਂ ਬਚਾ ਦਿੰਦਾ ਬੰਦੇ, ਸਹੀ ਗੱਲ। ਬਹੁਤ ਸਾਰੇ ਵਾਕਿਆਤ ਤੋਂ ਬਚਾ ਦਿੰਦਾ ਡਰ। ਡਰ ਜਦੋਂ ਖਤਮ ਹੋ ਜਾਏ ਨਾ, ਤੇ ਡਰ ਪਾਉਣਾ ਕਿੰਨੇ ਕਾਨੂੰਨ ਨੇ। ਤੇ ਜਦੋਂ ਤੁਹਾਡੇ ਕੋਲ ਚੋਰ ਰਸਤੇ ਹੈਗੇ ਨੇ, ਤੁਹਾਨੂੰ ਡਰ ਆਇਆ ਵੀ ਆ, ਤੁਸੀਂ 40 ਚੋਰ ਰਸਤੇ ਤੁਹਾਡੇ ਜ਼ਿਹਨ ਚ ਆ ਜਾਣੇ। ਡਰ ਉਸਤਾਦ ਜੀ ਮਾੜੇ ਨੂੰ ਪਾ ਦਿੰਦੇ, ਓਏ ਕਿੱਧਰੋਂ ਆਏ ਹੋ ਬੈਠਲ, ਇਹ ਡਰ। ਲੇਕਿਨ ਦਾਨਾ ਸਾਹਿਬ ਅਸੀਂ ਵੀ 10-15 ਦਿਨ ਸਾਡੇ ਤੇ ਅਸਰ ਰਹਿੰਦਾ ਵਾ, ਸਖਤਾਂ ਤਾਰੇ ਹੁੰਦਾ, ਉਸ ਤੋਂ ਬਾਅਦ ਅਸੀਂ ਵੀ ਰੂਟੀਨ ਨਾਲ। ਆਹੋ ਇਨਸਾਨ ਦਾ ਇੱਕ ਹਿਸਾਬ ਅਸੀਂ ਦਾ ਵੀ routine ਨਾਲ ਹੈ ਠੀਕ ਆ, ਅਸੀਂ ਉੱਥੇ ਹੀ ਆ ਜਾਂਦੇ ਵਾਪਸ, ਲੇਕਿਨ ਅਸੀਂ ਕੋਈ ਇਦਾਂ ਦੀ ਸੋਚ ਰੱਖ ਕੇ ਤੇ ਨਹੀਂ ਇਸ ਮੁਲਕ 'ਚ ਜੀ ਰਹੇ, ਜਾਂ ਕੋਈ ਇਹੋ ਜਿਹੀ ਸੋਚ ਰੱਖਣ ਵਾਲਿਆਂ ਦੇ ਨਾਲ ਤੇ ਨਹੀਂ। ਭੈਣ ਅਸੀਂ ਉਹਨਾਂ ਦੇ ਅਗੇਂਸਟ ਹੀ ਦਾਨੇ ਨਹੀਂ ਸਾਹਿਬ ਮੇਰੀ ਗੱਲ ਸੁਣੋ ਨਾ, ਤੁਹਾਡੇ ਮੁਲਕ ਤੇ ਕਿੱਥੇ ਇੱਕ ਸ਼ੁਰੂ ਤੋਂ ਇੱਕ ਮੁੱਢ ਜਿਹੜਾ ਹੁੰਦਾ ਨਾ, ਉੱਥੋਂ ਇੱਕ ਤੁਹਾਡੀ ਸੀਕੁਐਂਸ ਤੁਹਾਡਾ ਬਣਦਾ ਹੁੰਦਾ। ਤੁਹਾਡੇ ਪੰਜਾਬ ਦੀ ਗੱਲ ਕਰ ਲਓ ਤੁਸੀਂ, ਫੈਸਲਾਬਾਦ ਦੀ, ਪਾਕਿਸਤਾਨ ਦੇ ਵਿੱਚ ਆਰਡਰ ਹੋ ਜਾਂਦਾ ਵਾ ਹਰ ਪੁਲਿਸ ਵਾਲੇ ਨੂੰ, ਥਾਣੇ ਨੂੰ, ਕਿ ਜਿਹੜਾ ਇਦਾਂ ਦਾ ਲੱਖਾਂ ਥਾਣੇ ਨੇ, ਲੱਖਾਂ ਪੁਲਿਸ ਵਾਲੇ ਨੇ, ਬਿਲਕੁਲ 1 ਕਰੋੜ ਪੁਲਿਸ ਵਾਲਾ ਹੋਵੇ ਪਾਕਿਸਤਾਨ 'ਚ, 30 ਕਰੋੜ ਦੇ ਵਿੱਚੋਂ 50 ਲੱਖ ਪੁਲਿਸ ਵਾਲੇ ਹੋਣ, ਇੱਕ ਮਿਸਾਲ ਆ। 50 ਲੱਖ ਪੁਲਿਸ ਵਾਲੇ ਜਾਂ 50 ਲੱਖ ਕਾਨੂੰਨ ਦੇ ਜਿਹੜੇ ਨੇ ਸਾਰੇ ਡਿਊਟੀਆਂ ਕਰਨ ਵਾਲੇ, ਆਪਣੀਆਂ ਆਵਾਮ ਦੀ ਖਿਦਮਤ ਵਾਸਤੇ ਜਿਹੜੇ ਨੇ, ਉਹ ਮੁਖਤਲਿਫ ਫੈਲੇ ਨੇ ਪੂਰੇ ਪਾਕਿਸਤਾਨ 'ਚ। ਹੁਣ ਇੱਕ ਬੰਦੇ ਤੱਕ ਤੋਂ ਕਿੱਦਾਂ ਇਮਾਨਦਾਰ ਲੱਭ ਲੈਣ? ਇੱਕ ਜਣਾ ਵੱਡਾ ਵਾ, ਉਹਦੇ ਥੱਲੇ 4 ਜਣੇ ਨੇ, ਉਹ 4ਾਂ ਦੇ ਥੱਲੇ ਅੱਗੇ 2-2 ਜਣੇ ਨੇ, ਉਹ ਸਾਰੇ ਹੀ ਟੋਟਲ ਇਮਾਨਦਾਰ ਹੋਣੇ ਚਾਹੀਦੇ ਨੇ ਨਾ। ਤੇ ਜਸਤਾਰ ਜੀ ਅਸੀਂ ਆਪਣੇ ਵੱਲ ਕਾਨੂੰਨ ਤੇ ਹੈਗਾ, ਦੇਖੋ ਨਾ, ਕਾਨੂੰਨ ਦੀ ਬਾਲਾਦਸਤੀ ਕੀ, ਕਾਨੂੰਨ ਤੇ ਹੈਗਾ, ਸਜ਼ਾਵਾਂ ਹੈਗੀਆਂ ਨੇ, ਵਕੀਲ ਹੈਗੇ ਨੇ, ਜੱਜਿਸ ਹੈਗੇ ਨੇ, ਪੁਲਿਸ ਹੈਗੀ ਆ, ਅਦਾਰੇ ਹੈਗੇ ਨੇ, ਸਾਰੇ ਹੈਗੇ ਨੇ, ਕਾਨੂੰਨ ਵੀ ਹੈਗਾ। ਉਹਦੇ ਤੇ ਅਮਲ ਕਿ ਵੀ ਉਹ, ਮੈਂ ਕਿਸੇ ਕੋ 10,000 ਲੈਣਾ, ਇੱਕ ਬੰਦੇ ਨੇ 1 ਕਰੋੜ ਲੈਣਾ, ਦੋਵਾਂ ਦੀ ਉਦਾਂ ਹੀ ਸੁਣੀ ਜਾਏ, ਦੋਵਾਂ ਲਈ ਉਨੀ ਕੋਸ਼ਿਸ਼ ਹੋਵੇ। ਸਾਜੀ ਜੋ ਸੂਰਤ ਹਾਲ ਹੈ ਉਹਨੂੰ ਦੇਖ ਕੇ ਤੇ ਲੱਗਦਾ ਵਾ ਕਿ ਬਸ ਬੈਠ ਕੇ ਕੁਝ ਵੀ ਨਹੀਂ ਹੋ ਸਕਦਾ। ਤੂੰ ਥਾਣੇ ਜਾ ਕੇ ਸਾਨੂੰ ਕਹਾਂ ਮੈਂ 5,000 ਰੁਪਈਆ ਲੈਣਾ, ਉਹਨਾਂ ਕਹਿੰਦਾ ਚੱਲ ਜਾ ਯਾਰ ਕੰਮ ਕਰ, 5,000 ਰੁਪਈਆ ਨਹੀਂ ਵੀ ਦਿੰਦਾ ਤੇ ਕਰਨੀ ਹੋਰ ਕੁਝ ਕਰ ਲਾ। ਹੁਣ ਤੇਰੇ 5,000 ਦੀ ਮਗਰ ਅਸੀਂ ਖੱਜਲ ਹੁੰਦੇ ਫਿਰੀਏ, 4 ਜਣੇ ਅਸੀਂ ਗੱਡੀ ਲੈ ਕੇ ਜਾਈਏ। ਤੇ ਰੌਲਾ ਇਹ ਹੈ 5,000 ਦਾ ਕਰਕੇ ਨਹੀਂ ਤੂੰ ਜਾਣਾ, ਜਾਂ 5 ਲੱਖ ਜਾਂ 5 ਕਰੋੜ ਦਾ ਕਰਕੇ ਤੁਸੀਂ ਨਹੀਂ ਜਾਣਾ। ਤੁਸੀਂ ਉਸ ਕਾਨੂੰਨ ਦੇ ਤਹਿਤ ਜਾਣਾ, ਚਾਹੇ ਉਹ 2,000 ਰੁਪਈਆ, ਚਾਹੇ ਉਹ 2 ਅਰਬ ਰੁਪਈਆ। ਤੁਸੀਂ ਉਸ ਡਿਊਟੀ ਨੂੰ ਮੱਦੇਨਜ਼ਰ ਰੱਖ ਕੇ ਜਾਣਾ, ਤੁਸੀਂ ਅਮਾਊਂਟ ਵੇਖ ਕੇ ਨਹੀਂ ਜਾਣਾ। ਬਿਲਕੁਲ ਸਹੀ ਗੱਲ। ਉਸਤਾਦ ਜੀ ਮੇਰੇ ਦਾਦਾ ਜੀ ਗੱਲ ਸੁਣਾਉਂਦੇ ਸੀਗੇ, ਥਾਣੇ ਸਿਸਟਮ ਕਚਹਿਰੀਆਂ ਦਾ, ਜਦੋਂ 25 ਸਾਲ ਪੁਰਾਣੀ ਗੱਲ ਏ, ਉਸ ਦੌਰ ਦਾ ਨਾ 1,30,000 ਰੁਪਈਆ ਲੈਣਾ ਸੀ ਦਾਦੇ ਹੋਰਾਂ ਨੇ। ਉਸਤਾਦ ਜੀ ਉਧਰ ਗਏ ਨੇ ਅੱਛੀ ਸਾਈਡ ਤੇ, ਉਹਨਾਂ ਨੇ ਭਾਈ ਸੁਣਿਆ ਹੀ ਨਹੀਂ ਕੁਛ ਵੀ, ਉਦੋਂ ਵੀ ਨਹੀਂ ਸੁਣਿਆ। ਤੇ ਇੱਕ ਕਰੈਕਟਰ ਕਹਿੰਦਾ ਜੀ ਉੱਪਰਲਾ 30 ਛੱਡ ਦੇ, ਅੱਲਾ ਲੱਖ ਰੁਪਏ ਮੇਰੇ ਦਾਦੇ ਨੂੰ ਕਹਿੰਦਾ, ਮੈਂ ਜਾਣਾ ਤੇ ਉਹ ਜਾਣੇ ਉਹਦੇ ਮੂੰਹ ਤੇ ਕਰਾ ਦੇ। ਦਾਦੇ ਨੇ ਮੂੰਹ ਤੇ ਕਰਾਤਾ, ਉਹਨੇ ਲੈ ਲਿਆ। ਇਹ ਵੀ ਸਾਰੇ ਮਤਲਬ ਵਿੱਚ ਚੰਗੇ ਮਾੜੇ ਸਾਰੇ ਨੇ, ਸਾਰੇ ਮਾੜੇ ਵੀ ਨਹੀਂ, ਵਿੱਚ ਮਾੜੇ ਵੀ ਨੇ, ਵਿੱਚ ਚੰਗੇ ਵੀ ਨੇ। ਚੰਗੇ ਬੜੇ ਬੜੇ ਪੁਲਿਸ ਵਾਲੇ ਨੇ, ਚੰਗੇ। ਉਹ ਜਿਹੜਾ ਬੰਦਾ ਭਾਈ, ਉਹ ਐਸਪੀ ਆਰਪੀਓ ਜਿਹੜੇ ਸਾਹਿਬ ਨੇ, ਉਹ ਖੁੱਲੀ ਕਚਹਿਰੀ ਲਾਦੇ, ਅਸੀਂ ਉਹਨੂੰ ਸਲੂਟ ਮਾਰਦੇ ਹਾਂ। ਉਸਤਾਦ ਮੋਹਤਰਮ ਉਸੇ ਟਾਈਮ ਹੀ ਫੈਸਲਾ
ਲੇਕਿਨ ਕੈਸੀ ਗੱਲ ਹੈ, ਉਹਨਾਂ ਨੇ ਵੀ ਉਹ ਆਪਣਾ ਉਹ ਬਾਹਰ ਚਲੇ ਗਏ ਨੇ ਕਿਤੇ। ਰਿਟਾਇਰਮੈਂਟ ਨਹੀਂ ਉਸਤਾਦ ਜੀ, ਕੋਈ ਸਿਸਟਮ ਹੋਇਆ ਉਹਨਾਂ ਦੇ ਨਾਲ, ਉਹਨਾਂ ਨੇ ਰਿਟਾਇਰਮੈਂਟ ਦੇ ਲਈ। ਚੰਗੇ ਬੰਦੇ ਵਿੱਚ ਉਸਤਾਦ ਜੀ ਆ ਜਾਂਦੇ ਆ ਨਜ਼ਰ ਸਿਸਟਮ ਦੇ ਬਹੁਤ ਵਿੱਚ, ਚੰਗੇ ਹਰ ਬੰਦੇ ਵੀ ਪਾਸੇ ਬੜੇ ਨੇ, ਪੁਲਿਸ 'ਚ ਵੀ ਬੜੇ ਬੜੇ ਇਮਾਨਦਾਰ ਅੱਛੇ ਲੋਕ ਨੇ। ਹਰ ਮਾੜੇ ਚੰਗੇ ਹਰ ਇੱਕ ਦੇ ਵਿੱਚ ਹੁੰਦੇ, ਲੇਕਿਨ ਗੱਲ ਇਹ ਹੈ ਜਿਹੜਾ ਪੁਲਿਸ ਵਾਲਾ ਨਾ, ਇੱਕ ਉਹਨੂੰ ਆਪਣੇ ਉਤਲੇ ਦਾ ਡਰ ਹੋਣਾ ਚਾਹੀਦਾ, ਉਹਨੂੰ ਆਪਣੇ ਉਤਲੇ ਦਾ ਡਰ ਹੋਣਾ ਚਾਹੀਦਾ। ਤੁਸੀਂ ਇੱਕ ਸਿਸਟਮ ਦਾ ਹਿੱਸਾ ਹੋ, ਚਾਹੇ ਤੁਸੀਂ ਮੁਲਕ ਦੇ ਸਦਰ ਹੋ, ਲੇਕਿਨ ਤੁਸੀਂ ਇੱਕ ਸਿਸਟਮ ਦਾ ਹਿੱਸਾ ਹੋ। ਤੁਹਾਡੇ ਰੈਂਕ ਚੇਂਜ ਨੇ, ਇਹ ਵੱਡਾ ਰੈਂਕ ਹੈ, ਛੋਟਾ ਰੈਂਕ ਹੈ, ਛੋਟਾ, ਲੇਕਿਨ ਹਰ ਇੱਕ ਦੀ ਆਪਣੀ ਆਪਣੀ ਡਿਊਟੀ ਹੈ। ਸਾਰੇ ਹੀ ਇਹ ਕਿਸੇ ਉਸ ਸਿਸਟਮ ਦੇ ਮਤਹਿਤ ਕੰਮ ਕਰ ਰਹੇ ਨੇ, ਔਰ ਉਹ ਆਪਣੀ ਇਮਾਨਦਾਰੀ ਨਾਲ ਕਰੀ ਜਾਣ ਤੇ ਸਾਰਾ ਕੁਝ ਸਹੀ ਹੋ ਜਾਏ। ਉਸਤਾਦ ਜੀ ਲੇਕਿਨ ਜਿਹੜੇ ਜੁਰਮ ਐਸੇ ਨੇ ਜਿਨ੍ਹਾਂ ਤੋਂ ਹਰ ਇਨਸਾਨ ਨਫ਼ਰਤ ਕਰਦਾ ਵਾ। ਜਿਹੜਾ ਜੁਰਮ ਮਤਲਬ ਕਿ ਅਸੀਂ ਚਾਹੁੰਦੇ ਕਿ ਹੋਵੇ ਨਾ, ਹਾਂ, ਹੋਣਾ ਤੇ ਕੋਈ ਵੀ ਨਹੀਂ ਚਾਹੀਦਾ, ਲੇਕਿਨ ਇਸ ਕਿਸਮ ਦੇ ਜਿਹੜੇ ਜੁਰਮ ਨੇ ਉਹਨਾਂ ਨੂੰ ਤਾਂ ਮਤਲਬ ਭਾਵੇਂ ਕਿ ਇੱਥੇ ਤੁਹਾਡਾ ਬੰਦਾ ਮਰ ਜਾਂਦਾ ਨਾ, ਕਤਲ ਹੋ ਜਾਂਦਾ, ਤੇਰਾ ਭਰਾ, ਪਿਓ, ਪੁੱਤਰ, 20 ਸਾਲ ਲੱਗ ਜਾਣੇ ਤੈਨੂੰ, ਤੇ 20 ਸਾਲ ਬਾਅਦ ਵੀ ਪਤਾ ਕੋਈ ਨਹੀਂ। ਤੇ ਜੇ ਅਗਲੀ ਪਾਰਟੀ ਤਗੜੀ ਹੈ ਤੇ ਤੂੰ ਮਿੱਟੀ ਹੈ, ਹਾਂਜੀ, ਤੇ ਜੇ ਤੂੰ ਤਗੜਾ ਵੀ ਹੈ ਤਾਂ ਵੀ ਤੈਨੂੰ ਪਤਾ ਨਹੀਂ ਕਿੰਨੀ ਦੇਰ ਲੱਗ ਜਾਣੀ। ਇੱਕ ਦੋ ਕੇਸਿਸ ਐਸੇ ਆਏ ਨੇ ਕਿ ਉਹ ਕੇਸਿਸ ਖਤਮ ਕੀਤੇ ਨੇ ਕੋਰਟ ਨੇ, ਤੇ ਪਤਾ ਚੱਲਿਆ ਕਿ ਉਹ ਬੰਦੇ ਤੇ ਮਰੇ ਨੂੰ ਵੀ ਉਹ ਪਿੱਛੇ ਜਿਹੇ ਆਇਆ ਸਾਲ ਸੀ। ਹੋ ਗਏ। ਮੇਰੀ ਜਿਹੜੀ ਉਹਦਾ ਨਾਨੀ ਫੈਸਲਾ ਜਦੋਂ ਹੋਇਆ ਤੇ ਉਹ ਮਰੇ ਨੂੰ ਪਤਾ ਨਹੀਂ ਕਿੰਨੇ ਦਿਨ ਹੋ ਗਏ। ਅੱਛਾ ਸਾਰੇ ਮੁਲਕਾਂ 'ਚ ਹੀ ਆ ਕ੍ਰਾਈਮ, ਸਾਰੇ ਅਮਰੀਕਾ ਬਹੁਤ ਜ਼ਿਆਦਾ ਵਾ, ਅਮਰੀਕਾ ਬਹੁਤ ਜ਼ਿਆਦਾ ਵਾ। ਕਈਆਂ ਮੁਲਕਾਂ 'ਚ ਕੁਝ ਇਲਾਕੇ ਐਸੇ ਨੇ ਜਿੱਥੇ ਜ਼ਿਆਦਾ ਵਾ, ਜਿੱਥੇ ਕੰਟਰੋਲ ਨਹੀਂ ਹੈਗਾ ਹਿਸਾਬ ਕਿਤਾਬ, ਲੇਕਿਨ ਓਵਰਆਲ ਨਹੀਂ ਹੈ। ਸਾਡੇ ਓਵਰਆਲ ਹੋ ਗਿਆ ਕੰਮ, ਹਾਂਜੀ ਉਸਤਾਦ ਜੀ, ਯਾਨੀ ਰੇਸ਼ੋ ਹੋਏਗੀ। ਚਲੋ ਦੁਬਈ ਦੇ ਵਿੱਚ ਵੀ ਕੁਝ ਯਾਨੀ 1% 2% 3% ਹੋਏਗੀ, ਸਾਡੇ ਤੇ 95% ਹੋਈ ਪਈ। ਨਹੀਂ, ਲੇਕਿਨ ਉਸਤਾਦ ਜੀ ਦਾ ਹੱਲ ਕੀ ਹੈ ਵੈਸੇ, ਅਗਰ ਮਸ਼ਵਰਾ ਦਿੱਤਾ ਜਾਏ ਇਹਦਾ ਹੱਲ? ਦੱਸਿਆ ਤੇ ਹੈ ਉਸਤਾਦ ਜੀ ਨੇ ਕਿ ਕਾਨੂੰਨ ਦੀ ਬਾਤ ਦੱਸੀ। ਜੇ ਅਸੀਂ ਆਪਣੇ ਤੌਰ ਤੇ ਕਰਦੇ ਹਾਂ, ਕੋਈ ਆਪਣੇ ਤੌਰ ਤੇ ਕੋਈ ਸਿਕਿਉਰਿਟੀ ਕਰਦੇ ਹਾਂ ਬੱਚਿਆਂ ਦੀ, ਕੋਈ ਵੱਡਿਆਂ ਦੀ, ਕੋਈ ਆਪਣਾ, ਅਸੀਂ ਮੁਜਰਮ ਠਹਿਰਦੇ ਤਾਂ ਵੀ। ਉਸਤਾਦ ਜੀ ਆਮ ਜਿਹੜੇ ਮੇਰੇ ਅੱਬੂ ਦੱਸਦੇ ਕਿ ਇੱਕ ਦੌਰ ਆਇਆ ਸੀ, ਉਦੋਂ ਇੰਨੀ ਸਖਤੀ ਹੋਈ, ਲੋਕਾਂ ਨੇ ਆਪਣੀਆਂ ਮਿਲਾਵਟ ਵਾਲੀਆਂ ਚੀਜ਼ਾਂ ਨਹਿਰ 'ਚ ਡੋਲੀਆਂ ਕਿ ਹਕੂਮਤ ਨੇ ਫੜ ਲੈਣਾ ਸਾਨੂੰ। ਜਦੋਂ ਸਖਤੀ ਹੁੰਦੀ ਹੈ ਮਿੱਠੇ, ਉਦੋਂ ਸਹੀ ਹੋ ਜਾਂਦਾ ਸਿਸਟਮ। ਉਹ ਯਾਰ ਚੀਨੀ ਤੇ ਪਾਬੰਦੀ ਲੱਗ ਗਈ ਸੀ ਕਿ ਲੋਕਾਂ ਨੇ ਸੜਕਾਂ ਤੇ ਰੱਖ ਕੇ ਚੀਨੀ ਵੇਚੀ ਸੀ। ਸਾਰੀ ਜੈਨੂਇਨ ਗੱਲ ਹੈ। ਇਹ ਕਿਹੜੇ ਮੁਲਕ ਦੀ ਗੱਲ ਹੈ? ਬੁਹਰਾਨ ਆਇਆ ਸੀ, ਹਾਂ ਹਾਂ, ਪਾਕਿਸਤਾਨ ਦੀ ਗੱਲ ਹੈ। ਨਾ ਜ਼ਿਆ ਸਾਹਿਬ ਦੀ ਤੋੜ। ਗੁਦਾਮਾਂ 'ਚ ਲੁਕੋਤੀ ਚੀਨੀ ਕੇ ਅੱਗੇ ਜ਼ਿਆਦਾ ਮੁਨਾਫੇ ਨਾਲ ਜ਼ਿਆ ਸਾਹਿਬ ਨੇ ਕੀਤਾ। ਜ਼ਿਆ ਸਾਹਿਬ। ਉਹਨਾਂ ਨੇ ਡੱਡਾ ਚਾੜਤਾ ਬਾਬਾ ਜੀ, ਫਿਰ ਬਾਹਰ ਲੋਕਾਂ ਨੇ ਉਹਨਾਂ ਜ਼ਖੀਰਿਆਂ 'ਚੋਂ ਕੱਢ ਕੇ ਵੇਚੀ। ਇਹ ਗੱਲ ਵੀ ਸਹੀ ਹੈ। ਸੜਕਾਂ ਤੇ ਕਿੱਦਾਂ ਹੋਇਆ? ਹਾਂਜੀ ਉਸਤਾਦ ਜੀ, ਤੁਸੀਂ ਚੀਨੀ ਦਾ ਬੁਹਰਾਨ ਆਇਆ ਸੀ। ਹਾਂਜੀ ਆਇਆ ਸੀ ਭਾਈ। ਇਹ ਆਇਆ ਸੀਗਾ, ਲੋਕਾਂ ਨੇ ਇੱਕ ਟਾਈਮ ਆਇਆ ਸੀਗਾ ਕਿ ਜ਼ਖੀਰਾ ਕਰ ਲੈਂਦੇ ਸੀ। ਪੈਟਰੋਲ ਦਾ ਵੀ ਜ਼ਖੀਰਾ ਹੋਇਆ ਸੀ ਕਿਸੇ ਦੌਰ 'ਚ, ਮਹਿੰਗਾ ਹੋ ਗਿਆ ਸੀ। ਇਹ ਤੇ ਉੱਡ ਨਹੀਂ ਜਾਂਦਾ ਪੈਟਰੋਲ। ਉਹ ਨਹੀਂ ਉੱਡਦਾ, ਉੱਡ ਜਾਂਦਾ ਵਾ। ਬੰਦ ਹੋਵੇ ਫਿਰ ਤੇ ਨਹੀਂ ਨਾ ਉੱਡਣਾ। ਉੱਡ ਨਹੀਂ ਅਗਲੇ ਦਿੰਦੇ ਜਿਨ੍ਹਾਂ ਨੇ ਰੁਪਈਏ ਅੱਗੇ ਬਾਕੀ ਉੱਡਣ ਸਾਡੀ ਨਹੀਂ ਦਿੰਦੇ। ਜਿਹੜੀ ਮੈਚ ਤਾਂ ਦਿਨ ਬ ਦਿਨ ਥੱਲੇ ਜਾਣ ਰਹੀ ਆ। ਹੈ ਉਹ ਮੈਚ ਤੇ ਨਹੀਂ, ਮਸ਼ੀਨ ਮੁਆਸ਼ੀਅਤ ਦਿਨ ਬ ਦਿਨ ਥੱਲੇ ਜਾਣ ਰਹੀ ਇਹ ਬੜੀ ਅੱਛੀ ਤਸਵੀਰ ਕਰਾਈ ਉਹਦੇ ਨਾਲ। ਉਹ ਤਾਂ ਮੈਚ ਸਹੀ ਸੀ। ਨਹੀਂ ਤੇ ਉਹ ਜਿਹੜਾ ਮੈਂਟਲ ਆ, ਹੁਣ ਇਸ ਗੱਲ ਨਾਲ ਬਚ ਗਿਆ ਸਾਡੀ ਕਿ ਉਹ ਮੈਂਟਲ ਆ ਜੀ ਦੇ ਨਹੀਂ ਠੀਕ। ਪਤਾ ਨਹੀਂ ਕਹਿੰਦੇ ਨੇ ਉਹਦੀਆਂ ਕੋਈ ਰਿਪੋਰਟਾਂ ਆਉਣਗੀਆਂ, ਹਲੇ ਉਹਦੀਆਂ ਰਿਪੋਰਟਾਂ ਕਰਾ ਰਹੇ ਨੇ, ਫਿਰ ਉਹਦੀਆਂ ਰਿਪੋਰਟਾਂ ਆਉਣਗੀਆਂ, ਫਿਰ ਦੇਖਾਂਗੇ। ਉਹਨੂੰ ਬੰਦਾ ਇੱਕ ਬੈਟਰ 'ਚ ਵਾੜ ਲਵੇ ਤੇ ਮਾਰ ਨਾ, ਜਿੱਦਾਂ ਬੰਦਾ ਪਾਗਲ ਕਰ ਬੰਦ ਯਾਰ ਇਹ ਹੱਲ ਨਹੀਂ ਤੇਰੇ ਤੇ ਕੇਸ ਹੋ ਜਾਣਾ। ਕਿਉਂ ਮੇਤੇ ਕੇਸ ਖਤਮ ਹੋ ਇਹ ਜਾਣਾ? ਹੱਲ ਨਹੀਂ ਹੈਗਾ। ਹੱਲ ਹੈ ਨਹੀਂ ਹੈਗਾ। ਹੱਲ ਇਬਰਤ ਦਾ ਨਿਸ਼ਾਨ ਹੋਵੇ। ਤੇ ਫਿਰ ਲਟਕਾ ਦੇਣ ਚੌਂਕ ਚਾਹੀਦੀ ਆ। ਹਾਂਜੀ ਇਹੀ ਹੈ। ਲੇਕਿਨ ਇੱਕ ਗੱਲ ਹੋਰ, ਵਕੀਲ ਜਿਹੜੇ ਆ ਉਸਤਾਦ ਜੀ, ਮੈਂ ਕਿਸੇ ਦੇ ਖਿਲਾਫ ਨਹੀਂ ਗੱਲ ਕਰਨੀ, ਉਹਨਾਂ ਦਾ ਕੇਸ ਨਾ ਫੜਨ। ਵਕੀਲ ਕੇਸ ਫੜ ਲੈਂਦੇ ਨਾ, ਕੇਸ ਇੱਕ ਸਿਰਫ ਸੱਚੇ ਬੰਦੇ ਦਾ ਕੇਸ ਫੜਨ, ਜਿਹੜਾ ਝੂਠਾ ਹੈ ਉਹਦੀ ਸੁਣਵਾਈ ਕਿਤੇ ਨਾ ਹੋਵੇ। ਇਬਰਤ ਦਾ ਯਾਰ ਨਿਸ਼ਾਨ। ਵਕੀਲ ਪਹਿਲੇ ਕਿੱਥੇ ਹਿਸਾਬ ਕਿਤਾਬ ਲਾਵੇ, ਤੈਨੂੰ ਪਤਾ ਹੈਗਾ ਨਹੀਂ, ਐਵੇਂ ਤੂੰ ਗੱਲ ਕਰ ਦਿੰਦਾ। ਵਕੀਲ ਪਹਿਲੇ ਕਿੱਥੇ ਹਿਸਾਬ ਲਾਵੇ ਵੀ ਇਹ ਵਾਕਈ, ਤੇ ਜੇ ਵਕੀਲ ਨੂੰ ਪਹਿਲੇ ਹੀ ਕਲੀਅਰ ਹੋ ਗਿਆ ਵੀ ਇਹ ਗੁਨੇਗਾਰ ਹੈ ਮੁਜਰਮ, ਤਾਂ ਫਿਰ ਕੇਸ ਲੜਨਾ ਕਾਹਤੋਂ? ਉਹਨੇ ਆਣਾ ਤੇ ਹੈਗਾ ਹੀ ਹੈ ਨਾ। ਦੱਸ ਯਾਰ ਅੱਜ ਗੱਲ। ਇੱਕ ਬੰਦਾ ਹੁੰਦਾ ਕਹਿੰਦਾ ਭਾਈ ਮੇਰੇ ਮੁੰਡੇ ਤੇ ਜ਼ਿਆਦਤੀ ਦਾ ਇਲਜ਼ਾਮ ਲੱਗਾ, ਹੁਣ ਵਕੀਲ ਜੱਜ ਤੇ ਸਾਰੇ ਜਾਣ ਤੋਂ ਪਹਿਲੇ 6 ਮਹੀਨੇ ਲਾ ਕੇ ਹਿਸਾਬ ਕਿਤਾਬ ਲਾਵੇ ਉਹਦਾ ਜਾ ਕੇ। ਵਕੀਲ ਜਾ ਕੇ ਸਾਰਿਆਂ ਨੂੰ ਮਿਲੇ ਵੀ ਇਹਨੇ ਕੀਤੀ ਕਿ ਨਹੀਂ ਕੀਤੀ, ਫਿਰ ਮੈਂ ਕੇਸ ਪੜ੍ਹਨਾ। ਦੱਸੋ ਉਸਤਾਦ ਜੀ ਉਹਨੂੰ ਪਤਾ ਉਹਨੇ ਹੁੰਦਾ। ਕੇਸ, ਉਹ ਯਾਰ ਪਤਾ ਦੀ ਗੱਲ ਨਹੀਂ ਹੈਗੀ, ਇਹ ਨਹੀਂ ਗੱਲ ਬਣਦੀ। ਵਕੀਲ ਦਾ ਕੰਮ ਹੀ ਹੈ। ਤੂੰ ਜਾ ਕੇ ਵਕੀਲ ਨੂੰ ਕਹਿੰਦੇ ਮੇਰੇ ਮੁੰਡੇ ਨੇ ਕੁਝ ਨਹੀਂ ਕੀਤਾ ਜੀ, ਉਹ ਇਲਜ਼ਾਮ ਲੱਗਾ ਉੱਤੇ,
ਤੇ ਵਕੀਲ ਨੇ ਤੇ ਕੇਸ ਲੜਨਾ ਐ ਤੇ ਤੇ ਜਦੋਂ ਵਕੀਲ ਨੂੰ ਪਤਾ ਲੱਗਣਾ ਇੱਕ ਦੋ ਪੇਸ਼ੀਆਂ ਚ ਅੱਗੇ ਜਾ ਕੇ ਹਿਸਾਬ ਕਿਤਾਬ, ਉਦੋਂ ਛੱਡ ਦੇਵੇ, ਉਦੋਂ ਕਹਿ ਦੇਵੇ ਕਿ ਯਾਰ ਮੈਂ ਨਹੀਂ ਭਾਈ ਇਹ ਕਰਨਾ। ਬਿਲਕੁਲ ਠੀਕ, ਮੇਰੀ ਸਲਾਹ ਹੋ ਗਈ। ਨਹੀਂ ਤੇ ਉਸ ਮਹੱਲੇ ਦੇ ਵਿੱਚ ਰਹਿੰਦਾ ਸੀਗਾ ਸਾਜ ਜੀ, ਉਹਨੂੰ ਪਤਾ ਨਹੀਂ ਸੀ ਮਹੱਲੇ ਨੂੰ ਕੋਈ ਪਹਿਲੇ ਕਿ ਮੈਂਟਲ ਆ ਕਿ ਪਾਗਲ ਆ ਕਿ ਯਾਰ ਉਹਨੇ ਆਪ ਉਹਨੂੰ ਭੇਜਿਆ ਉਹਦੇ ਨਾਲ, ਕਹਿੰਦੇ ਉਹ ਲੈ ਜਾਂਦਾ ਨਿੱਕੇ ਨਿੱਕੇ ਸਾਡੇ ਮਹੱਲਿਆਂ ਦੇ ਘਰ ਹਨ। ਮੈਂ ਯਾਦ ਇੱਕ ਵਾਰੀ ਗੱਲ ਕੀਤੀ ਹਾਂਜੀ ਹਾਂਜੀ ਕਿ ਜਿੱਥੇ 1.5 2 ਮਰਲੇ ਦੇ 2.5 ਮਰਲੇ ਦੇ ਘਰ ਹਨ, ਇਹੋ ਜਿਹੇ ਮਹੱਲੇ ਦੇ ਵਿੱਚ ਮਜਬੂਰੀ ਵੀ ਹੈ, ਕੀ ਕਰਨ ਉਹ ਵਿਚਾਰੇ ਕਿੱਥੇ ਜਾਣ। ਲੇਕਿਨ ਉੱਥੇ 50% ਤੇ ਤੁਹਾਡੀਆਂ ਇਸਤਾਂ ਜਿਹੜੀਆਂ ਨੇ ਉਹ ਮਹਿਫੂਜ਼ ਹੀ ਨਹੀਂ। ਹਾਂਜੀ ਅੰਦਰ ਬੱਚੀਆਂ ਗੱਲਾਂ ਕਰ ਰਹੀਆਂ ਨੇ, ਬਾਹਰ ਆਵਾਜ਼ ਆ ਰਹੀ, ਜਿੱਥੇ 2 2 2.5 1.5 ਮਰਲੇ ਦੇ ਘਰ ਨੇ ਪੂਰੀ ਲਾਈਨ ਦੇ ਵਿੱਚ, ਮੁੰਡੇ ਬਾਹਰ ਖਲੋਤੇ ਨੇ 6 ਜਣੇ ਸਿਗਰਟਾਂ ਪੀ ਰਹੇ ਨੇ, ਪਰਦਾ ਮਾੜਾ ਜਿਹਾ ਇੰਜਾ ਪਿਛਲੇ ਕਮਰੇ ਤੱਕ 2.5 ਮਰਲੇ ਦੇ ਘਰ ਦੇ ਡੇੜੀ ਦੇ ਖਲੋਤੇ ਨੂੰ ਪਿਛਲੇ ਕਮਰੇ ਤੱਕ ਤੇਰੀ ਨਜ਼ਰ ਜਾਣੀ, ਵਿਹੜੇ 'ਚੋਂ ਇੰਜ ਕਰਕੇ ਬੱਚੀ ਗਈ, ਇੰਜ ਕਰਦੀ ਨਾਲ, ਇੱਧਰ ਘਰ ਆ ਇੱਧਰ ਘਰ ਆ। ਉਹਨਾਂ ਨੇ ਪਤਾ ਇਹਦੀ ਬੱਚੀਆਂ ਜਵਾਨ ਹੋ ਗਈਆਂ, ਸਹੀ ਗੱਲ। ਉਹ ਤੁਹਾਡੀ ਤਾਂ ਉੱਥੇ ਨਹੀਂ ਇੱਜ਼ਤ ਮਹਿਫੂਜ਼। ਲੇਕਿਨ ਉਹ ਕਿੱਥੇ ਚੱਲ ਜਾਣ ਵਿਚਾਰੇ, ਉਹ ਕਿੱਥੇ ਚੱਲ ਜਾਣ? 2.5 ਮਰਲੇ ਦਾ ਘਰ ਛੱਡ ਕੇ ਕਿੱਥੇ ਕਨਾਲ ਤੇ ਆ ਕੇ 20 ਕਨਾਲ ਦੀ ਕੋਠੀ ਜਾਂ 10 ਮਰਲੇ ਜਾਂ 5 ਮਰਲੇ ਕਿੱਥੋਂ ਲੈਣ 2.5 ਕਰੋੜ ਦਾ? ਵੀ ਉਹਨਾਂ ਦਾ ਘਰ 45 ਲੱਖ ਰੁਪਏ ਦਾ, 40 ਲੱਖ ਰੁਪਏ ਦਾ, ਉਹ 40 ਲੱਖ ਰੁਪਏ ਦਾ ਕਿੱਥੇ ਜਾਣ ਐਸੀ ਜਗ੍ਹਾ ਤੇ ਜਿੱਥੇ ਉਹਨਾਂ ਦੀ ਗੇਟਡ ਸੁਸਾਇਟੀ ਲੱਭੇ। ਲੇਕਿਨ ਕੀ ਹੈ, ਉਹ ਜਿਹੜੇ ਗਲੀ 'ਚ ਖਲੋਤੇ ਨੇ ਫਿਰਦੇ ਨੇ, ਉਹਨਾਂ ਦੇ ਦਿਮਾਗ 'ਚ ਗੱਲ ਹੋਵੇ ਕਿ ਅਸੀਂ ਅੱਖ ਪੁੱਟੀ ਨਾ ਤੇ ਸਾਡੀ ਨਸਲ ਬਰਬਾਦ ਕਰ ਦੇਣੀ ਗੌਰਮੈਂਟ ਨੇ, ਇਸ ਥਾਣੇ ਨੇ, ਹਾਂਜੀ ਉਸ ਮਹੱਲੇ ਦਾ ਥਾਣੇਦਾਰ, ਉਸ ਮਹੱਲੇ ਦਾ ਐਸਐਚਓ ਇਦਾਂ ਦਾ ਹੋਵੇ ਕਿ ਉਸ ਮਹੱਲੇ ਦੇ ਇੱਕ ਬੱਚੇ ਨੂੰ ਪਤਾ ਹੋਵੇ ਕਿ ਮੈਂ ਅੱਖ ਵੀ ਪਾਈ ਦੇ ਕੋਈ ਕੁੜੀ ਆ ਕੇ ਸਿਰਫ ਇੰਨਾ ਕਹਿ ਦੇਵੇ ਕਿ ਥਾਣੇ ਜਾ ਕੇ ਕਹਿ ਦੇਵੇ ਕਿ ਸਰ ਇਹ ਸਾਡੇ ਨਾਲ ਦੇ ਘਰ ਰਹਿੰਦਾ ਲੇਕਿਨ ਇਹ ਅੰਦਰ ਹੀ ਝਾਤੀ ਮਾਰੀ ਜਾਂਦਾ, ਹਾਂਜੀ ਉਹਦਾ ਇਸ ਤਰ੍ਹਾਂ ਦਾ ਬੁਲਾ ਕੇ ਉਹਨੂੰ ਸਮਝਾਇਆ ਜਾਏ ਕਿ ਉਹ ਆਪਣੇ ਘਰ ਵੀ ਅੱਖਾਂ ਬੰਦ ਕਰਕੇ 2 ਵਾਰੀ ਵੱਜ ਕੇ ਅੰਦਰ ਜਾਵੇ। ਸਹੀ ਗੱਲ। ਉਸਤਾਦ ਜੀ ਇਹ ਤੇ ਹੋ ਸਕਦਾ, ਲੇਕਿਨ ਇਹ ਕਿੰਨੇ ਕਰਨਾ? ਉਸ ਮਹੱਲੇ ਦਾ ਜਿਹੜਾ ਹਾਂਜੀ ਹਾਂਜੀ ਜਿਹਦੇ ਅੰਡਰ 'ਚ ਉਹ ਮਹੱਲਾ ਹੁੰਦਾ, ਬਿਲਕੁਲ ਉਹਦੇ ਨਾਲ ਦੇ ਮਹੱਲੇ ਵਾਲਾ ਉਹ ਅੰਡਰ। ਇਹੀ ਤੈਨੂੰ ਗੱਲ ਕਰ ਰਹੀ ਹੈ ਕਿ ਕਿੰਨੇ ਹੱਦ ਤੱਕ ਜਾ ਕੇ ਠੀਕ ਹੋਣਾ। ਚਲੋ ਜੀ, ਇੱਕ ਮਹੱਲੇ ਦੇ ਵਿੱਚ ਤੁਸੀਂ ਇਹ ਕਰ ਦਿੱਤਾ, ਇੱਕ ਮਹੱਲੇ 'ਚ ਐਸਾ ਐਸਐਚਓ ਐਸਾ ਪੁਲਿਸ ਵਾਲਾ ਆ ਗਿਆ, ਉਹਨੇ ਗਸ਼ਤ ਕਰਕੇ ਉਹਨੇ ਸਾਰਿਆਂ ਨੂੰ ਇੱਕ ਆਪਣਾ ਦੱਸਤਾ ਕਿ ਮੈਂ ਅੜਾ ਕੇ ਰੱਖ ਦਿਆਂਗਾ ਜੇ ਮੈਨੂੰ ਮੇਰੀ ਕਿਸੇ ਬੱਚੀ ਦੀ ਸ਼ਿਕਾਇਤ ਆਈ ਇਸ ਮਹੱਲੇ 'ਚ, ਤੇ ਨਾਲ ਦੇ ਮਹੱਲੇ 'ਚ ਵੀ ਤੇ ਉਦਾਂ ਦਾ ਹੋਵੇ। ਤੇ ਪਾਕਿਸਤਾਨ ਦਾ 2.5 ਲੱਖ ਮਹੱਲਾ ਵਾ, ਸਾਰੇ ਇਦਾਂ ਹੋਣ ਤੇ ਫੇਰ ਹੀ ਬਣਨਾ ਕੁਛ। ਉਸਤਾਦ ਜੀ ਦੇਖੋ, ਅਸੀਂ ਤੇ ਪੁਲਿਸ ਜੇ ਇੱਕ ਮਿਸਾਲ ਆ, ਇੱਕ ਵੀ ਮਹੱਲੇ 'ਚ ਕੋਈ ਬੰਦਾ ਇਦਾਂ ਦਾ ਨਾ ਹੋਇਆ ਤੇ ਉਸ ਮਹੱਲੇ 'ਚ ਇਹੋ ਜਿਹੀ ਬੱਚੀ ਦਾ ਵਾਕਿਆ ਹੋਇਆ ਤੇ ਸਾਡਾ ਤੇ ਦੁੱਖ ਉੱਥੇ ਗਿਆ। ਇੱਦਾਂ ਹੀ ਸਾਡੀ ਦੇਖੋ, ਅਸੀਂ ਪੁਲਿਸ ਦੇ ਬਾਰੇ ਚ ਮਨਫੀ ਰੱਖਦੇ ਜ਼ਿਹਨ ਕਿ ਯਾਰ ਇਹ ਕੀ ਕਰਦੇ, ਇਹ ਚਾਹਣ ਤੇ ਹੀਰੋ ਬਣ ਸਕਦੇ ਨੇ। ਇਹ ਐਸਾ ਡਿਪਾਰਟਮੈਂਟ ਆ ਕਿ ਇਹਦੇ ਚ ਪਰਫਾਰਮ ਕਰਨ, ਆਪਣਾ ਸਹੀ ਤਰੀਕੇ ਨਾਲ ਇਮਾਨਦਾਰੀ ਨਾਲ ਜੁਰਮ ਤੇ ਕਾਬੂ ਪਾ ਲੈਣ। ਲੋਕੀ ਇਹਨਾਂ ਨੂੰ ਕਹਿਣਗੇ ਸਾਡੇ ਨਾਲ ਸੈਲਫੀ ਖਿੱਚੋ ਜੀ, ਅਸੀਂ ਤੁਹਾਡੇ ਫੈਨ ਆ। ਜਿੰਨੇ ਮਤਲਬ ਕਿ ਅਮਨ ਲਿਆਣਾ ਵਾ, ਸਹੀ ਕੰਮ ਕਰਨਾ ਨਾ, ਲੋਕੀ ਉਹਦੇ ਨਾਲ ਮੁਹੱਬਤ ਕਰਦੇ ਨੇ। ਅੱਛਾ, ਤਾਂ ਉਹਨਾਂ 'ਚ ਇੱਕ ਗੁਨਾਹ ਹੁੰਦਾ ਵਾ, ਇੱਕ ਗਲਤੀ, ਇੱਕ ਜੁਰਮ ਹੁੰਦਾ ਵਾ ਕਿ ਉਹਦਾ ਮੇਰੀ ਜ਼ਾਤ ਨਾਲ ਲਿੰਕ ਆ ਬਸ। ਹਾਂਜੀ, ਮੈਨੂੰ ਨੁਕਸਾਨ ਹੋਇਆ। ਇੱਕ ਮੈਂ ਐਸੀ ਗੱਲ ਕੀਤੀ, ਉਹ ਮੈਂ ਆਪਣੀ ਦੁਨੀਆ ਤੇ ਆਖਰਤ ਖਰਾਬ ਕਰਨੀ। ਮੈਂ ਗੁਨਾਹ ਐਸਾ ਕੀਤਾ ਜਿਹ 'ਚ ਮੇਰੀ ਜ਼ਾਤ ਨਾਲ। ਹਾਂਜੀ, ਇੱਕ ਐਸਾ ਵਾ ਕਿ ਜਿਹਦੇ ਨਾਲ ਕਿੰਨਿਆਂ ਜਾਣਿਆਂ ਨਾਲ ਮੈਂ ਜ਼ਿਆਦਤੀ ਕੀਤੀ। ਉਹ ਬੰਦਾ ਲਾਈਕ ਇੱਕ ਪੁਲਿਸ ਵਾਲਾ ਵਾ, ਉਹਦੇ ਕੋਲ ਇੱਕ ਗਰੀਬ ਆਇਆ ਫਰਿਆਦ ਲੈ ਕੇ ਘਰ ਕਿ ਜੀ ਮੇਰਾ ਕਬਜ਼ਾ ਨਹੀਂ ਦੇ ਰਿਹਾ, ਮੇਰਾ ਇਸ ਤਰ੍ਹਾਂ ਨਹੀਂ ਦੇ ਰਿਹਾ। ਉਹ ਅੱਗੇ ਵਧਿਆ, ਉਹਨੇ ਪੂਰਾ ਉਹਨਾਂ ਦਾ ਸਾਥ ਦਿੱਤਾ। ਉਹਨੇ ਪਤਾ ਨਹੀਂ ਕਿੰਨੇ ਜਾਣੇ ਆ, ਜਿਹਨੂੰ ਪਤਾ ਲੱਗਣਾ ਉਹਨੇ ਉਹਨੂੰ ਦੁਆਵਾਂ ਦੇਣੀ। ਉਹ ਮਰਨ ਤੋਂ ਬਾਅਦ ਜਦੋਂ ਉਹਨੇ ਰੱਬ ਅੱਗੇ ਪੇਸ਼ ਹੋਣਾ ਤੇ ਉਹਨੇ ਸੁਰਖਰੂ ਹੋਣਾ। ਵੀ ਸੁਰਖਰੂ ਇਹਦੇ 'ਚ ਉਹਦਾ ਇਕੱਲੇ ਦਾ ਨਹੀਂ, ਇੱਕ ਪੁਲਿਸ ਵਾਲਾ ਐਸਾ ਵਾ, ਉਹ ਦੂਜੀ ਪਾਰਟੀ ਕੋਲ ਉਹਨੇ ਪੈਸੇ ਲੈ ਲਏ, ਜਾਂ ਇੱਕ ਮਿਸਾਲ ਆ, ਉਹਨੇ ਮਾੜਿਆਂ ਦੀ ਸੁਣੀ ਨਹੀਂ। ਪਹਿਲੇ ਤੇ ਉਹ 135 ਜਾਣਿਆਂ ਦੀ ਰਾਤ ਦਿਨ ਉਹਨੇ ਬਦਵਾ ਲੈਣੀ। ਉਸ ਤੋਂ ਬਾਅਦ ਉਹਨੇ ਕੱਲ ਕਿਆਮਤ ਰੱਬ ਦੇ ਅੱਗੇ ਖਲੋ ਕੇ ਤੇ ਆਪਣਾ, ਤੇ ਮੈਂ ਕਹਿ ਦੂੰ ਵੀ ਮੇਰਾ ਨੁਕਸਾਨ ਸੀ, ਰੱਬ ਦਾ ਤੇ ਮੇਰਾ ਮਾਮਲਾ ਵਾ, ਉਹਨੇ ਕਰਤਾ। ਜਿੱਥੇ 250 ਬੰਦਾ ਉੱਥੇ ਇਕੱਠਾ ਹੋ ਗਿਆ ਕਿ ਇਹਨੇ ਸਾਡੇ ਨਾਲ ਜ਼ੁਲਮ ਕੀਤਾ ਸੀ, ਉੱਥੇ ਕਿੱਦਾਂ ਜਾਨ ਛਡਾਉਣੀ। ਔਰ ਇਹ ਜ਼ੁਲਮ ਸਾਲਾਂ ਸਾਲ ਕਰਦੇ ਰਹਿੰਦੇ ਤੁਸੀਂ, ਹਾਂਜੀ, ਤੇ ਉੱਥੇ ਕਿੰਨਾ ਕੁ ਰਸ਼ ਲੱਗਾ ਹੋਊਗਾ ਜਿਨ੍ਹਾਂ ਨੇ ਤੁਹਾਡਾ ਗਿਰੇਬਾਨ ਫੜਿਆ ਹੋਣਾ, ਕਿੱਦਾਂ ਤੁਹਾਡੀ ਮਾਫੀ ਹੋਊਗੀ। ਇਸ ਜ਼ਿੰਦਗੀ ਤੋਂ ਬਾਅਦ ਵਾਲੀ ਜ਼ਿੰਦਗੀ ਦਾ ਨਹੀਂ ਨਾ ਸੋਚ ਰਹੇ ਕਿ ਇੱਕ ਬੰਦਾ ਹੁੰਦਾ ਥਾਣੇ, ਉਹ ਕਹਿੰਦਾ ਜੀ ਮੇਰੇ ਨਾਲ ਮੇਰੀ ਬੱਚੀ ਨੂੰ ਜ਼ਿਆਦਤੀ ਹੋ ਗਈ, ਮੇਰੇ ਬੱਚੇ ਨਾਲ ਜ਼ਿਆਦਤੀ ਹੋ ਗਈ, ਮੇਰਾ ਬੱਚਾ ਕਿਤੇ ਕੰਮ ਕਰਦਾ ਸੀ, ਉਹਦੇ ਮਾਲਕ ਨੇ ਉਹਨੂੰ ਮਾਰ ਕੇ ਸਿਰ ਪਾੜ ਦਿੱਤਾ। ਉਹ ਮਾਲਕ ਕੋ ਗਿਆ, ਮਾਲਕ ਨਾਲ ਅੱਟੀ ਸੱਟੀ ਲੱਗ ਗਈ, ਉਹਨੇ ਕਿਹਾ ਕਰਦੇ ਆ ਇਹ ਉਹ ਫਲਾਟਿੰਗ। ਉਹ ਤੁਹਾਡੇ ਤੇ ਕਰਜ਼ਾ, ਹਾਂਜੀ ਹਾਂਜੀ, ਉਹ ਰਫਾ ਦਫਾ ਨਹੀਂ ਹੋਇਆ ਮਾਮਲਾ। ਜਵਾਬ ਦਿਓ ਤੁਸੀਂ ਉਹਦੇ ਜਵਾਬ ਦਿਓ, ਇੱਥੇ ਨਹੀਂ ਤੇ ਉੱਥੇ ਤੇ ਕਿ ਉੱਥੇ ਨਾ ਰਿਸ਼ਵਤ ਚੱਲਣੀ ਆ, ਨਾ ਉੱਥੇ ਕਿਸੇ ਐਸਪੀ ਦਾ ਤੁਸੀਂ ਫੋਨ ਕਰਾਉਣਾ, ਨਾ ਤੁਸੀਂ ਰੱਬ ਨੂੰ ਕਿਸੇ ਨਬੀ ਦੀ ਸਿਫਾਰਿਸ਼ ਪਾ ਸਕਦੇ ਆ, ਫੋਨ ਕਰਾ ਸਕਦੇ ਆ। ਉੱਥੇ ਜਿਹੜਾ ਖਲੋਤਾ ਨਾ ਜਿਹਨੇ ਕਿਹਾ ਵਾ, ਅੱਛਾ ਇਹਨੂੰ ਹੀ ਹਕੂਕਲ ਇਬਾਦ ਕਹਿੰਦੇ ਆ। ਹਾਂਜੀ, ਹਕੂਕਲ ਇਬਾਦ ਜਿਹੜਾ ਲਫ਼ਜ਼ ਆ ਨਾ, ਇਹਨੂੰ ਕਹਿੰਦੇ ਆ।
ਤੇ ਮੇਰੀ ਨਾਕਸ ਅਕਲ ਦੇ ਹਿਸਾਬ ਨਾਲ ਇਹਨੂੰ ਮੈਂ ਇਸ ਤਰ੍ਹਾਂ ਲੈਣਾ, ਇੱਕ ਨਾਰਮਲ ਬੰਦੇ ਨੂੰ ਵੀ ਗੱਲ ਸਮਝਾਉਣ ਲਈ ਕਿ ਕੁਕਲਬਾਦ ਕੀ ਹੁੰਦੇ ਆ। ਮੈਂ ਇਦਾਂ ਸਮਝਾਉਣਾ ਕਿ ਲਾਈਫ ਇੱਕ ਮਿਸਾਲ ਹੈ, ਇੱਕ ਪਿੰਡ ਦਾ ਚੌਧਰੀ ਹੈ, ਅਰਬਾਂਪਤੀ ਹੈ, ਉਹਦੇ ਕੋਲ ਇੱਕ ਮਾੜਾ ਬੰਦਾ ਆ ਗਿਆ, ਉਹਦੇ ਕੋਲ ਇੱਕ ਇੱਧਰ ਬੰਦਾ ਆ ਗਿਆ। ਉਹਨੇ ਕਿਹਾ ਚੌਧਰੀ ਸਾਹਿਬ, ਇਹਨੇ ਸਾਡੀ ਮੱਝ ਨੂੰ ਪੱਠਿਆਂ 'ਚ ਜ਼ਹਿਰ ਪਾ ਕੇ ਸਾਡੀ ਮੱਝ ਮਾਰਤੀ, ਅਸੀਂ ਸਾਰਾ ਘਰ ਸਾਡਾ ਉਹਦੇ ਸਿਰ ਤੇ ਚੱਲਣ ਦਿਆ ਸੀ। ਠੀਕ ਹੈ ਜੀ। ਅੱਛਾ, ਹੁਣ ਚੌਧਰੀ ਅਗਰ ਤੇ ਸੱਚਾ ਫੈਸਲਾ ਕਰਨ ਵਾਲਾ ਨਾ, ਉਹ ਇਹ ਨਹੀਂ ਕਹਿ ਸਕਦਾ ਕਿ ਚੱਲ ਕੋਈ ਨਹੀਂ ਮਾਫ ਕਰ ਦੇ। ਹਾਂਜੀ, ਇਹ ਨਹੀਂ ਉਹ ਕਹੇ ਮੈਂ ਨਹੀਂ ਕਰਦਾ ਚੌਧਰੀ ਸਾਹਿਬ, ਤੁਸੀਂ ਦੇ ਦਿਓ ਮੱਝ। ਸਹੀ ਗੱਲ, ਮਾਫ ਕਰਨ ਵਾਲਾ ਤੇ ਉਹ ਹੈ ਹੀ ਨਹੀਂ। ਚੌਧਰੀ ਅਰਬਾਂਪਤੀ ਵੀ ਹੋਵੇ ਨਾ, ਪੂਰੇ ਉਸ ਪਿੰਡ 'ਚ, ਪੂਰੇ ਉਸ ਸ਼ਹਿਰ 'ਚ ਚੌਧਰੀ ਦੀ ਆਵਾਜ਼ ਚੱਲਦੀ ਹੋਵੇ, ਉਸ ਮਾੜੇ ਦੇ ਅੱਗੇ ਅਗਰ ਚੌਧਰੀ ਨਸਲੀ ਔਰ ਰੱਬ ਅੱਲਾ ਰਸੂਲ ਕੋ ਡਰਨ ਵਾਲਾ ਹੋਵੇ ਤੇ ਉਹ ਵੱਡਾ ਉਸ ਟਾਈਮ। ਬਿਲਕੁਲ। ਚੌਧਰੀ ਸਿਰਫ ਇਹ ਕਹਿ ਸਕਦਾ ਕਿ ਉਹਦੀ ਮੱਝ ਦੇ ਪੈਸੇ ਦੇ। ਚੌਧਰੀ ਇਹ ਕਹਿ ਸਕਦਾ ਸਾਰੇ ਜਣੇ ਪੈਸੇ ਪਾ ਕੇ ਉਹਦਾ ਖਸਾਰਾ ਭਰੋ, ਚੱਲ ਯਾਰ ਹੁਣ ਮਾਫ ਕਰ ਦੇ, ਤੈਨੂੰ ਤੇਰੀ ਮੱਝ ਦੇ ਦਿੱਤੀ। ਚੌਧਰੀ ਇਹ ਕਹਿ ਸਕਦਾ ਕਿ ਤੈਨੂੰ ਮੱਝ ਤੇ ਦੇ ਦਿੱਤੀ, ਸਾਰਾ ਕੁਝ ਹੋ ਗਿਆ, ਲੇਕਿਨ ਇਹਨੂੰ ਛਿੱਤਰ ਮਾਰੋ, ਇਹਦੇ ਜੁਰਮ ਦੀ ਤਾਂ ਸਜ਼ਾ ਦਿਓ। ਹਾਂ, ਉਹ ਬੰਦਾ ਕਹਿੰਦਾ ਚਲੋ ਚੌਧਰੀ ਸਾਹਿਬ ਮੇਰੀ ਮੱਝ ਮਿਲ ਗਈ, ਮੈਨੂੰ ਮਾਫ ਕੀਤਾ, ਮਾਫ। ਇਹ ਤਾਂ ਦੁਨਿਆਵੀ ਹੋ ਗਿਆ ਹਿਸਾਬ। ਤੇ ਜਿੱਥੇ ਇਹ ਆਪਸ਼ਨ ਹੀ ਮੁੱਕ ਜਾਣੇ ਨੇ ਕਿ ਰੱਬ ਦੇ ਅੱਗੇ ਗਿਆ, ਯਾ ਅੱਲਾ ਮੈਂ ਇਸ ਬੰਦੇ ਨੇ ਮੇਰੇ ਆਹ ਕੰਮ ਮੇਰਾ ਖਾਦੇ ਦੀ ਵਜ੍ਹਾ ਤੋਂ ਮੈਂ ਪਰੇਸ਼ਾਨ ਹੈ, ਤੇ ਉੱਥੇ ਤੇ ਆਪਸ਼ਨ ਹੀ ਨਹੀਂ ਹੈਗਾ ਕਿ ਯਾ ਅੱਲਾ ਮੈਨੂੰ ਚੱਲ 6 ਮਹੀਨੇ ਭੇਜ ਦੇ, ਮੈਂ ਮਿਹਨਤ ਕਰਕੇ ਤੇ ਪੈਸੇ ਲਾ ਦੇਣਾ। ਉੱਥੇ ਤੇ ਤੁਸੀਂ ਫਸ ਗਏ, ਸਜ਼ਾ ਹੀ ਆ। ਸਮਝ ਆ ਰਹੀ? ਦੁਨਿਆਵੀ ਤੇ ਅਗਰ ਤੁਹਾਨੂੰ ਕੋਈ ਮਾਫ ਕਰ ਦਿੰਦਾ ਵਾ ਤੇ ਉਹ ਮਾਫ ਜਿਹਨੂੰ ਤੁਸੀਂ ਕੀਤਾ, ਜਾਂ ਉਹ ਬੰਦਾ ਕਹਿੰਦਾ ਹਾਂ ਵਿੱਚ ਕਿੱਦਾਂ ਦੇਣੇ ਪੈਸੇ। ਉਹਨੇ ਕਿਹਾ ਜੀ ਪੰਚਾਇਤ ਬੈਠੀ, ਚੌਧਰੀ ਸਾਹਿਬ ਮੈਂ ਲੱਖ ਰੁਪਈਆ ਦੇਣਾ, ਮੈਂ 10,000 ਰੁਪਈਆ ਮਹੀਨਾ ਕਰਕੇ ਦੇ ਦਿਆਂਗਾ, ਕਿਉਂਕਿ ਹਾਲੇ ਲਾਈਫ ਕੰਟੀਨਿਊ ਆ, ਹਾਲੇ ਲਾਈਫ ਚੱਲ ਰਹੀ ਆ, ਤੇਰੇ ਕੋਲ ਆਪਸ਼ਨ ਹੈਗਾ ਕਿ ਤੁਹਾਨੂੰ 10,000 ਮੋੜ ਦੇਵੇ। ਤੇ ਜੇ ਲਾਈਫ ਦਾ ਹੀ ਆਪਸ਼ਨ ਨਾ ਹੋਵੇ, ਇਹ ਆਪਸ਼ਨ ਹੋਵੇ ਕਿ ਭਾਜੀ ਹੁਣੇ ਹੀ ਲੱਖ ਰੁਪਈਆ ਦੇਣਾ ਵਾ, ਨਹੀਂ ਤੇ ਨਹੀਂ ਦੇਣਾ, ਨਹੀਂ ਤੇ ਸਜ਼ਾ ਵਾ। ਉਹ ਕਹੇ ਭਾਜੀ ਮੈਨੂੰ 2 ਮਹੀਨੇ ਦਾ ਟਾਈਮ ਦੇ ਦਿਓ, ਭਾਜੀ 2 ਮਿੰਟ ਦਾ ਨਹੀਂ ਹੈਗਾ, 2 ਸਕਿੰਟ ਦਾ ਨਹੀਂ ਹੈਗਾ, 2 ਲਮਹਿਆਂ ਦਾ ਨਹੀਂ ਹੈਗਾ। ਉੱਥੇ ਇਹ ਚੇਂਜ ਹੋਣਾ ਇੱਥੇ ਨਾਲ ਕਿ ਉੱਥੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇਸ ਬੰਦੇ ਦਾ 10 ਲੱਖ ਰੁਪਈਆ ਮਾਰਿਆ ਸੀ ਤੇ ਯਾ ਅੱਲਾ ਇਦਾਂ ਕਰ, ਮੈਨੂੰ ਮੈਂ ਇੱਥੇ ਕਿਤੇ ਕੰਮ ਕਰਕੇ ਤਾਂ 10 ਦੇ ਦਿੰਦਾ। ਉੱਥੇ ਸਿਰਫ ਉੱਥੇ ਇਹ ਆਪਸ਼ਨ ਹੀ ਖਤਮ ਹੋ ਗਏ। ਹਕੂਕਲ ਇਬਾਦ ਰੱਬ ਨੇ ਕਿਹਾ ਮੈਂ ਸ਼ਹੀਦ ਨੂੰ ਵੀ ਨਹੀਂ ਮਾਫ ਕਰਨਾ। ਤੇ ਸ਼ਹੀਦ ਦਾ ਰੁਤਬਾ ਇਹ ਹੈ ਕਿ ਉਹਨੂੰ ਮੁਰਦਾ ਨਾ ਕਹੋ, ਉਹਨੂੰ ਮੈਂ ਰਿਜ਼ਕ ਦੇਣਾ, ਲੇਕਿਨ ਤੁਹਾਡੀ ਅਕਲ ਸਮਝੋ ਬਾਹਰ ਆ, ਤੁਸੀਂ ਉੱਥੇ ਤੱਕ ਪਹੁੰਚ ਨਹੀਂ ਸਕਦੇ। ਮੈਨੂੰ ਪਤਾ ਉਹਨੂੰ ਕਦੀ ਮੁਰਦਾ ਨਾ ਕਹੋ, ਮੈਂ ਉਹਨੂੰ ਰਿਜ਼ਕ ਦੇਣਾ, ਉਹਦਾ ਰਿਜ਼ਕ ਵੀ ਜਾ ਰਿਹਾ ਹੁੰਦਾ। ਕਿੱਡਾ ਵੱਡਾ ਰੁਤਬਾ ਸ਼ਹੀਦ ਦਾ। ਤੇ ਲੇਕਿਨ ਅਗਲੀ ਗੱਲ ਸੁਣੋ, ਉਹਨੇ ਕਿਹਾ ਹਕੂਕਲ ਬਾਦ ਮੈਂ ਉਹਨੇ ਮੈਨੂੰ ਮਾਫ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹ ਹੈ, ਐਡਾ ਵੱਡਾ ਇਨਸਾਫ ਕਰਨ ਵਾਲਾ ਉਹਨੂੰ ਆ ਕੇ ਕੋਈ ਮਾੜਾ ਕਵੇ ਯਾ ਅੱਲਾ ਇਹਨੇ ਮੇਰੇ ਨਾਲ ਇਦਾਂ ਕੀਤਾ ਸੀ, ਕਿੱਦਾਂ ਅੱਲਾ ਪਾਕ ਕਹਿ ਦੂਗਾ ਕਿ ਮੈਂ ਤੈਨੂੰ ਕਹਿ ਰਿਹਾ ਚੱਲ ਮਾਫ ਕਰ ਦੇ। ਉੱਥੇ ਉਹਦੀ ਚੱਲਣੀ ਹੈ, ਵਾਹ ਵਾਹ ਵਾਹ, ਉੱਥੇ ਉਹਦਾ ਇਨਸਾਫ ਹੋਣਾ ਭਾਜੀ। ਕੀ ਬਾਤ। ਤੇ ਮੈਂ ਉਹਨਾਂ ਲੋਕਾਂ ਦੀ ਜਿਹੜੇ ਆਪਣੇ ਆਪਣੇ ਅਹੁਦਿਆਂ ਤੇ ਫਾਇਜ਼ ਨੇ, ਉਹਨਾਂ ਦਾ ਕੀ ਹਾਲ ਹੋਏਗਾ ਅਗਰ ਉਹ ਕਰਪਟ ਨੇ। ਤੇ ਉਸ ਕਦੀ ਯਾਰ ਇੱਕ ਚਲੋ ਬੰਦਾ ਬੈਠਾ ਵੀ ਮੈਂ ਰਿਸ਼ਵਤ ਵੀ ਲੈ ਰਿਹਾ, ਮੈਂ ਮਾੜੇ ਨੂੰ ਨਥੀ ਕਰਾ ਕੇ ਅਮੀਰ ਕੋਲੋਂ ਪੈਸੇ ਵੀ ਖਾ ਰਿਹਾ, ਮੈਂ ਸਾਰਾ ਕੁਝ ਕਰੀ ਜਾ ਰਿਹਾ, ਮੇਰੀ ਲਾਈਫ ਲੰਘੀ, ਮੇਰੀ ਲਾਈਫ 'ਚ ਕੋਈ ਨਮਾਜ਼ਾਂ ਵੀ ਪੜ੍ਹ ਰਿਹਾ ਮੈਂ, ਇਹ ਵੀ ਮਜ਼ਦਾਰ ਦੀ ਗੱਲ ਹੈ, ਜੁਮੇ ਵੀ ਪੜ੍ਹਨ ਜਾਂਦਾ ਮੈਂ, ਹੱਜ ਵੀ ਵਿੱਚ ਕੜਕਾਤੇ ਨੇ, ਉਮਰੇ ਵੀ, ਤੇ ਚਲੋ ਮੈਂ ਕਰੀ ਜਾ ਰਿਹਾ ਯਾਰ। ਕਦੀ 10 ਮਿੰਟ ਵੀ ਨਹੀਂ ਪੂਰੀ ਲਾਈਫ 'ਚ ਬੰਦਾ ਆਪਣੇ ਆਪ ਨੂੰ ਇਦਾਂ ਦੀਆਂ ਗੱਲਾਂ ਕਰਕੇ ਸੋਚਦਾ ਹੋਊਗਾ ਯਾਰ ਜ਼ਮੀਰ ਕਿ ਯਾਰ ਤੂੰ ਕੱਲ ਨੂੰ ਮਰ ਜਾਣਾ, ਦੇਖ ਤੂੰ ਲਾਈਕ ਕਿਸੇ ਵੀ ਤੁਸੀਂ ਗੌਰਮੈਂਟ ਅਫਸਰ ਜਾਂ ਜਿਹਦੇ ਨਾਲ ਮਾੜੇ ਬੰਦਿਆਂ ਦਾ, ਜਿਹਦੇ ਕੋਲ ਮਾੜਾ ਜਾਂਦਾ ਆਪਣੀ ਸਵਾਲੀ ਬਣ ਕੇ, ਜਿਹਦੀ ਗੌਰਮੈਂਟ ਨੇ, ਜਿਹਦੀ ਰੱਬ ਨੇ, ਬਲਕਿ ਗੌਰਮੈਂਟ ਨੇ ਕੀ ਰੱਬ ਨੇ ਡਿਊਟੀ ਲਾਈ, ਰੱਬ ਨੇ ਤੈਨੂੰ ਇਸ ਕਾਬਲ ਕਰ ਦਿੱਤਾ ਕਿ ਹਾਲੇ ਤੈਨੂੰ ਮੈਂ ਇਸ ਸੀਟ ਤੇ ਇਸ ਵਰਦੀ ਦੇ ਵਿੱਚ ਬਾਤਾ ਹੀ, ਹੁਣ ਤੇਰੇ ਕੋਲ ਮਾੜਿਆਂ ਨੇ ਆਉਣਾ ਹੀ। ਤੁਸੀਂ ਛੱਡ ਦਿਓ ਕਿ ਤੁਹਾਨੂੰ ਕਿਸੇ ਵੱਡੇ ਨੇ ਲਾਇਆ, ਤੁਹਾਨੂੰ ਵਜ਼ੀਰ ਆਜ਼ਮ ਨੇ ਲਾਇਆ, ਵਜ਼ੀਰ ਆਲਾ ਨੇ ਛੱਡ, ਤੁਸੀਂ ਸੋਚ ਲਓ ਮੈਨੂੰ ਰੱਬ ਨੇ ਲਾਇਆ, ਰੱਬ ਨੇ ਲਾਇਆ ਹੀ ਤੇ ਲੱਗੇ ਆ ਨਾ ਤੁਸੀਂ, ਵਰਦੀ ਤੁਹਾਡੇ ਉੱਪਰ ਆਈ, ਕਿਸੇ ਵੀ ਚੀਜ਼ ਦੀ ਵਰਦੀ ਆ ਗਈ, ਫੌਜ ਦੀ, ਪੁਲਿਸ ਦੀ, ਕਿਸੇ ਵੀ, ਕੋਈ ਵੀ ਉਹਦਾ ਮਿਲ ਗਿਆ, ਇੱਕ ਮਾਲਕ ਹੀ ਬਣ ਗਏ ਤੁਸੀਂ ਚਾਹੇ ਕਿ ਆ ਹੁਣ ਤੇਰੇ ਕੋਲ ਇਹਨਾਂ ਨੇ ਆਉਣਾ ਹੀ। ਤੇ ਯਾਰ ਤੁਸੀਂ ਉਹਨੂੰ ਅਗਰ ਕਈ ਮਤਲਬ ਸਾਰੇ ਬੰਦੇ ਨਹੀਂ, ਅਗਰ ਤੁਸੀਂ ਉਹਨੂੰ ਇਦਾਂ ਕਰ ਲੈਂਦੇ ਹੋ ਕਿ ਤੁਸੀਂ ਉਹਨਾਂ ਜ਼ਿਆਦਤੀ ਕਰਤੀ, ਜ਼ਿਆਦਤੀ ਮੀਨਸ ਕਿ ਤੁਸੀਂ ਦੂਜੀ ਪਾਰਟੀ ਕੋ ਪੈਸੇ ਲੈ ਲਏ, ਜਾਂ ਤੁਸੀਂ ਮੈਂ ਕੀ ਜਾਵਾਂ ਉੱਠ ਕੇ ਹੁਣ
ਜਾਂ ਕਿਸੇ ਵੀ ਵਜ੍ਹਾ ਨਾਲ ਤੁਸੀਂ ਉਹਨੂੰ ਨਥੀ ਕਰਾਤਾ, ਉਹਦੇ ਲਈ ਉਹ ਬਹੁਤ ਵੱਡਾ ਮਸਲਾ ਵਾ। ਤੇ ਇਦਾਂ ਕਰਦਿਆਂ ਕਦੀ ਸੋਚਿਆ ਨਹੀਂ ਕਿ ਯਾਰ 20 ਸਾਲ ਮੇਰੇ ਲੰਘ ਗਏ ਤੇ 20 ਸਾਲ ਦੇ ਮੇਰੇ ਇੰਜ ਲੰਘ ਗਏ, ਅਗਲੇ 20 ਵੀ ਇੰਜ ਲੰਘ ਜਾਣ। ਇਹ ਮਰਨ ਤੋਂ ਬਾਅਦ ਮੈਂ ਏਡੀਆਂ ਵੱਡੀਆਂ ਕਿਤਾਬਾਂ ਦੀ ਪੰਡ ਜਿਹੜੀ ਲਿਖ ਕੇ ਆਪਣੇ ਇੱਧਰ ਇੱਧਰ ਰੱਖ ਲਈ ਆ, ਇਹ ਮੈਂ ਕਿੱਦਾਂ ਹਿਸਾਬ ਦਊਂਗਾ? ਕਦੀ ਨਹੀਂ ਹੁੰਦਾ ਹੋਣਾ ਹਿਸਾਬ ਕਿਤਾਬ। ਇੱਕ ਮਿਸਾਲ ਆ ਜ਼ੇਨ ਦੇ ਵਿੱਚ, ਬਰਲ ਪੁਆਇੰਟ ਦੇ ਵਿੱਚ ਇਹ ਨਾ, ਹੁਣ ਮੈਂ ਅਸੀਂ ਸਾਰਿਆਂ ਨੂੰ ਨਹੀਂ ਕਹਿ ਰਹੇ, ਅਸੀਂ ਜਨਰਲ ਗੱਲ ਕਰ ਰਹੇ ਹਾਂ, ਤੁਹਾਡੀ ਮਿਹਰਬਾਨੀ ਹੈ। ਚੰਗੇ ਮਾੜੇ ਸਾਰਿਆਂ ਦੇ ਵਿੱਚ ਹੀ ਹੁੰਦੇ ਆ। ਤੇ ਤੁਸੀਂ ਗੱਲ ਕਰਨ ਲੱਗੇ ਐਵੇਂ 36,000 ਵਾਰੀ ਸੋਚਦੇ ਆ ਯਾਰ ਪਰ ਕਿਹੜੀ ਗੱਲ, ਤੁਸੀਂ ਉਹਦਾ ਕਹਿੰਦੇ ਨਹੀਂ ਜਿੱਦਾਂ ਉਹ ਹੋ ਜਾਂਦੀ ਆ, ਬਾਅਦ ਚ ਬਣਾ ਦਿੱਤੀ ਜਾਂਦੀ ਹੈ। ਹਾਂਜੀ ਹਾਂਜੀ ਸਰ ਜੀ। ਲੇਕਿਨ ਇਹਨਾਂ ਦਾ ਦੁੱਖ ਆ ਯਾਰ, ਕਿਹਨੂੰ ਨਹੀਂ ਦੁੱਖ ਹੋਏਗਾ? ਕਿਹੜਾ ਐਸਾ ਇਨਸਾਨ ਹੋਏਗਾ ਜਿਹਨੂੰ ਉਸ 1.5 ਸਾਲ ਦੀ ਬੱਚੀ ਦਾ ਦੁੱਖ ਨਹੀਂ ਹੋਏਗਾ, ਜਿਹਨੂੰ ਸਿਆਲਕੋਟ ਵਾਲੀ ਦਾ ਦੁੱਖ ਨਹੀਂ ਹੋਏਗਾ, ਜਿਹਨੂੰ ਪਸ਼ਾਵਰ 'ਚ ਜਿਹੜੇ ਨਿੱਕੇ ਨਿੱਕੇ ਬੱਚੇ ਮਾਰੇ ਉਹਨਾਂ ਦਾ ਦੁੱਖ ਨਹੀਂ? ਕਿਹੜਾ ਇਨਸਾਨ ਹੋਏਗਾ ਜਿਹਨੂੰ ਦੁੱਖ ਨਹੀਂ ਹੋਏਗਾ? ਲਿਆ ਯਾਰ ਇਸੇ ਦੁੱਖ 'ਚ ਰੁਪਈਆ 1000 ਦੇ ਸਮੋਸੇ ਮੰਗਾਈਏ। ਇਹ ਮਿੱਠੇ ਨਾ ਕਰੀਏ। ਨਾ ਕਰੀ ਯਾਰ। ਤੁਸੀਂ ਆ ਗੱਲ ਕਰਕੇ ਮੈਨੂੰ ਬਹੁਤਾ ਦੁਖੀ ਕਰ ਸਕਦਾ। ਉਹ ਮਿੱਠੇ ਦੇ ਦੇ ਯਾਰ, ਕੀ ਪਾਗਲ ਹੈ? ਭਾਜੀ ਡੇਲੀ ਮੈਂ ਹੀ ਦੇਣ ਡਿਆ। ਉਹ ਮੇਰੀ ਜਾਨ ਦੇ ਟੁੱਟਿਆ, ਅੱਲਾ ਪਾਕ ਨੇ ਤੇਰੇ ਰਿਜ਼ਕ 'ਚ ਇਜ਼ਾਫਾ ਕਰਨੀ। ਭਾਜੀ, ਉਸਤਾਦ ਜੀ ਦਾ ਮੂਡ ਮਿੱਠੇ ਹੋਊਗਾ ਯਾਰ। ਵੈਸੇ ਨਹੀਂ ਕਰੀਦੀ। ਚੱਲ। ਇਹ ਮੌਕੇ ਕਦੀ ਕਿਤੇ ਹੁੰਦੇ ਹਾਂ ਭਾਜੀ। ਉਹ ਕਿਆ ਕਰ ਯਾਰ? ਭਾਜੀ ਨੇ ਕਿਤੇ ਕਿੱਧਰ ਬੈਗ? ਦਸ ਗੁਣਾ ਉਹ ਬੈਗ ਲਿਆਏਗਾ ਯਾਰ। ਯਾਰ ਓਏ ਠਹਿਰ ਜਾ, ਤੂੰ ਬਹੁਤ ਮੰਨਦਾ ਵਾ। ਓਏ ਇਹਦਾ ਬੈਗ ਫੜਾਈ ਮਿੱਠੇ, ਤੈਨੂੰ ਸਟਾਜ ਨਹੀਂ ਕਿਸੇ ਕੋ ਕਰੈਕਟਰ ਬਣਾਇਆ ਬੈਗ ਲੈ ਕੇ ਕਿਉਂ ਚੱਲਦਾ? ਬੈਗ ਫੜਾ ਯਾਰ। ਪਹਿਲਾਂ ਸੁਣੋ ਨਾ ਕਿ ਭਾਜੀ ਮੈਂ ਪਰਸੋਂ ਚੌਥ ਵੀ ਭਲਿਆਂ ਨੂੰ ਵੀ ਪੈਸੇ ਦਿੱਤੇ, ਉਸ ਤੋਂ ਓਏ ਪਹਿਲੇ ਮਿੱਠੇ, ਮੈਂ ਓਏ ਤੂੰ ਖਵਾਨ ਪਾਣ ਗਵਾਨ ਡਿਆ ਆ। ਅਸਤਗਫਾਰ ਭਾਜੀ ਸਾਡੀ ਕਿੰਨੀ ਦੇਰ ਬਾਅਦ ਆਏ ਆ। ਤਰਸ ਜਾਣਾ ਕਿ ਉਸਤਾਦ ਜੀ ਮੈਨੂੰ ਕੋਈ ਹੁਕਮ ਲਾਣ, ਮੈਨੂੰ ਕੁਝ ਕਹਿਣ। ਉਸਤਾਦ ਜੀ ਮੈਂ ਲਿਆਉਂਦਾ ਮਫਰ ਕਰੋ। ਹਲੋ ਯਾਰ, ਹਲੋ ਜੋ ਖਾਣਾ ਖਾ ਅੱਲੇ ਓਏ ਡੁੱਬ ਕੇ ਓਏ ਇਹ ਸ਼ਿਕੰਜਾ ਹੁੰਦਾ ਵਾ, ਸ਼ਿਕੰਜਾ ਹੁੰਦਾ। ਖਾ ਲਓ ਯਾਰ, ਖਾ ਲਓ। ਨਹੀਂ ਉਸਤਾਦ ਕੀ ਜੀ। ਮੇਰੇ ਕੋਲ 1000 ਰੁਪਏ ਨਹੀਂਗਾ? ਨਹੀਂ ਉਸਤਾਦ ਜੀ, ਤੁਸੀਂ ਕਿਹੋ ਜੀ ਗੱਲ ਕਰਦੇ? ਓ ਯਾਰ ਹੈ ਓ ਯਾਰ ਦਿਲ ਤੋੜਤਾ ਉਸਤਾਦ ਜੀ ਦਾ। ਓਏ ਇਹਦਾ ਬੈਗ ਫੜਾਈ ਮਿੱਠੇ। ਕਿਆ ਸਾਰਾ ਸਕ੍ਰਿਪਟ ਹੁੰਦਾ ਵਾ ਯਾਰ। ਸਕ੍ਰਿਪਟ ਨਹੀਂ ਯਾਰ ਮਿੱਠੇ, ਕਿਹੜਾ ਸਕ੍ਰਿਪਟ ਹੈ ਯਾਰ? ਯਾਰ ਮੈਂ ਬਿਆਨ ਹੀ ਨਹੀਂ ਕਰਦਾ ਯਾਰ, ਜਿਹੜਾ ਡੁੱਬ ਕੇ ਮਰਨ ਦਾ ਮਕਾਮ ਯਾਰ ਕਿੱਥੋਂ ਗੱਲ ਸ਼ੁਰੂ ਹੋਈ ਆ, ਸੈਡ ਮੂਡ ਕਰਕੇ ਮੈਨੂੰ ਨਹੀਂ ਪਤਾ ਜਾਣਾ। ਉਸਤਾਦ ਜੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਫਿਰ ਤੇ ਤੁਹਾਨੂੰ ਪਤਾ ਵੀ ਆ। ਤੇ ਡਾਕਟਰ ਸੇ ਰੁਜੂ ਕਰ। ਮੇਰੀ ਦੁਨੀਆ ਉਸਤਾਦ ਕਹਿੰਦੀ। ਆਪਣੀ ਕਸਮ में मूड बड़ा ही तुसी ऑफ करता मेरा उस्ताद। ਹੁਣ ਸਮੋਸੇ ਨੂੰ ना ਹੋਣੀ जाने ਕਿਤੇ कहां से उठ के पता। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਭਰਾਵਾ, ਅਸੀਂ ਤਾਂ ਘਰੋਂ ਪੈਸੇ ਲਿਆ ਹਿਸਾਬ ਕਰਾਉਣ ਡਏ ਆ। ਪਰਸੋਂ ਚੌਥ ਹੀ ਕਿੰਨਾ ਕੁਝ ਮੰਗਾਇਆ, 버ਗਰ ਮੰਗਾਏ, ਲੱਭਾਂ ਤੋਂ ਲੱਭ ਨਾ ਚੁੱਕ। ਉਹ ਥੱਦੀ ਜੀ ਕਰਕੇ ਜੇਲ੍ਹ ਪਾ ਗਿਆ। उस्ताद जी ओ यार एक मिनट उस्ताद जी 500 दे दियो, सिर्फ 500। ਉਹ ਯਾਰ ਇਹ 500 ਸੀ ਜਦੋਂ ਮੈਂ ਇਸ ਟਰੈਕ ਤੇ ਸ਼ੁਰੂ ਹੋਇਆ ਵੇ, ਕਿੰਨੇ ਹੋ ਗਏ? अच्छा 500 दे दबो ना, एक मैं देना वा ਇਹ ਸਾਰੇ ਉਹ ਹੀ ਨੇ। ओ मैं देना, कसम है देना। ओ यार की करते हो? ਉਹ ਨਹੀਂ ओ मैं कहन दे मैं तानू 500 ਦਿਓ। ਉਹ 500 ਦਿਓ ਨਾ, ਕੋਈ ਹਾਲ ਨਹੀਂ। ਐ ਉਹਨੂੰ ਦੇ, ਓਏ ਕਾਸ਼ੀ ਸਮੋਸੇ ਲਿਆ ਕੇ ਤੇ ਮੇਰੇ ਉਸਤਾਦ ਦਾ ਦਿਲ ਕਰਨ ਦੇ। ਦੁੱਧ ਵੀ ਲਿਆ ਨਾਲੇ। ਜਾ ਮੇਰੇ ਉਸਤਾਦ ਨੂੰ ਧਿਆਨ ਨਾਲ ਜਾ ਮੈਂ ਲੱਗਾ ਫਿਰ ਜਾ ਹੁਣ ਮੈਂ ਚੱਲ ਜਾ। ਯਾਰ ਕੀ ਬਾਤ ਹੈ। ਵਾਹ ਵਾਹ ਭਾਈ ਫਿਰ। ਵਾਹ 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 ਵਾਹ। ਜਾ ਯਾਰ ਉਸਤਾਦ ਜੀ ਹੋਰ ਕੁਝ ਖਾਣਾ ਦੱਸੋ। ਇੱਥੇ ਹੋਣ ਕੀ ਆ 500 ਤੂੰ ਜੇਬ 'ਚ ਰੱਖਣਾ, ਫੈਸਲ ਨੂੰ ਨਹੀਂ ਦੇਣਾ, ਹੁਣ ਕਿਸੇ ਨੂੰ ਦੇਣਾ ਨਹੀਂ। ਉਹਨੂੰ ਮੈਂ ਫੜਾਇਆ। ਚਲੋ ਤੂੰ ਲੁੱਟ ਕੋ ਲੈ ਕੇ ਦਿਖਾ ਦੇ। ਹੁਣ ਤੁਸੀਂ ਮੈਨੂੰ 500 ਦੇਣਾ ਤੇ ਤੁਹਾਡਾ ਮੋਬਾਈਲ ਵਾਪਸ ਮਿਲਣਾ। ਤੁਸੀਂ ਜਿਹੜਾ ਮੇਰੇ ਕੋਲ 500 ਲਿਆ ਉਹ ਦਿਓ। ਲਓ ਜੀ। ਜੀ ਤੁਸੀਂ ਕਿਉਂ ਰੰਗਬਾਜ਼ੀਆਂ ਕਰਦੇ ਪਏ ਹੋ? ਕਦੋਂ ਨਾ ਕਰਿਆ ਕਰੋ, ਕੋ ਬੱਚੇ ਦੇਖ ਲਿਆ ਕਰੋ। ਜੇ ਤੁਸੀਂ ਦੇਖ ਲਿਆ ਤਰੀਕਾ ਵਾਰਦਾਤ ਉਹਦਾ, ਇਹ ਮੇਰਾ ਸ਼ਾਗਿਰਦ ਆ, ਉੱਤੋਂ ਰੰਗਬਾਜ਼ ਵੀ ਕਹਿਤਾ ਉਸਤਾਦ ਨੂੰ। ਯਾ ਅੱਲਾ ਮਾਫ। ਇਹ ਹਿਸਾਬ ਕਿਤਾਬ ਆ। ਠੀਕ ਝੱਟ ਪਾਤਾ। ਠੀਕ ਹੈ ਜੀ। ਗਲਤ ਲੱਗਦਾ। ਇਹਦੇ ਨਾਲੋਂ ਮਿੱਠਾ ਨਹੀਂ ਚੰਗਾ। ਉਹ ਮੈਂ ਤਾਂ ਭਾਈ ਤੈਨੂੰ ਮੈਂ ਕਹਾਂ ਤੂੰ ਰੰਗਬਾਜ਼ੀਆਂ ਕਰ ਰਹਾ ਤੇ ਤੂੰ ਰੰਗਬਾਜ਼ ਹੀ ਕਹਿ ਰਿਹਾ ਤੈਨੂੰ ਮੈਂ। ਨਹੀਂ ਰੰਗਬਾਜ਼ ਕੋਈ ਗਲਤ ਲਫ਼ਜ਼ ਗਲਤ ਲਫ਼ਜ਼ ਯਾਰ ਅੱਲਾ ਮੈਨੂੰ ਮਾਫ ਕਰ ਦੇ। ਅੱਲਾ ਜਾਣਦਾ ਉਸਤਾਦ ਜੀ, ਮੈਨੂੰ ਇਹਦੀ ਡੈਫੀਨੇਸ਼ਨ ਦਾ ਹੀ ਨਹੀਂ ਪਤਾ। ਮੈਂ ਤੇ ਤੁਹਾਡੇ ਸ਼ੋਅ ਵੇਖਿਆ ਰੰਗਬਾਜ਼ੀਆਂ ਕਿ ਕਲਰਬਾਜ਼ੀਆਂ। ਨਾ ਕਰਿਆ ਕਰੋ ਉਸਤਾਦ ਜੀ, ਕਸਮ। ਮੈਂ ਕੁਝ ਨਹੀਂ ਕਰਨਾ, ਮੈਂ ਕੁਝ ਨਹੀਂ ਕਿਹਾ। ਖੁਦਾਰਾ ਮੇਰੇ ਹਾਲ ਤੇ ਰਹਿਮ ਕਰੋ। ਹੁਣ ਹਕੂਕੁਲ ਆਬਾਦ ਕਿੱਥੇ ਗਏ ਆ? ਹੁਣ ਕਿੱਥੇ ਹਕੂਕੁਲ ਆਬਾਦ? ਮੈਂ ਲਾਗੇ ਬੈਠਾ ਹੀ, ਮੈਂ ਲਾਗੇ ਬੈਠੇ ਚੋਇਆ ਜਾਣ ਡਿਆ ਯਾਰ। ਯਾਰ ਇੱਕ ਯਾਰ ਬੰਦੇ ਦਾ ਕੋਈ 100 ਕਿਦਾ ਹੁੰਦਾ ਹਿਸਾਬ ਤਾਂ ਵੀ ਬੱਚੇ ਦਾ ਫੜ ਲੈ, ਕੋਈ ਬੰਦੇ ਨੇ ਐਵਰੇਜ ਰੱਖੀ ਹੁੰਦੀ, ਸਾਰੀ ਐਵਰੇਜ ਖਰਾਬ ਕਰ ਦਿੰਦੇ ਯਾਰ। ਉਹ ਇੱਕ ਬਾਪ ਨੇ ਬੇਟੇ ਕੋਲ ਲਿਆ ਜੀ। ਬਾਪ ਡੇਲੀ ਕਹਿਣ ਲੱਗੇ ਤੁਹਾਡੇ ਬਾਪ ਨਹੀਂ ਇਹ ਬਾਪ, ਮੈਂ ਬਾਪ ਨੇ ਮੈਨੂੰ ਫੇਵਰਟ ਕਰ ਲਿਆ ਵਾ। ਯਾਰ ਖੁਸ਼ਕਿਸਮਤ ਆ ਤੂੰ। ਨਹੀਂ ਮੈਨੂੰ ਹੁਣ ਦੱਸੋ, ਹੁਣ ਹਕੂਕੁਲ ਆਬਾਦ ਕਿੱਥੇ ਨੇ? ਇੱਕ ਹੱਥੇ ਤੇ ਤੁਸੀਂ ਜ਼ੁਲਮ ਕਰਨ ਡਏ। ਮਿੱਠੇ ਮੈਂ ਤੈਨੂੰ ਬਾਂਦਰ ਬਣਾ ਦੇਣਾ ਹੀ। ਏਦਾਂ ਦਿਲੀ ਦਾ ਹੱਥ ਨਾ ਕਿ ਮੈਂ ਬਣ ਗਿਆ ਵਾ। ਲੈ ਮੈਂ ਤੈਨੂੰ ਨਾ 10 ਸਕਿੰਟ ਲਈ ਬਾਂਦਰ ਬਣਾਉਣ ਲੱਗਾ। 1 2 3 ਬੋਲ।
ਮੰਗਦਾ ਸੀ। ਬੋਲਾ ਹੁਣ ਕੀ ਆ ਬਾਂਦਰ ਬਣਾਤਾ, ਇਹ ਹੁਣ ਨਿਕਲਣਾ ਕਿੱਦਾਂ ਬਾਂਦਰ? 1000 ਰੁਪਏ ਦੇ ਕੇ ਬਾਂਦਰ। ਹਲ ਚੱਲ ਠੀਕ ਹੋ ਗਏ। ਕਿੰਨੇ ਚ ਬਣਿਆ ਜੀ? ਕਿੰਨੇ ਕੁ ਲੱਗ ਕੇ ਬਾਂਦਰ ਬਣਾਉਣ ਚ? 5000 ਲੱਗ ਗਿਆ ਹੁਣ। ਉਸਤਾਦ ਜੀ ਇਹ ਬਾਂਦਰ ਵੈਸੇ ਨਹੀਂ ਬਣ ਸਕਦਾ ਸੀ। ਹੁਣ 1000 ਦਾ ਕੋਈ ਸਾਡਾ ਕੋਈ ਜੈਬ ਕੂਆ ਕੋਈ ਵਾਪਸੀ ਦੀ ਹੈ ਚਾਂਸ? ਨਾ ਕੁਝ ਖਾਦਾ ਨਾ ਪੀਤਾ, ਤੱਦੀ ਕਰਕੇ ਤੁਹਾਡੇ ਵਿਊ ਪੈਣ ਜਾਂ ਨਾ ਪੈਣ ਅਰਨਿੰਗ ਆਉਣੇ ਤੁਹਾਨੂੰ। ਆਹੋ ਤੁਸੀਂ ਤਾਂ ਮੋਨੇਟਾਈਜ਼ ਫਿਰਨ ਦੇ ਆ। ਤੁਸੀਂ ਤਾਂ ਇਹ ਮੈਂ ਤੁਹਾਨੂੰ ਮੋਨੋਟਾਈਜ਼ ਕਰ ਲਿਆ। ਤੁਸੀਂ ਜੇਬ ਨੂੰ ਵੀ ਐਡਸਨ ਆਪਣਾ ਲਾਇਆ। ਤੇਰਾ ਹਾਂ ਨਹੀਂ ਮੇਰੇ ਤੇਰਾ ਇਕੱਲੇ ਦਾ ਮੇਰੇ ਕੋਲ ਐਡਸੈਂਸ ਲੱਗ ਗਿਆ। ਮੇਰਾ ਮੈਂ ਠੇਕਾ ਨਹੀਂ ਲਿਆ ਤੈਨੂੰ ਪਿੱਛੋਂ ਆ ਰਹੇ ਕਿ ਨਹੀਂ ਆ ਰਹੇ। ਮੇਰੇ ਬੈਗ ਦਾ ਪੇਪਾਲ ਤੁਹਾਡੇ ਕੋਲ ਆ। ਯਾਰ ਦੇਖ ਨੀ ਕਿੱਡੇ ਪੂਰੇ ਤਰੀਕੇ ਨਾਲ ਹੱਥ ਫੜਦਾ ਉਸਤਾਦ ਯਾਰ ਮੇਰਾ ਹੱਥ ਉਹ ਨਹੀਂ ਹੈਗਾ ਉਦਾਂ ਦਾ। ਨਾਜ਼ੁਕ ਆ। ਭਾਈ ਫੈਸਲਾ ਨਾ ਕਰਿਆ ਕਰੋ ਏਦਾਂ ਮੈਨੂੰ। ਔਰ ਰੋਡ ਆਪ ਸਾਈਡ ਹੋ ਗਏ। ਉਹ ਦੇਖੋ ਕਿਆ 19 ਵਾਰ ਟਿਸ਼ੂ ਉਸਤਾਦ ਜੀ। ਕਿਆ ਵਾ bro? ਮੈਂ ਉਹ ਵੈਸੇ ਹੀ ਯਾਰ ਸ਼ੋਅ ਜਿਹੜਾ ਨਾ ਮੇਰੇ ਇਹ ਡੱਬਾ ਕਿੰਨੇ ਦਾ ਹੁੰਦਾ ਵਾ? 230 ਰੁਪਏ ਦਾ ਹੁੰਦਾ ਸਰ ਜੀ। 230 ਰੁਪਏ ਦੇ ਕੋਲ ਲੈ ਕੇ ਡੱਬਾ ਲੈ ਕੇ 250 ਰੁਪਏ ਦੀ ਫੈਸਲ ਦਾ ਡੱਬੇ ਦਾ। ਉਹ ਮੇਰੀ ਗੱਡੀ 'ਚ ਪਿਆ ਬੇਟਾ, ਉਹ ਕੱਢ ਲਿਆ ਨਵਾਂ ਹੀ। ਉਹ ਖੁੱਲੇ ਵੇਲੇ ਤੁਲਵੇਂ ਉਹ ਰੱਖੇ ਆ ਤੁਸੀਂ। ਇਹ ਮਹਿੰਗੇ ਵਾਲੇ ਆ। ਉਹ ਦਾਣੇ ਦਾ ਟਿਸ਼ੂ ਆ ਜਿਹੜਾ ਝਰੀਟਾਂ ਪਾਉਂਦਾ। ਉਹ ਯਾਰ ਉਹ ਬੈਠੇ ਉਹ ਜਿਹੜਾ ਉਸਤਾਦ ਜੀ, ਮੈਨੂੰ ਇੱਕ ਸ਼ੇਰ ਯਾਦ ਆ ਗਿਆ, ਮੈਂ ਕਹਿੰਦਾ ਤੈਨੂੰ 1000 ਰੁਪਏ ਦੇ ਬਦਲੇ ਰੱਬ ਨੇ 10000 ਦੇਣਾ ਸੀ ਅਗਰ ਤੂੰ ਹਾਂ ਨਾ ਕਰਨਾ। ਮਹਿੰਗਣਾ ਨੂੰ ਬੰਦਾ ਵਿੱਚ। ਹੁਣ ਤੇਰਾ ਉਹ ਵੀ ਹੁਣ ਤੇਰੇ ਜਾਣੇ ਦਾ। ਖੁਸ਼ ਤੁਹਾਡਾ ਜੈਬ ਕੂਆ ਵਾ। ਤੁਸੀਂ ਤੁਹਾਡੀ ਉਹ ਜਿਹੜੀ ਹੁੰਦੀ ਨਾ ਕਾਰਵਾਈ ਇਦਾਂ ਹੀ ਹੁੰਦੀ ਆ। ਤੁਸੀਂ ਪਹਿਲੇ ਥੱਦੀ ਸੁੱਟੀ ਆ, ਸਾਰ ਮੁਤਮਿਨ ਕੀਤਾ, ਮੈਂ ਫਿਰ ਗੇਟ 'ਚ ਆ ਗਿਆ। ਮੈਨੂੰ ਪਤਾ ਲੱਗ ਗਿਆ ਮੈਂ ਕਿੱਥੇ ਬੈਗ ਮੈਂ ਕੋਈ ਜਿੱਥੇ ਬੈਗ ਮਫੂਜ਼ ਆ, ਮੈਂ ਉੱਥੇ ਬੈਗ ਵੀ ਦੇਖ ਲਿਆ, ਮੈਂ ਇੱਥੇ ਬੈਗ ਵੀ ਦੇਖ ਲਿਆ, ਮੈਂ ਮਫੂਜ਼ ਹੀ ਨਹੀਂ ਹੈ ਸੈੱਟ ਤੇ ਉਹ ਯਾਰ। ਤੇਰੇ ਕਰਮ ਆ। 1000 ਰੁਪਏ ਦੀ ਖਾਤਰ ਕਹਿ ਰਿਹਾ ਮੈਂ ਅੱਗੇ ਤੋਂ ਸ਼ੋਅ 'ਚ ਨਹੀਂ ਵਿਆਹ ਕਰਨਾ। ਇਹਨੇ ਪੈਸੇ ਵਾਲੇ ਜਿਹੇ ਫਟੀਕ ਹੋਵੇ ਖੁਦਾਰਾ ਤੁਸੀਂ ਵੀ ਕੋ ਹਕੂਕ ਲੋ ਬਾਤ। ਲਓ ਜੀ ਅਸੀਂ ਮੈਂ 1000 ਰੁਪਏ ਮੰਗ ਲਿਆ ਤੇ ਉਹ ਫਟੀਕ ਆ। ਜਿੰਨੇ ਤੈਨੂੰ ਇਹ ਸੁਸ਼ਕਾਬਲ ਬਣਾਇਆ। ਬੇਟੇ ਮੈਂ ਆਪਣਾ ਆਪ ਵੱਢ ਕੇ ਸਿੱਟਦਾ ਮੈਂ ਉਸਤਾਦ ਅੱਗੇ ਭੈੜਿਆ। ਤੂੰ ਬਿੱਲੀ ਦੁੱਧ ਦਿੰਦੀ ਮੈਂਗਣਾ ਪਾ ਕੇ ਬਿਜਲੀ ਨਹੀਂ ਹੋਰ ਸੀ। ਫਿੱਟੇ ਤੇਰਾ। ਬੱਕਰੀ ਤਾਂ ਜੀ ਅੱਧੀ ਦੁਕਾਨ ਮੈਨੂੰ ਕਿਹਾ ਨਾ ਸਾਜ ਮੈਂ ਇੱਥੇ 1000 ਮੇਰਾ ਉਸਤਾਦ ਮੈਨੂੰ ਕਹੇ ਸੀ ਮੈਂ ਆਪਣੀ ਧੌਣ ਲਾ ਕੇ ਦਵਾਂ। ਭਾਜੀ ਹੈ ਕਿਹੜੀ ਹੈ ਧੌਣ? ਪਾ ਰੇਡ ਭਾਈ ਯਾਰ ਧੌਣ ਪਹਿਲੇ ਬਣਾਉਣ ਸਹੀ। ਇਹ ਤੁਹਾਡਾ ਜਿਹੜਾ ਮੋਬਾਈਲ ਹੈ ਨਾ ਉਹ ਲਵੋ ਵਾਪਸ ਲੈ ਕੇ ਦਿਖਾਓ ਰਿਕਵਰੀ 500 ਕਰਾਓ। ਰੁਪਏ ਨੇ ਜਿਹੜਾ ਲਿਆ ਉਹ ਦਵੇ ਤੇ ਮੰਗਾ ਲਈ। ਉਸਤਾਦ ਜੀ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਪਲਕਾਂ ਦੀਆਂ ਪੱਖੀਆਂ ਚੱਲਾਂ। ਇਹ 1000 ਰੁਪਈਆ ਨਹੀਂ ਦਿੰਦੇ। ਤੁਹਾਡੇ ਓਏ ਕਦਮਾਂ ਦੀ ਮਿੱਟੀ ਚੁੱਕ ਕੇ ਚੁੰਮਾ। ਉਸਤਾਦ ਜੀ ਤੁਸੀਂ ਅਜ਼ੀਮ ਆਦਮੀ ਹੋ। 1000 ਰੁਪਏ ਦੀ ਖਾਤਰ ਆਪਣੀ ਉਹ ਔਕਾਤ ਤੇਰੀ ਦਿਖਾ। ਚੈਨ ਦੀ ਕੁੜੀ ਹੋਈ ਹੈ ਤਾਂ ਪਲਕਾਂ ਵਾ। ਓਏ ਤੂੰ ਬੇਅਦਬ। ਬਾਤ ਬਾਮਰਾ ਬੇਦ ਮਿੱਠਾ ਬੁਰੀਆ। ਮੈਂ ਸੱਚੀ ਮੁੱਚੀ ਕਹਿ ਰਿਹਾ ਬੇਟੇ, ਮੈਂ ਆਪਣੇ ਉਸਤਾਦ ਦੀਆਂ ਸਾਵਾਂ ਇੱਕ ਕਰਨਾ। ਦੋ ਜਿਸਮ ਇੱਕ ਜਾਨ ਹੋ ਜਾਈਏ ਮੇਰੀ। ਉਸਤਾਦ ਮੈਨੂੰ ਕਹੇ ਤੁਹਾਨੂੰ ਪਤਾ ਵਾ ਜਿਹੜਾ ਅੱਲਾ ਨੇ ਕਿਹਾ ਹੈ ਕਿ ਮਾਂ ਪਿਓ ਨੂੰ ਕਦੀ ਉਫ ਵੀ ਨਾ ਕਹੋ। ਹਾਂਜੀ ਇਹਦੇ ਪਿੱਛੇ ਲੌਜੀਕ ਕੀ ਚਲੋ ਦੱਸੋ। ਹਾਂਜੀ ਉਸਤਾਦ ਜੀ, ਇਹ ਪੂਰਾ ਸ਼ੇਰ ਹੈ। ਰਾਹ ਪੁਰਾਣਾ ਪਈਏ ਭਾਵੇਂ ਪੈਂਡਾ ਧੂੜ। ਉਹ ਭਾਈਜਾਨ ਨਹੀਂ ਇਹ ਸ਼ੇਰ ਨਹੀਂ ਹੈਗਾ। ਹਾਂਜੀ ਇਹ ਫਲ ਉਹ ਨਹੀਂ ਭਾਈਜਾਨ ਇਹ ਨਹੀਂ ਹੈਗਾ। ਮੈਂ ਜਿਹੜੀ ਗੱਲ ਕਰ ਰਿਹਾ ਨਾ ਉਹ ਹਾਂਜੀ ਇਹਦੇ ਪਿੱਛੇ ਕੀ ਹੋਰ ਹੈ ਗੱਲ ਮੈਂ ਕਰ ਰਿਹਾ ਐਵੇਂ ਨਹੀਂ ਨਸ਼ੇਰਨ। ਮਾਂ ਪਿਓ ਨੂੰ ਉਫ ਨਹੀਂ ਕਹਿਣਾ। ਉਫ ਵੀ ਨਾ ਕਹੋ। ਇਹਦੀ ਡੈਫੀਨੇਸ਼ਨ ਕੀ ਹੈ? ਉਸਤਾਦ ਦੀ ਲਫ਼ਜ਼ ਹੈ ਉਪ ਜਿਹੜਾ ਨਾ ਡੈਫੀਨੇਸ਼ਨ ਕੀ ਇਹਦੀ? ਇਸ ਤੋਂ ਨਹੀਂ ਕਹਿਣਾ ਕਿ ਮਾਂ-ਬਾਪ ਤੁਹਾਡੇ ਸ਼ੱਕ ਨਾ ਕਰਨ। ਉਫ ਨਹੀਂ ਯਾਰ, ਇਹ ਉਫ ਤੋਂ ਮੁਰਾਦ ਹੈ ਕਿ ਤੁਸੀਂ ਸਾਈਡ ਤੇ ਵੀ ਐ ਨਾ ਕਹੋ ਉਫ ਯਾਰ ਕੀ ਹੋਣ ਡਿਆ। ਇਹ ਵੀ ਲਫ਼ਜ਼ ਨਹੀਂ ਕਹਿਣਾ ਤੁਸੀਂ। ਮੇਰੇ ਹਿਸਾਬ ਨਾਲ ਨਾ ਉਸਤਾਦ ਜੀ ਇਹ ਜਿਹੜਾ ਗੱਲ ਹੈ ਨਾ ਵੈਸੇ ਤੇ ਲਾਈਫ ਟਾਈਮ ਦੀ ਗੱਲ ਆ ਲੇਕਿਨ ਖਾਸ ਹੈ ਜਿਹੜੀ ਗੱਲ ਹੈ ਨਾ ਇਹ ਉਦੋਂ ਦੀ ਆ ਜਦੋਂ ਤੁਸੀਂ ਜਵਾਨ ਔਰ ਤੁਹਾਡਾ ਮਾਂ ਪਿਓ ਬੁੱਢਾ ਹੋ ਜਾਏ ਉਦੋਂ ਇਹ ਜ਼ਿਆਦਾ ਲਾਗੂ ਹੁੰਦੀ ਹੈ ਗੱਲ। ਵਕੂਫ ਪਜ਼ੀਰੀ ਉਦੋਂ ਹੋਣ ਦੇ ਚਾਂਸ ਹੁੰਦੇ ਨੇ ਨਾ। ਜਿੰਨੀ ਦੇਰ ਨੂੰ ਤੁਸੀਂ ਜਵਾਨ ਹੋ ਬੱਚਾ ਤੁਹਾਡਾ 10 ਸਾਲ 12 ਸਾਲ 13 ਸਾਲ ਦਾ ਉਹਨੇ ਕੀ ਉਫ ਕਹਿਣੀ ਉਹ ਤੁਹਾਡਾ ਲੜ ਵੀ ਪੈਂਦਾ ਫੜ ਵੀ ਲੈਂਦਾ। ਮੇਰੇ ਹਿਸਾਬ ਨਾਲ ਇਹਦੇ ਪਿੱਛੇ ਲੌਜੀਕ ਮੇਰੇ ਹਿਸਾਬ ਨਾਲ ਕਿ ਜਦੋਂ ਮਾਂ-ਬਾਪ ਦਾ ਜਿਸਮ ਬੁੱਢਾ ਹੋ ਜੇ ਕਮਜ਼ੋਰ ਹੋ ਜੇ ਉਹ ਤੁਹਾਨੂੰ ਉੱਠ ਕੇ ਤੁਰਨ ਜੋਗੇ ਨਾ ਰਹਿਣ ਨਸਣ ਭੱਜਣ ਜੋਗੇ ਨਾ ਰਹਿਣ ਕਮਾਉਣ ਜੋਗੇ ਨਾ ਰਹਿਣ ਮਾਂ ਉੱਠ ਕੇ ਰੋਟੀ ਦੇਣ ਜੋਗੀ ਨਾ ਰਵੇ ਇਹ ਉਦੋਂ ਰੱਬ ਨੇ ਮੇਰਾ ਖਿਆਲ ਜ਼ਿਆਦਾ ਇਹ ਤੁਹਾਡੇ ਤੇ ਲਾਗੂ ਕੀਤਾ ਉਫ ਵਾਲਾ ਜਿਹੜਾ ਕਨਸੈਪਟ ਕਿਉਂਕਿ ਉਦੋਂ ਹੀ ਬਣਦਾ ਵਾ ਉਦੋਂ ਹੀ ਉਹਨਾਂ ਨੇ ਗੱਲਾਂ ਬਾਤਾਂ ਇਦਾਂ ਕਰਨੀਆਂ। ਤੇ ਗੱਲ ਇਹ ਹੈ ਕਿ ਇਹ ਹੁਣ ਇਹਨੂੰ ਸਮਝ ਲਓ ਤੁਸੀਂ ਕਿ ਉਫ ਕਿਦੋਂ ਦਾ ਹਿਸਾਬ ਕਿਤਾਬ ਆ। ਵਾਹ ਵਾਹ ਠੀਕ ਹੈ ਜੀ ਗੱਲ। ਹਾਂਜੀ ਇਹ ਲੌਜੀਕ ਹੀ ਹੈ। ਲੈ ਤੁਸੀਂ 500 ਦੇ ਨਾਲ ਗੋਲ ਗੱਪੇ ਵੀ ਮੰਗਾਈਏ। ਮੈਂ ਕਹਿੰਦਾ ਉਸਤਾਦ ਜੀ ਮੈਂ ਇੱਕ ਤਸਵੀਰ ਵੇਖੀ ਹੈ। ਭਾਜੀ ਇੱਕ ਮਿੰਟ 500 ਆ ਲੈਣ ਦਿਓ ਤੁਸੀਂ ਦੇਖੀ। ਹਾਂਜੀ 500 ਦੇ ਗੋਲ ਗੱਪੇ ਵੀ ਮੰਗਾਈਏ। ਇੱਧਰ ਬਈ ਕੈਸੇ ਹੋ? ਭਾਜੀ ਇਧਰ ਆ ਕਿੱਧਰ ਗਿਆ ਇਸ਼ਕ? ਇਸ਼ਕ ਕਿੱਧਰ ਗਿਆ? ਹਾਂਜੀ ਭਾਜੀ ਪਲਕਾਂ ਕਿੱਥੇ? ਮੈਂ ਪਲਕਾਂ ਤੇ ਬਿਠਾਵਾਂ ਤੁਹਾਨੂੰ।
ਕਿਤੇ ਨਹੀਂ ਉਹ ਵਾਲੀ ਸਿਸਟਮ ਕੈਸਾ ਸੀਰੀਅਸ ਕੀਤਾ ਤੈਨੂੰ ਕਿ ਮਾਂ-ਬਾਪ ਨੂੰ ਬਚਪਨ ਦੇ ਬੁਢਾਪੇ ਦੇ ਵਿੱਚ ਇੰਜ ਤੇ ਇੰਜ ਲਿਆਓ, ਖੱਟਾ ਵੀ ਲਿਆਉਣਾ, ਗੋਲ ਗੱਪੇ ਵੀ ਲਿਆਓ, ਹਲਿਆ ਦੋ ਰਹਿ ਗਏ, ਹੁਣ ਕੋਈ ਹੋਰ ਉਹਦਾ ਪਾਉਣਗੇ ਕਿ ਮਾਂ-ਬਾਪ ਨੂੰ ਇਸ ਤਰ੍ਹਾਂ ਕਰਕੇ ਪਿਆਸ ਨਾ ਛੱਡੋ, ਸਾਇਆ ਵਾ ਠੰਡੇ ਨੇ ਆ ਵਾ ਉਹ ਕਰਨੇ। ਬਾਪ ਨੂੰ ਜਦੋਂ ਜਿਗਰ ਦਾ ਮਸਲਾ ਹੋਵੇ, ਕੋਲੇਸਟ੍ਰੋਲ ਦਾ ਮਸਲਾ ਹੋਵੇ, ਬਿਮਾਰ ਹੋਵੇ, ਕੀ ਪੈਣ ਦੇ ਬਿਲਕੁਲ ਕਰੀਬ ਹੋਵੇ, ਉਦੋਂ ਔਲਾਦ ਦਾ ਹੱਕ ਬਣਦਾ ਉਹਨੂੰ ਗੋਲ ਗੱਪਿਆਂ ਤੋਂ, ਐਸੀ ਵਲਗਰ ਚੀਜ਼ਾਂ ਤੋਂ ਜਿਹੜੀ ਫੈਮਿਲੀ 'ਚ ਬੈਠ ਕੇ ਨਹੀਂ ਹੱਲ ਕਰ ਸਕਦੇ। ਉਹ ਨਹੀਂ, ਤੈਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਬਾਪ, ਤੈਨੂੰ ਚਾਹੀਦਾ 500 ਕੱਢ ਕੇ ਫੜਾ ਦੇਵੇ ਤੇ ਨਾਲ ਕਵੇਂ ਕਿ ਬਾਪ ਸਾਹਿਬ ਆ 500 ਲੈ ਲਓ ਲੇਕਿਨ ਗੋਲ ਗੱਪੇ ਨਾ ਖਾਇਓ, ਕੁਝ ਹੋਰ ਖਾ ਲਓ। ਇੰਜ ਕਰ, ਚਲੋ 500 ਲੁਕੋ ਕੇ ਅੱਗੋਂ ਮੈਨੂੰ ਨਾ ਗੱਲ ਦੱਸ, 500 ਕੱਢ ਕੇ ਦੇ ਕੇ ਫਿਰ ਮੇਰਾ ਡਾਕਟਰ ਬਣ। ਮੈਂ ਦੱਸ ਦੇ ਤੂੰ, ਮੈਂ ਦੱਸਿਆ ਨਾ ਕੁਛ, ਮੈਨੂੰ ਵੀ ਪਿਓ ਨੇ ਬੜੀ ਚਾਹ ਮੈਂ ਚੱਲ ਦੇ ਭਾਜੀ ਮੇਰੀ ਗੱਲ ਸੁਣੋ ਜੀ, ਪਿਓ ਨੇ ਜਦੋਂ ਸ਼ੁਰੂ 'ਚ ਹੀ ਗੋਲ ਗੱਪੇ ਮੰਗਣੇ, ਉਹਨੇ 500 ਨਾਲ ਬਾਅਦ 'ਚ ਵੀ ਕੋਈ ਚੰਗੀ ਚੀਜ਼ ਭਾਈ ਸੁਣਾ। ਓ ਯਾਰ ਮੇਰੀ ਗੱਲ ਸੁਣ, ਪਿਓ ਕਹਿੰਦੇ ਹੁੰਦੇ ਆ, ਪਿਓ ਨੂੰ ਨਹੀਂ ਤੂੰ 500 ਦੇ ਕੇ ਤੇ ਤੂੰ ਕਹਿ ਕਿ ਪਿਓ ਸਾਹਿਬ ਮੈਂ ਤੁਹਾਨੂੰ ਗੋਲ ਗੱਪੇ ਨਹੀਂ ਖਾਣ ਦੇਣੇ, ਮੈਂ ਤੇਰੇ ਕਹਾਂ ਚੱਲ ਇਦਾਂ ਕਰ ਯਾਰ ਤੂੰ ਸ਼ੇਕ ਲਿਆ, ਅੰਬ ਲਿਆ 2 ਚੰਗੇ ਲੈ ਕੇ ਆ, ਸੇਬ ਲਿਆ, ਕੇਲੇ ਮੈਂ ਲਿਆ। ਖਾ ਲਾਂਗਾ। ਤੁਸੀਂ ਰੌਲਾ 500 ਦਾ ਵਾ, ਗੋਲ ਗੱਪੇ ਛੱਡ ਦੇ ਗੁੱਜਰ ਪਾਣ ਜੱਟ ਬਣਿਆ ਨਾ 1000 ਕੱਢਿਆ। ਆਗੇ ਤੁਹਾਨੂੰ 500 ਦਾ ਮਿਲਕ ਸ਼ੇਕ ਮੈਂ ਲਿਆ ਕੇ ਪਿਆਵਾਂਗਾ। ਤੂੰ ਰਹਿਣ ਤੇ ਤੂੰ ਜਾਣਾ ਕਿਉਂ? ਤੁਹਾਡਾ ਕੀ ਉਹ ਪਤਾ ਤੇਰੇ ਹੱਥੋਂ ਪੀਣਾ ਹੀ ਨਹੀਂ ਉਹਨਾਂ ਨੇ। ਨਹੀਂ ਪੀਣਗੇ। ਨਹੀਂ ਪੀਣਾ। ਯਾਰ ਜਦੋਂ ਪਿਓ ਮੰਗਣ ਦੇ ਆ ਤੇ ਦੇ ਨਾ, ਫਿਰ ਇਦਾਂ ਨਾ ਕਰੀ। ਮੈਂ ਤੂੰ ਨਾ ਐਡਾ ਸ਼ੋਖਾ ਬਣ, ਤੁਸੀਂ ਉਹ ਪਿੱਛੋਂ ਬਟਨ ਨੱਪਣ ਵਾਲੀਆਂ ਸਿਗਰਟਾਂ ਦੀ ਡੱਬੀ ਲਿਆਓ, ਫਾਇਦਾ ਕੀ? ਉਹ ਖੰਗ ਨੀਰਾ ਨਹੀਂ ਮੈਂ ਤੇਰੇ ਸਾਹਮਣੇ ਭੇਜਾਂਗਾ। ਮੈਂ ਇਹਨੇ ਸਵਾਲ ਕੀਤੇ। ਤੂੰ 500 ਦੇਣਾ, ਮੈਂ ਇਹਦੇ ਚ ਪਾ ਕੇ ਤੱਤੀ ਵੱਡੀ ਕਰ ਲਾਂਗਾ। ਦਿਓ ਦਾਲਾ ਜੀ, ਅੱਲਾਹ ਕੇ ਖੈਰ ਕਿਉਂ ਨਹੀਂ, ਪਿਓ ਨੇ ਮੰਗੇ ਆ, ਸਾਡੀ ਵਾਰੀ ਪਿਓ ਨੇ ਮੰਗੇ ਸੀ, ਹੁਣ ਪਿਓ ਹੋਰ ਹੋ ਗਿਆ। ਪਿਓ ਹੁਣ ਰੱਜਣ ਹੀ ਨਹੀਂ ਦਿਆ, ਕੀ ਕਰੀਏ ਪਿਓ ਨੂੰ? ਤੁਸੀਂ ਪਿਓ ਨੂੰ ਇੱਕ ਮੁੰਡੇ ਨੂੰ ਗੇਮ ਪਾਤੀ, ਹੁਣ ਦੂਜੇ ਨੂੰ ਤੇ ਜਾਣ ਦਿਓ। ਮੈਨੂੰ ਤੇਰਾ ਵੀ ਦਰਦ ਆ ਮਿੱਠੇ। ਓਏ ਅਗਲੇ ਹਾਲ ਵੀ ਹੋਣਾ, ਪਿਓ ਨੇ 500 ਲਫ਼ਜ਼ ਯਾਦ ਕੀਤੇ ਜਿਹਨੂੰ ਗੇਮ ਪੈਣ ਡਈ ਆ। 500 ਦਿਓ ਨਾ, ਮੈਂ ਨਹੀਂ ਯਾਦ ਦਿੱਤਾ। ਨਹੀਂ 1000 ਰੁਪਇਆ ਬੜਾ ਹੁੰਦਾ, ਹੁਣ ਪਿਓ ਖਰਾਬ ਕਰ ਲਈ ਉਹ ਪੈਪਾਂ ਵਾਲੇ ਯਾਰ ਕਲੱਬ ਚ। ਤੈਨੂੰ ਉਧਰ ਹਿਸਾਬ ਤੂੰ ਕਿਉਂ ਕਰ ਰਿਹਾ? ਉਹਦੇ ਕੋਲ 1000 ਤੇਰਾ ਨਹੀਂ, ਤੂੰ ਆਪਣੇ 500 ਨਾਲ ਤੇਰਾ, ਤੂੰ ਮੇਰੇ ਨਾਲ ਰਾਬਤਾ ਰੱਖ, ਬਾਕੀ ਛੱਡ ਦੇ ਵੀ ਮੈਨੂੰ ਕਿਧਰੋਂ ਕੀ ਮਿਲ ਰਿਹਾ ਕੀ ਨਹੀਂ ਮਿਲ ਰਿਹਾ। ਉਹਨਾਂ ਅੱਲਾ ਦਾ ਸ਼ੁਕਰ ਆ। 500 ਦੇਣਾ ਯਾਰ, ਦੇਣਾ ਇਕੱਠਾ 1500 ਹੋਵੇ, ਫਿਰ ਕੁਝ ਕਰੀਏ ਹਿਸਾਬ ਦਾ। ਯਾਰ ਤੁਸੀਂ ਆਪਣੇ ਬੰਦੇ ਦਾ ਸਾਥ ਦੇਈ ਦੋ, ਤੁਸੀਂ ਉਹਨਾਂ ਨਾਲ ਰਲੇ। ਉਹ ਯਾਰ ਦੇ ਯਾਰ, ਤੂੰ ਕਿਉਂ ਦੱਸਦਾ ਪਿਆ ਯਾਰ? ਤੁਸੀਂ ਦਿੱਤਾ ਜੋ ਮਿੱਠੇ ਦਾ 1000 ਜਾਣੇ ਕਿਦਾਂ ਚੜਚੜਾ ਜੀ, ਮੈਂ ਪਰ ਕੱਟ ਤੇ ਬੈਠਾ ਵੀ ਉਹਨੇ ਮੇਰਾ ਪਿਓ ਕਹੇ ਤੇ ਮੈਂ ਸੁੱਤਾ ਉੱਠ ਕੇ ਆਵਾਂ। ਇਹ ਤੂੰ ਨਾ ਫਰਮਾਨੇ ਦੇ ਦੁਬਰੇ ਚਾਹੁੰਦੇ ਆ, ਮੈਂ ਪੈਸੇ ਦੇ। ਨਹੀਂ ਨਾ ਫਰਮਾਨ ਨਹੀਂ, ਅਸੀਂ ਸਤਾਰ ਚਲੋ ਕੱਢੋ ਦੇ ਮੈਨੂੰ ਧੋ ਕੇ ਪੀਵਾਂਗੇ ਅਸੀਂ। ਕੱਢੋ ਸ਼ਾਬਾਸ਼। ਨਿੱਤੇ ਜਿਹਾ ਪਰਸ ਕੱਢੋ ਜਰਾ ਵਿੱਚੋਂ, ਹੈ ਅਸੀਂ ਛੰਨ ਕਰਕੇ 1000 ਸੁੱਟੇ ਨਾ। ਮੂੰਹ 'ਚ ਕੀ ਕਹਿੰਦੇ ਆ? ਮਾੜਾ ਹੀ ਕਹਿੰਦੇ ਆ ਪਿਓ ਨੂੰ, ਸਭ ਨੂੰ ਪਤਾ ਕਿੰਨਾ ਮੈਂ 500 ਬਕਾਇਆ ਦਿੰਦਾ, ਮੈਂ 1000 ਦੇ। 450 ਦੁਬਾਰਾ ਲੈ ਲੈਣਾ, 50 ਲੈ ਲੋ, ਆ ਫੜੋ। ਉਹ ਯਾਰ ਦਾਨਸ਼ ਕੀ ਚਵਲਾ ਮਾਰ। ਪਿਓ ਕੋ ਸਾਈਕਲ ਖੜਾ ਕੀਤਾ, 50 ਦੇ। ਨਹੀਂ ਮੇਰੇ ਕੋਲ ਨਹੀਂ ਹੈ 500। ਆ ਚੱਲ ਮੈਂ ਤੇਰੇ ਕੋਲ ਲੈਣੇ ਸਾਡੀ ਵੈਸੇ ਪਹਿਲੇ ਵੱਡਿਆਂ ਕੋਲੋਂ ਲਈਦੇ ਆ ਤੁਸੀਂ, ਮੈਂ ਤੇ ਉਹਦੇ ਦੇ ਨਾ 1000 ਮੇਰੇ ਵੱਲ ਨਹੀਂ ਆਣਾ। 1000 ਦੇ ਨਾਲ 500 ਬਾਕੀ। ਹਾਂ ਯਾਰ ਤੂੰ 1000 ਦੇ ਦੇ ਨਾ ਤੂੰ। ਮੈਨੂੰ ਤੁਹਾਡੇ ਤੇ ਤਬਾਰ ਹੀ ਓਏ ਵਾਲਾ ਪਹਿਲੇ ਫੜ ਲਾ, ਤੂੰ ਵਾਲੇ ਫੜ। ਉਹਨੂੰ ਇਦਾਂ ਕਿਉਂ ਲੱਗਣੇ ਵੀ ਟਿਕਟ ਸਾਡੇ ਪੱਲੇ ਉਹ ਤੋਂ ਗਈ ਨਹੀਂ। ਯਾਰ ਓ ਯਾਰ ਵਾਲਾ ਪਹਿਲੇ ਉਹਦੇ ਦੇ ਦੇ ਯਾਰ। ਤੇ ਰੱਖਿਆ ਸੀ ਲੈ ਗਏ। ਉਸਤਾਦ ਕੀ ਜੀ, ਕੁਛ ਘਟ ਗਿਆ ਵਾ? ਉਹ ਯਾਰ ਲੱਗ ਗਿਆ ਨਾਲੋਂ। ਚੱਲ ਗਿਆ ਉਸਤਾਦ ਜੀ। ਮੇਰੀ ਗੱਲ ਸੁਣ ਲੈ, ਸਾਜ ਜੀ ਬਾਅਦ ਚ ਗਈ। ਉਸਤਾਦ ਜੀ ਮੈਂ ਤੁਹਾਡੇ ਨਾਲ ਉਹ ਤੱਲਾ ਠਹਿਰ ਜਾ ਯਾਰ, ਤੱਲਕ ਨੂੰ ਛੱਡ ਦੂੰ। ਇਹ ਤੂੰ 500 ਦੇ ਤਲੇ ਹਮਸਾਇਆਂ ਦੇ ਹਕੂਕ ਤੁਹਾਨੂੰ ਪਤਾ ਕੀ ਹੁੰਦੇ ਨੇ? ਉਹਨੂੰ ਦੱਸੋ ਉਸਤਾਦ ਜੀ, ਮੈਂ ਪੁਰਬਾਸ਼ਾ ਹੋ ਰਹਿ ਗਿਆ ਬਸ। ਫਿਰ ਅਸੀਂ ਨਿਕਲ ਗਏ ਇੱਧਰ ਉੱਧਰ। ਅਸੀਂ ਰਾਜ਼ੀ ਹਾਂ ਤੁਹਾਡੇ ਤੋਂ, ਲੇਕਿਨ ਉਸਤਾਦ ਜੀ ਮੈਂ ਅੱਜ ਤੋਂ ਬਾਅਦ ਤੁਹਾਡੇ ਨਾਲ ਤਲਕ ਨਹੀਂ ਰੱਖਣਾ ਕੋਈ ਵੀ। ਖਤਮ। ਤੇਰੇ ਨਾਲ ਦਾ ਘਰ ਹਮਸਾਇਆ ਭੁੱਖਾ ਹੋਵੇ, ਤੂੰ ਖਾਂਦਾ ਹੋਵੇ। ਜਦੋਂ ਮੈਂ ਭੁੱਖਾ ਸੀ ਹਮਸਾਏ ਨੇ ਵੀ ਨਹੀਂ ਮੈਨੂੰ ਦਿੱਤਾ ਕੁਝ। ਸਾਬ ਰੱਬ। ਨਹੀਂ ਹੁਣ ਉਹਦੇ ਕੋਲ ਉਹਦੀ ਆਪਣੀ ਪੁੱਛ ਹੋਣੀ ਹੈ, ਤੂੰ ਆਪਣਾ ਦੇਖਣਾ ਮੈਂ ਕਹਿੰਦਾ ਉਹ ਆਪਣੀ ਪੁੱਛ ਹੋਵੇ, ਮੇਰੀ ਆਪਣੀ ਪੁੱਛ ਜੀ। ਹੋਵੇ। ਤੁਸੀਂ ਆਪਣਾ ਹਿਸਾਬ ਕਿਤਾਬ ਦੇਖੋ। ਮੈਂ ਆਪਣਾ ਹਿਸਾਬ ਕਰਾ ਵੇਖਣਾ, ਹਮਸਾਇਆ ਆਪਣਾ ਦੇ ਕੇ। ਹਮਸਾਏ ਦੇ ਕਿੰਨੇ ਹਕੂਕ ਨੇ? ਜਿੰਨੇ ਵੀ ਨੇ ਉਹਨੂੰ ਨਹੀਂ ਅਸੀਂ ਨਜ਼ਰ ਨਹੀਂ ਆਏ ਉਹਨੂੰ। ਇਹ ਜੀ ਗੁਨਾਹਗਾਰ ਹੈ, ਇਹਨੇ ਨਹੀਂ ਗੁਨਾਹ। ਹਮਸਾਏ ਨੂੰ ਅਸੀਂ ਨਜ਼ਰ ਨਹੀਂ ਆਏ। ਓਏ ਬਾਪ ਅੱਗੇ ਜ਼ਬਾਨ ਚਲਾਉਂਦੇ ਈ। ਇੱਕ 500 ਦੀ ਖਾਤਰ ਅਮਾਨ ਤੋਂ ਖਾਰਜ ਹੋ ਰਹੇ ਨੇ। ਓਏ ਹੋਏ ਉਸਤਾਦ ਜੀ ਇਹ ਜ਼ਿਆਦਤੀ ਨਾ ਕਰੋ। ਅਸੀਂ ਮਾੜਿਆਂ ਕੋਲੋਂ 500 ਹੈ ਤੇ ਇੱਕ ਵੱਡਾ ਮਗਰਮੱਛ 1000। ਮੈਂ ਪੈਸੇ ਦੀ ਕਰਕੇ ਗੱਲ ਨਹੀਂ ਕਰ ਰਿਹਾ, ਇੱਕ ਮੇਰੀ ਗੱਲ ਯਾਦ ਰੱਖਣਾ। ਕਰ ਦੇਗਾ ਇਹਦਾ ਉਹਦੇ ਨਾਲ ਕੋਈ ਕੁੰਡਾ। ਮੈਂ ਪਹਿਲੇ ਗੱਲ ਕੀਤੀ ਨਾ, ਮਾਂ-ਬਾਪ ਉਫ ਨਾ ਕਰੋ, ਉਹ 100% ਮੈਂ ਸਹੀ ਗੱਲ ਕੀਤੀ। ਉਹ ਮੈਂ ਕੋਈ ਇਹਦੇ 500 ਦੇ ਇੰਚ ਰੱਖ ਕੇ ਨਹੀਂ ਕੀਤੀ। ਖਬਰਦਾਰ ਕਿਸੇ ਨੇ ਸੋਚਿਆ ਕਿ ਮੈਂ ਉਹ ਕਾਮੇਡੀ 'ਚ ਗੇੜਾ ਦੇ ਰਿਹਾ। ਨਾ ਉਹ ਜੈਨੂਇਨ ਗੱਲ ਆ, ਹੁਣ ਵੀ ਜੈਨੂਇਨ ਗੱਲ ਕਰ ਰਿਹਾ। ਉਹ ਪੋਰਸ਼ਨ ਲੈਦਾ ਰੱਖਣਾ ਦਿਮਾਗ 'ਚ, ਇਹ ਪੋਰਸ਼ਨ ਲੈਦਾ ਰੱਖਣਾ। ਬਾਕੀ ਮੈਂ ਬੜੇ ਹਮਸਾਇਆ ਭੁੱਖਾ ਸੌ ਜੇ ਤੇ ਖਾ ਕੇ ਸੋਵੇ। ਮੇਰੇ ਕੋ ਵਿਗੜੇ ਉਹਦਾ, ਮੈਂ ਕੀ ਕਰਾਂ? ਉਹਨੂੰ ਚਾਹੀਦਾ ਕਿ ਖਾ ਕੇ ਸੋਵੇ। ਸੁਣ ਲਾ, ਹੋ ਸਕਦਾ ਡਾਈਟ ਤੇ ਹੋਵੇ। ਤੇਰਾ ਹਮਸਾਇਆ ਦਿਹਾੜੀ ਨਾ ਲੱਗੇ ਵਿਚਾਰਾ, ਭੁੱਖਾ ਗੁਰਬਤ ਨਾ, ਉਹਦੇ ਕੋ ਖਾਣ ਦੇ ਪੈਸੇ ਨਾ ਹੋਣ,
ਤੂੰ ਆਪਣੇ ਘਰ ਕੁੱਤੇ ਨੂੰ ਵੀ ਚੰਗਾ ਖਾਣਾ ਖਵਾ ਰਿਹਾ ਹੋਵੇਂ ਹਾਂ ਆਪ ਤੇ ਲੈਦਾ ਗੱਲ ਤੇਰਾ ਕੁੱਤਾ ਵੀ ਚੰਗਾ ਖਾਣਾ ਖਵਾ ਹਮਸਾਇਆ ਤੇਰਾ ਤੈਨੂੰ ਉਹ ਤੈਨੂੰ ਪਤਾ ਹੈ ਕਿੱਡਾ ਵੱਡਾ ਪਾਪ ਆ ਠੀਕ ਹੈ ਜੀ ਅੱਜ ਤੋਂ ਬਾਅਦ ਮੈਂ ਕੁੱਤੇ ਨੂੰ ਨਹੀਂ ਪਾਉਂਦਾ ਅੱਜ ਤੋਂ ਬਾਅਦ ਤੁਸੀਂ ਹਮਸਾਇਆ ਦਾ ਖਿਆਲ ਕਰਨਾ ਮੈਂ ਕੁੱਤੇ ਨੂੰ ਵੀ ਨਹੀਂ ਪਾਉਂਦਾ ਨਹੀਂ ਹਮਸਾਇਆ ਦਾ ਖਿਆਲ ਕਰਨਾ ਉਹ ਮੇਰਾ ਕਰੇਗਾ ਮੈਂ ਉਹਦਾ ਕਰਾਂਗਾ ਗਿਵ ਐਂਡ ਟੇਕ ਚਲੋ ਉਹ ਭਾਜੀ ਉਹਦਾ ਫੇਰ ਯਾਰ ਤੈਨੂੰ ਅੱਲਾ ਦੇ ਰਿਹਾ ਉਹ ਇੱਕ ਮਿਸਾਲ ਮਾੜਾ ਵਾ। ਉਹਨੂੰ ਵੀ ਦੇ ਰਿਹਾ ਅੱਲਾਹ ਨਹੀਂ ਸਭ ਨੂੰ ਦਿੰਦਾ ਤੈਨੂੰ ਕਿੱਦਾਂ ਪਤਾ ਐਦਾਂ ਐਵੇਂ ਤੇ ਤੈਨੂੰ ਤੁਹਾਨੂੰ ਕਿੱਦਾਂ ਪਤਾ ਕਿ ਭੁੱਖਾ ਸੁੱਤਾ ਹੈ ਮੈਂ ਦੇਖਿਆ ਤੇਰੀ ਪੂਰੀ ਗਲੀ ਮੈਨੂੰ ਤੇਰੀ ਗਲੀ ਦਾ ਨਹੀਂ ਤੇ ਪਤਾ ਤੁਹਾਨੂੰ ਮੇਰਾ ਨਹੀਂ ਪਤਾ ਮੇਰਾ ਨਹੀਂ ਪਤਾ ਤੈਨੂੰ ਰੱਬ ਦੇ ਰਿਹਾ ਤੂੰ ਮੀਸਰਾ ਬਣ ਕੇ ਉਸੇ ਗਲੀ 'ਚ ਰਹਿ ਰਿਹਾ ਕਿਰਾਇਆ ਬਚਾਉਣ ਦੀ ਖਾਤਰ ਸਮਝ ਆ ਰਹੀ ਹੈ ਆਹ ਹਾਂ ਉਹ ਨਾਲ ਦਾ ਜਿਹੜਾ ਵਿਚਾਰਾ ਉਹ ਮਾੜਾ ਮੈਂ ਦੇਖਿਆ ਉਰਲਾ ਘਰ ਜਿਹੜਾ ਨਾਲ ਹੀ ਦੇ ਅੱਗੇ ਉਹਨਾਂ ਦੇ ਘਰਾਂ ਦੇ ਸਾਲਣ ਵਿਚਾਰਿਆਂ ਦੇ ਘਰ ਨਹੀਂ ਹੁੰਦਾ ਬਾਹਰ ਤੈਨੂੰ ਇੰਨਾ ਕਹਿ ਰਿਹਾ ਤੂੰ ਉਹਨਾਂ ਦਾ ਖਿਆਲ ਰੱਖ ਲਈ ਮੈਂ ਖਿਆਲ ਰੱਖਾਂ ਓਕੇ ਓਕੇ ਹੋ ਗਿਆ ਦੈਟਸ ਆਲ ਓਕੇ ਲਓ ਜੀ ਹਾਂ ਬਸ ਅੱਲਾ ਖੈਰ ਮੈਂ ਮੌਲਾਨਾ ਤਾਰਿਕ ਜਮੀਲ ਸਾਹਿਬ ਸੁਣੇ ਆ ਸ਼ਬੀਰ ਹੁਸੈਨ ਹਾਫਜ਼ਾਬਾਦੀ ਸਾਹਿਬ ਸੁਣੇ ਆ ਮੌਲਵੀ ਟੋਕਾ ਤੱਕ ਸੁਣਿਆ ਲੇਕਿਨ ਜੋ ਇਹਨਾਂ ਦੀ ਜ਼ੁਬਾਨ ਚ ਅਸਰ ਆ ਨਾ ਮਾਸ਼ਾਅੱਲਾ ਔਰ ਇਦਾਂ ਉਹਨਾਂ ਨੇ ਵੀ ਨਹੀਂ ਪੈਸੇ ਕਢਾਏ ਮਾਂ-ਬਾਪ ਦੀ ਗੱਲ ਸੁਣਾ ਕੇ ਉਸ ਤੋਂ ਲੈ ਕੇ ਦੇਖਦਾ ਉਸ ਤੋਂ ਲੈ ਕੇ ਇਹ ਤੱਕ ਸਾਰਾ ਕੁਝ ਬਿਆਨ ਕਰਕੇ ਅਸੀਂ 1500 ਉਹ ਭੈਣ ਅੱਜ ਮਾਸ਼ਾਅੱਲਾ ਸਾਰਾ ਸ਼ੋਅ ਸਾਡਾ ਅੱਛਾ ਹੋ ਗਿਆ ਖੁਸ਼ ਨਸੀਬ ਹੈ ਤੂੰ ਮਿੱਠੇ ਕਸਮ ਵਾਲੀ ਗੱਲ ਹੈ ਮੈਂ ਕਹਿੰਦਾ ਮੇਰੇ ਵਾਲਦ ਸਾਹਿਬ ਹੋਣ ਉਹ ਮੇਰੇ ਕੋਲ ਰੋਜ਼ਾਨਾ ਮੰਗਣ ਪੈਸੇ ਮੈਂ ਰੋਜ਼ਾਨਾ ਦਵਾਂ ਉਹ ਪਾਲ ਕੇ ਛੱਡਣ ਮੈਂ ਫੇਰ ਦਵਾਂ ਅੱਬਾ ਜੀ ਪਾਲ ਕਾਸ਼ੀ ਨੂੰ ਬੁਲਾ ਦਰਾ ਉਹਨੂੰ ਕਹਿ ਕਿ ਉਹ ਛੋਟੀ ਬੂੰਦੀ ਤੇ ਪੋਪਟ ਲੈ ਗਿਆ ਬੱਚਿਆਂ ਨੂੰ ਵੰਡੀਏ ਰੁਪਈਆ 1000 ਦਿਓ ਪੋਪਟ ਤੇ ਬੂੰਦੀ ਮੰਗਾ ਕੇ ਬਦਾਨਾ ਪੋਪੜ ਨਹੀਂ ਸ਼ੱਕਰ ਪਾਰੇ ਗਈ ਆ ਸ਼ੱਕਰ ਪਾਰੇ ਪੋਪਟ ਬਦਾਨਾ ਨਮਕ ਪਾਰੇ ਤੇ ਬਦਾਨਾ ਹਾਏ ਹਾਏ ਪਰ ਬੱਚਿਆਂ ਨੂੰ ਵੰਡੀਏ ਔਰ ਸਾਡੇ ਸਾਰਿਆਂ ਦੀ ਖੈਰ ਹੋਵੇ 1000 ਰੁਪਇਆ ਤੂੰ ਦੇ ਦੇ ਔਰ ਅਗਰ ਤੂੰ ਨਹੀਂ ਦੇਂਗਾ ਤੇ ਤੂੰ ਦੇਖ ਲੈ ਵੀ ਤੂੰ ਕੀ ਨਹੀਂ ਚਾਹ ਰਿਹਾ ਕਿ ਸਾਡੇ ਕਿਤੇ ਖੈਰ ਨਾ ਹੋਵੇ ਸਾਬਤਾ ਔਰ ਮੋਬਾਈਲ ਵੀ ਤੇਰਾ ਹਲੇ ਹਰਾਸਾ ਹੁੰਦਾ ਨਹੀਂ ਉਹਦੀ ਲੈਦਾ ਗੱਲ ਇਹ ਮੋਬਾਈਲ ਨਹੀਂ ਇਹਦਾ ਕੋਈ ਅੱਲਾ ਮਾਫੀ ਦੇਵੇ ਮੈਂ ਇਹ ਨਹੀਂ ਕਰ ਰਿਹਾ ਕਿ ਇਹਨੂੰ ਮੈਂ ਗੇੜੇ 'ਚ ਲਿਆ ਰਿਹਾ ਇਹਨੂੰ ਮੈਂ ਕਹਿੰਦਾ ਅੱਜ ਅੱਛੀਆਂ ਗੱਲਾਂ ਹੋ ਰਹੀਆਂ ਨੇ ਅੱਜ ਅਸੀਂ ਸ਼ੋਅ ਕਾਮੇਡੀ ਨਹੀਂ ਕਰ ਰਹੇ ਤੇ ਅੱਜ ਅਸੀਂ ਨਹੀਂ ਅੱਛਾ ਪੈਸਾ ਤਾਂ ਬਣਦਾ ਵਾ ਅੱਜ ਕਾਮੇਡੀ ਬੂੰਦੀ ਨਹੀਂ ਪੋਪਟ ਤੇ ਬਦਾਨਾ ਅੱਜ ਕਾਮੇਡੀ ਬੱਚਿਆਂ ਨੂੰ ਵੰਡੀਏ ਬਾਹਰ ਥੋੜਾ ਪੈਕਟ ਬਣਾ ਕੇ 1000 ਰੁਪਏ ਦੇ ਲਿਆ ਕੇ 500 ਦੇ ਪੋਪਟ ਲਿਆਈ 500 ਦਾ ਬਦਾਨਾ ਠੀਕ ਹੋ ਗਿਆ ਦੇ 1000 ਰੁਪਏ ਉਸਤਾਦ ਜੀ ਮੈਂ ਅੱਛਾ ਕੰਮ ਹੈ ਜੀ ਬਹਿਸ ਨਹੀਂ ਕਰਨੀ ਅੱਛਾ ਕੰਮ ਹੈ ਅੱਲਾਹ ਖੈਰ ਅੱਲਾਹ ਦੰਦਿਆਂ ਨੂੰ ਦੰਦਾ ਮਾਲਕ ਨੇ ਬੇਭਾਰ ਰੰਗ ਲਾ ਉਹਦੇ ਨਾਲੋਂ ਗਰਮ ਗਰਮ ਜਲੇਬੀਆਂ ਵੀ ਸਾਜੀ ਉਹ ਨਹੀਂ ਪੋਪਟ ਨੂੰ ਪੋਪਟ ਬਦਾਨਾ ਜਿਹੜੇ ਬੱਚਿਆਂ ਨੂੰ ਵੰਡਦਾ ਕਹਿੰਦਾ ਫਿਰ ਬੱਚਿਆਂ ਨੂੰ ਵੰਡੋ ਕੀ ਹੋ ਗਿਆ ਸਰ ਇਹ ਬੜੀ ਅੱਛੀ ਗੱਲ ਹੈ ਮੈਂ ਤਾਂ ਕਿ ਅੱਲਾਹ ਪਾਕ ਸਾਡੀ ਅੱਲਾ ਯਾਰ ਕਿਤੇ ਬੁਰੇ ਮੂੰਹ ਨਾਲ ਦਿੱਤੇ ਬੱਚਿਆਂ ਦੇ ਬਾਰੇ ਦੋ ਜੁੜੇ ਨੇ ਕੋਈ ਯਾਰ ਮੈਂ ਚਪੇੜ ਮਾਰ ਨਹੀਂ ਦੇ ਯਾਰ ਤਾਂ ਆਪਾਂ ਕਰਦੇ ਰਹਿੰਦੇ ਹੋ ਯਾਰ ਜਾ ਬੱਚਿਆਂ ਦਾ ਵੰਡਣੀ ਮੈਂ ਕੱਲ ਬੱਚਿਆਂ ਦਾ ਹੀ ਵੰਡੂਗਾ ਕੀ ਹੋ ਅੱਲਾਹ ਗਿਆ ਤਾਲਾ ਦੀ ਜ਼ਾਤ ਉਹ ਬੱਚੇ ਇੱਥੇ ਹੈਗੇ ਭਲਾ ਬਾਹਰ ਨਹੀਂ ਹੈਗੇ ਹਾਂ ਦੇਖੇ ਕਦੀ ਤੂੰ ਨਹੀਂ ਕਦੇ ਫੇਰ ਐਵੇਂ ਪਾਗਲ ਨਹੀਂ ਬੱਚੇ ਤੁਸੀਂ ਆਵਾਜ਼ ਲਾਉਣੀ ਬੱਚੇ ਬੇਭਾਏ ਨੇ ਇੱਕ ਵਾਰੀ ਕੋਈ ਨਹੀਂ ਮੈਨੂੰ ਹੋਣਾ। ਦੱਸ ਦੋ ਨਾ ਕੁੱਲ ਕਿੰਨੇ ਚਾਹੀਦੇ ਫਿਰ ਅੱਗੇ ਤੋਂ ਪ੍ਰੋਗਰਾਮ ਸਮੂਥ ਚੱਲਣ ਜ਼ਰਾ ਨਹੀਂ ਤੇ ਉਹ ਸਾਜੀ ਉੱਥੇ ਜਾ ਕੇ ਬਣਦਾ ਨਹੀਂ ਯਾਰ ਭਲਾ ਕੀ ਗੱਲ ਗੱਡੀ ਤੇ ਚੱਲਦੇ ਆ ਅੱਲਾ ਉਹ ਕੈਮਰਾ ਨਾਲ ਲਈਏ ਉਸਤਾਦ ਜੀ ਗੱਡੀ ਤੇ ਚੱਲਦਾ ਕੈਮਰਾ ਨਾਲ ਲੈਣਾ ਮੈਂ ਉੱਥੇ ਜਾ ਕੇ ਵੰਡਣਾ ਆਪਣੀ ਕਿਰਾਏ ਵਾਲੇ ਦਾ ਫੋਨ ਆਇਆ ਜੀ ਰਾਤੀ ਮਿੱਟਾ ਤਾਂ ਤੂੰ ਜਿੱਚੇ ਵਟੀ ਤੈਨੂੰ ਕੀ ਗੱਲ ਆ ਵੀ ਪੋਪੜ ਤੇ ਬਦਾਨਾ ਬੱਚਿਆਂ ਨੂੰ ਵੰਡਣਾ ਸੀ ਲੇਕਿਨ ਸਾਡੇ ਬੱਚਿਆਂ ਦਾ ਹਜ਼ਾਰ ਰੁਪਏ ਗੈਪ ਆ ਕਰਤਾ ਤੂੰ ਡੁੱਬ ਕੇ ਮਰ ਜਾ 1000 ਦੇ ਕੇ ਮਰਨ ਵਾਲਾ ਆ ਇੱਧਰ ਵੇ 500 ਦਿੱਤਾ ਬੈਠੇ ਜੀ, ਇਹ ਪਿਛਲਾ- ਉਹ ਤੂੰ 500 ਕੁਵੈਤੀ ਦੇਤਾ ਵਾ ਤੂੰ ਵੀ ਇੱਥੇ ਦਾ ਦਿੱਤਾ ਵਾ ਤੇ 1000 ਨਾਲ ਤੇ ਵੱਧ ਹੀ ਹੈ ਨਾ ਅਗਲੀ ਗੱਲ ਹੈ ਪ੍ਰੋਗਰਾਮ ਦਾ ਟਾਈਮ ਥੋੜਾ ਰਹਿ ਗਿਆ ਕਾਲੂ ਸਾਹਿਬ ਜਿਹੜੇ ਰਿਸ਼ਤੇਦਾਰ ਹੁੰਦੇ ਨਾ ਇਹਨਾਂ ਤੇ ਸਿਲਾ ਰਹਿਮੀ ਕਰਨੀ ਚਾਹੀਦੀ ਹੈ ਬਿਲਕੁਲ ਰਿਸ਼ਤੇਦਾਰਾਂ ਦੇ ਹਾਂਜੀ ਮੈਂ ਜਾਂ ਸਾਜੀ ਇੱਕ ਮਿੰਟ ਮੈਨੂੰ ਕੰਮ ਯਾਦ ਆ ਗਿਆ ਟਾਈਮ ਸੀਗਾ ਕਿ ਬੰਦਾ ਨਿਕਲ ਹੋਇਆ ਤੇ ਮੈਂ ਆਉਂਦਾ ਜਰਾ ਕਾਲੂ ਸਾਹਿਬ ਇੱਥੇ ਵਾਪਸ ਆ ਜਾਓ ਨਹੀਂ ਤੇ ਤੁਸੀਂ ਫਿਰ ਇੱਥੇ ਵਾਪਸ ਉਸਤਾਦ ਜੀ, ਕਦੀ ਵੀ ਨਹੀਂ ਆਇਆ ਜਾਣਾ ਵਾਪਸ ਤੇਰੇ ਕੋਲ ਯਕੀਨ ਕਰੋ ਮੈਂ ਕਹਿੰਦਾ ਤੇਰੇ ਕੋਲ ਕਦੀ ਵੀ ਨਹੀਂ ਆਇਆ ਜਾਣਾ ਵਾਪਸ ਫਾਇਦਾ ਕੋਈ ਨਹੀਂ ਹੈ ਐਵੇਂ ਹਮੇਸ਼ਾ ਲਈ ਤੂੰ ਜ਼ਿੰਦਗੀ 'ਚ ਆਖਰੀ ਵਾਰੀ ਇੱਥੋਂ ਪੱਕਾ ਉੱਠ ਜਾਏਗਾ ਵਾਪਸ ਆ ਕੇ ਬਹਿ ਜਾ ਓਏ ਆ ਜਾ ਕੋਈ ਗੱਲ ਲੈ ਜਾ ਵਾਪਸ ਆ ਕੇ ਬਹਿ ਜਾ ਚੰਗੀਆਂ ਗੱਲਾਂ ਸੁਣੀ ਦੀਆਂ ਹੁੰਦੀਆਂ ਬਹਿ ਜਾ ਓਏ ਆ ਜਾ ਕੋਈ ਸਾਹਿਬ ਹਜ਼ਾਰ ਖੰਡ ਬਟਾ ਜਾ ਪੀਰਾਂ ਨੂੰ ਪੀਰ ਹੁੰਦਾ ਜਲ ਐਡਾ ਕੋਈ ਅੱਲਾ ਮਾਫੀ ਦੇਵੇ ਕੋਈ ਮਸਲਾ ਨਹੀਂ ਹੋਣਾ ਉਸਤਾਦ ਜੀ ਕਸਮ ਲੈ ਲਓ ਮੈਂ ਜੁਮਾ ਪੜ੍ਹਨ ਜਾਂਦਾ ਵਾਂ ਡੇਢ ਘੰਟਾ ਮੈਂ ਖੁਤਬਾ ਸੁਣਦਾ ਵਾਂ ਸਾਰੀਆਂ ਗੱਲਾਂ ਸੁਣਦਾ ਮੌਲਵੀ ਦੀਆਂ ਹਜ਼ਾਰਾਂ ਮੌਲਵੀ ਦੀਆਂ ਗੱਲਾਂ ਸੁਣੀਆਂ ਲੇਕਿਨ ਮੈਂ ਦੇਹ ਤੇ ਨਹੀਂ ਲੈਣਾ ਆ ਠੜੀਆਂ ਚਾਰ ਉਹਨਾਂ ਨੂੰ ਮੈਂ 100 ਰੁਪਏ ਵੀ ਨਹੀਂ ਦੇ ਕੇ ਹੁੰਦਾ ਤਾਂ ਆ ਠੋੜੀਆਂ ਚਾਰ ਲੈਣਾ ਸੁਣ ਕੇ 1000 ਦੇ ਦੇਵਾਂ ਇਹ ਕਿੱਥੇ ਲਿਖਿਆ ਮੈਨੂੰ ਉਹਨੂੰ ਦੱਸ ਦਿਓ ਯਾਨੀ ਤੂੰ ਪੈਸੇ ਦੀਆਂ ਸੁਣ ਰਿਹਾ ਲੈਣਾ ਕੈਸਾ ਬਗੈਰਤ ਆਦਮੀ ਆ ਤੁਸੀਂ ਲੈਣਾ ਸੁਣਾ ਕੇ ਪੈਸੇ ਲੈਣ ਤੇ ਤੁਸੀਂ ਉਹ ਲੈਦਾ ਟੌਪਿਕ ਆ ਮੇਰਾ ਉਹ ਮੇਰਾ ਲੈਦਾ ਮੈਂ ਪਹਿਲੇ ਕਿਹਾ ਵਾ ਉਹਨੂੰ ਇਹਦੇ ਨਾਲ ਨਹੀਂ ਜੋੜਨਾ ਪਤਾ ਕੀ ਗੱਲ ਆ ਤੇਰੇ ਰਿਸ਼ਤੇਦਾਰ ਹੈ ਨੇ ਨਹੀਂ ਰੁੜ ਕੇ ਫੈਸਲਾ ਹੋਇਆ ਇਹਦੇ ਪਿਛਲੇ ਸਾਲ ਹਾਂ ਨਹੀਂ ਤੇਰੀ ਬੁੱਢੀ ਉਹ ਤਾਂ ਹੈਗੀ ਹੈ ਤੇ ਉਹ ਰਿਸ਼ਤੇ 'ਚ ਨਹੀਂ ਤੇਰੇ ਉਹਨਾਂ ਨੇ ਭਰਾ ਮਰਨ ਜੀਣ ਬੰਦ ਕੀਤਾ ਹੈ ਛੋਟਾ ਕਾਲੂ ਤੇਰਾ ਭਰਾ ਹੈਗਾ ਨਹੀਂ ਕੌਣ ਆ ਉਹ? ਤੇਰਾ ਭਰਾ ਨਹੀਂ ਉਹ ਭਰਾ ਹੀ ਹੈ ਲੇਕਿਨ ਮਰਨ ਜੀਣ ਬੰਦਾ ਸਾਜਨ ਨੇ ਹਾਂ ਮਰਨਜੀਤ ਬੰਦਾ ਓਕੇ ਤੂੰ ਵੱਡਾ ਵਾ ਪਿਓਾਂ ਬਜਾਵਾ ਉਹ ਛੋਟਾ ਵਾ ਤੇਰਾ ਪਿਓ ਹੈਗਾ ਨਹੀਂ ਸਾਜੀ ਓ ਯਾਰ 1000 ਰੁਪਏ ਦੇ ਓਏ ਗੱਲ ਸੁਣ ਇੱਕ
ਉਹ ਤਾਂ ਰੋ ਨਹੀਂ ਹੈਗਾ ਫਿਰ ਅੱਲਾ ਨੂੰ ਪਿਆਰਾ ਹੋਏ ਯਾਰ ਯਾਰ ਨਹੀਂ ਹੈਗਾ ਨਾ ਉਹਦਾ ਪਿਓ ਦੁਨੀਆ ਤੇ ਨਹੀਂ ਹੈਗਾ ਇਸ ਟਾਈਮ। 1000 ਰੁਪਏ ਦਿਓ ਕੋ ਆਪਣੇ ਭੈਣ ਭਰਾ ਅਪਣਾਉਣ ਡਿਆ ਤੇ ਨਾਲ ਕਿ ਉਹਨਾਂ ਕੋ ਮਿਹਨਤ ਕਰਾਉਣੇ ਆ ਕਿਚੜ ਛਾਲਣੇ ਆ ਕੱਲ ਨੂੰ ਟੀ ਟਾਈਮ ਦੇ ਕੇ ਫਿਰ ਤੇ ਛੁੱਟ ਜਾਣੇ ਇਹ 1000 ਰੁਪਏ ਅੱਲਾ ਰੱਖੇ ਨਹੀਂ ਨਹੀਂ ਮੈਂ ਇਦਾਂ ਨਹੀਂ ਆ, ਮੈਂ ਇਹ ਗੱਲ ਹੋਰ ਆ, ਉਹ ਗੱਲ ਉਹ ਲਹਿਦਾ ਗੱਲ ਆ। ਬਾਕੀ ਮੈਂ ਉਹਦੇ ਨਾਲ ਤੂੰ ਇਹਦੇ ਵਿੱਚ ਮਿਕਸ ਨਾ ਕਰੋ ਦੋਵੇਂ ਗੱਲਾਂ। ਮੈਂ ਬੜੇ ਬੜੇ ਛੋਟੇ ਕਾਲੂ ਦਾ ਤੂੰ ਪਿਓ ਆ। ਉਹ ਨਹੀਂ ਉਸਤਾਦ ਜੀ ਉਹਦਾ ਭਰਾ ਹੈ ਕੀ ਉਹ ਕਰਦੇ ਯਾਰ ਪਿਓ ਇਹਦੇ ਪਿਓ ਦਾ ਪੁੱਤ ਭਰਾ ਵਾ ਉਹ। ਉਹ ਮੈਂ ਤੇ ਇੱਕ ਹੋਰ ਵੱਡਾ ਵਾ ਉਹ ਉਹਦਾ ਪਿਓ। ਉਹ ਜਦੋਂ ਮੈਨੂੰ ਮਿਲੇਗਾ ਮੈਂ ਉਹਨੂੰ ਲਹਿਦਾ ਸਮਝਾਵਾਂਗਾ। ਤੇਰਾ ਪਿਓ ਉਹ ਤਾਂ ਖੁੱਲਾ ਦਾ ਆਧਾਰ ਲੈਣਗੇ। ਯਾਰ ਮੈਂ ਬੜੇ ਬੜੇ ਉਲਮਾ ਕਰਾਮ ਸੁਣੇ ਇੰਨੇ ਟੌਪਿਕ ਕੋਈ ਵੀ ਨਹੀਂ ਰੱਖਦਾ ਇਹ ਤਰ੍ਹਾਂ ਹੋਰ ਹੱਕਾਂ ਦੇ ਵਿੱਚ ਹੋਰ ਇੰਨੇ ਟੌਪਿਕ ਕੋਈ ਵੀ ਨਹੀਂ ਰੱਖਦਾ ਯਾਰ ਵਾਹ ਵਾਹ ਹੁਣ ਕੀ ਕਰਨਾ ਮੈਂ ਦੱਸੋ ਰਿਸ਼ਤੇਦਾਰ ਸਾਜੀ ਮੈਂ ਨਹੀਂ ਬੁਲਾਣਾ ਯਕੀਨ ਕਰੋ ਭਾਈ ਤੂੰ ਬੁਲਾ ਜਾਂ ਨਾ ਬੁਲਾ ਯਾਰ ਤੈਨੂੰ ਕਿਸੇ ਨਾ ਕਿਸੇ ਟੌਪਿਕ ਤੇ 1000 ਦੇਣਾ ਪੈਣਾ ਉਹ ਭਾਜੀ ਮੈਂ ਟੌਪਿਕ ਤੇ 1000 ਨਹੀਂ ਲੈਣਾ। 1000 ਤੇ ਲੈ ਲੈ। ਮੈਂ ਤੈਨੂੰ ਕੀ ਕਿਹਾ ਸੀ ਕਿ ਤੂੰ ਜਿਹੜੀ ਗੱਲਬਾਤ ਕਰਕੇ ਜਾਂ ਸਾਰੀ ਗੱਲ ਮੁਕਾ ਕੇ ਮੈਂ ਤੈਨੂੰ ਲਹਿਦਾ ਗੱਲ ਕੀਤੀ ਕਿ ਲਿਆ ਯਾਰ ਆਹ ਕੰਮ ਕਰਨਾ ਵਾ ਇਦਾਂ ਕਰੀਏ। ਉਹਦੇ ਵਿੱਚ ਮੈਂ ਕੋਈ ਗੱਲ ਹੀ ਨਹੀਂ ਕਰ ਰਿਹਾ। ਤੁਸੀਂ ਮਿੱਠਾ ਜੀ ਦਿਮਾਗ ਤੁਸੀਂ ਛੋਟੇ ਕਾਲੂ ਦਾ ਤੇਰੇ ਤੇ ਪੂਰਾ ਹੱਕ ਆ। ਕਦੀ ਉਹਨੂੰ ਪੁੱਛੇ, ਕਦੀ ਉਹਨੂੰ ਭੁੱਖੇ ਨੂੰ ਰਜਾਇਆ ਹੀ ਤੇ ਦੱਸ ਹਾਂ। ਆਹੋ ਕਦੀ ਉਹਨੂੰ ਕੋਈ ਫੋਨ ਕਾਲ ਮਿਲਾਇਆ ਹੀ ਤੇ ਦੱਸ ਹਾਂ। ਆਹੋ ਹੈ ਦੱਸ ਐਵੇਂ ਬੈਠਾ ਰਹਿਣਾ ਟਿਕਟੌਕ ਤੇ ਕੱਖ ਨਹੀਂ ਉਹ ਕੀਤਾ। ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ ਬੇਟਾ। ਇੱਥੇ ਵੀ 1000 ਕਿਸੇ ਨੇ ਤੇਰੀ ਜ਼ਾਤ ਪੁੱਛਣੀ ਹੁਣੇ ਰਾਤ ਕਿਤੇ ਚ ਪੁੱਛਣੀ ਨਹੀਂ ਨਾ। ਅੱਲਾ ਮਾਫੀ ਦੇਵੇ ਇਹ ਉਹ ਚੱਕਰ ਨਹੀਂ ਹੈਗਾ। ਪਹਿਲੇ ਤੇ ਇਹ ਮੰਨ ਤੂੰ ਕਹੇ ਜੀ ਮੈਂ ਕਾਲੂ ਨੂੰ ਹੁਣੇ ਕਾਲੂ ਨੂੰ ਛੋਟੇ ਨੂੰ ਫੋਨ ਕਰ ਉਹਨੂੰ ਕਹੇ ਕਾਲੂ ਕੋਈ ਟੈਨਸ਼ਨ ਪਰੇਸ਼ਾਨੀ ਨਹੀਂ, ਤੇਰਾ ਛੋਟਾ ਭਰਾ ਵਾ, ਹੋ ਸਕਦਾ ਤੇਰੀ ਬਗੈਰਤੀ ਦੀ ਵਜ੍ਹਾ ਤੋਂ ਤੇਰੇ ਤੋਂ ਡਰਦਾ ਜਾਂ ਯਾਰ ਉਹਨੇ ਕੀ ਕਹਿਣਾ 100 ਵਿਚਾਰਾ ਇਸ ਟਾਈਮ ਪ੍ਰੋਬਲਮ ਚ ਹੋਵੇ ਤੈਨੂੰ ਕਹਿਣ ਉਹਨੂੰ ਹੌਸਲਾ ਦੇ। ਉਹਨੂੰ ਕਹੇ ਤੂੰ ਅਗਰ ਮੈਨੂੰ ਦੱਸਣਾ ਜਦੋਂ ਕੋਈ ਟੈਨਸ਼ਨ ਹੋਵੇ ਤੂੰ ਇਹ ਨਹੀਂ ਸੋਚਣਾ ਵੀ ਮੈਂ ਮੇਰੇ ਕੋਲ ਹੈ ਨਹੀਂ, ਮੇਰੇ ਕੋਲ ਸ਼ੁਕਰ ਅੱਲਾ ਦਾ। ਇਹ ਉਹਨੂੰ ਜਾ ਕੇ ਰਾਤ ਨੂੰ ਤੂੰ ਮਿਲਣਾ ਵਾ। ਉਹ ਮੇਰੇ ਨਾਲੋਂ ਕਿਤੇ ਠੀਕ ਆ ਜੀ ਕੀ ਹੋ ਗਿਆ ਤੁਹਾਨੂੰ? ਉਹ 1000 ਮੇਰੀ ਗੱਲ ਸੁਣ ਲਾ, ਇਹ ਇਦਾਂ ਹੀ ਲੱਗਦਾ ਹੁੰਦਾ ਠੀਕ ਆ। ਉਹਨੂੰ ਪੁੱਛੇਗਾ ਦਿਲ ਕਰੇ ਰੋਣ ਲੱਗ ਪਵੇ ਉਹ। ਹਾਂ ਤੈਨੂੰ ਇੰਨਾ ਹੀ ਕਹਿ ਰਿਹਾ ਪੁੱਛ, ਤੈਨੂੰ ਮੈਂ ਕੋਈ ਅੱਲਾ ਮਾਫੀ ਦੇਵੇ ਕੋਈ ਇਹ ਤਾਂ ਨਹੀਂ ਕਹਿ ਰਿਹਾ। ਤੂੰ ਜਾ ਕੇ ਸਿਰਫ ਇਹਨੂੰ ਪੁੱਛਣਾ ਯਾਰ ਕਾਲੂ ਕਦੀ ਜ਼ਿੰਦਗੀ 'ਚ ਟੈਨਸ਼ਨ ਪਰੇਸ਼ਾਨੀ ਹੋਵੇ ਉਸਤਾਦ ਨੇ ਕਿਹਾ ਸੀ ਕਿ ਯਾਰ ਛੋਟੇ ਕਾਲੂ ਨੂੰ ਕਹੀ ਕਿ ਤੂੰ ਮੈਨੂੰ ਦੱਸਣਾ ਵੱਡੇ ਕਾਲੂ ਨੂੰ। ਯਾਰ 1000 ਦੇ ਕਿੱਥੇ ਕਹਿ ਦੇਗਾ ਉਹਨੂੰ ਉਹ ਯਾਰ 1000 ਨੂੰ ਛੱਡ ਉਹ ਮੈਂ ਪੈਸਿਆਂ ਦੀ ਗੱਲ ਕਰ ਰਿਹਾ। ਕਹਿਣਾਗਾ ਸਾਜੀ ਕਹਿ ਦੇਗਾ ਸਿਰ ਮੱਥੇ ਤੇ ਕੀ ਹੋ ਗਿਆ ਉਹਦਾ ਖਿਆਲ ਰੱਖੇਗਾ। ਪੂਰਾ ਖਿਆਲ ਰੱਖਣਾ। ਗੱਲ ਮੁੱਕੀ। ਲਓ ਜੀ ਇਹ ਹੁਣ ਇੰਨੀ ਗੱਲ ਸੀ, ਇਹਦੇ ਨਾਲ ਪੈਸਿਆਂ ਦਾ ਕੋਈ ਤਲਕ ਨਹੀਂ। ਸਾਈ ਜੀ ਮੈਂ ਵੀ ਆਪਣੇ ਛੋਟੇ ਭਰਾਵਾਂ ਨੂੰ ਅਕਸਰ ਫੋਨ ਕਰਕੇ ਪੁੱਛਦਾ ਕਿ ਪੁੱਤਰ ਕੋਈ ਪਰੇਸ਼ਾਨੀ ਦੱਸ ਦੇ। ਅਸ਼ਦਾਦ ਨੇ ਮੈਨੂੰ ਪਰੇਸ਼ਾਨੀ ਦਿੱਤੀ, ਕਹਿੰਦਾ ਮੈਨੂੰ ਜਾਨੀ ਸਾਹਿਬ ਕੋਲ ਲਵਾ। ਬਹੁਤ ਅੱਛੇ ਸਾਜੀ ਮੈਂ ਸਮਝ ਗਿਆ ਯਕੀਨ ਕਰੋ ਅੱਖਾਂ ਖੋਲਦੀਆਂ ਵਾ ਮੈਨੂੰ ਹਕੂਕਲ ਬਾਅਦ ਯਾਦ ਆ ਗਏ ਸਾਰੇ ਭਰਾ ਦੇ ਕੀ ਹੱਕ ਵਾ ਕੀ ਫਰੈਂਡ ਜੀ। ਔਰ ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਇੱਥੋਂ ਪੈਸੇ ਲੈਂਦੇ ਹੋ ਹਾਂਜੀ। ਟਿਕਟੌਕ ਤੋਂ ਤੁਹਾਨੂੰ ਥੋੜੇ ਬਹੁਤ ਮਾੜੇ ਚੰਗੇ ਪੈਸੇ ਆਉਂਦੇ ਨੇ। ਹਾਂਜੀ ਐਡੀ ਲਾਸ਼ ਆ ਔਰ ਮਾਸ਼ਾਅੱਲਾ ਸਿਹਤਮੰਦ ਆ। ਹਾਂਜੀ ਸਰ ਇਹਦਾ ਸਦਕਾ ਦਿਓ, 1000 ਰੁਪਇਆ ਕੱਢੋ, ਇਹਦਾ ਸਦਕਾ ਦਈਏ ਤੁਹਾਡੀ ਸਿਹਤ ਦਾ। ਬਹੁਤ ਅੱਛੇ। ਲਓ ਜੀ ਤੁਸੀਂ ਭਰਾ ਵਾਲੇ ਟੌਪਿਕ ਤੋਂ ਬਚਾਤਾ ਸੀ। ਮੈਂ ਤੁਹਾਨੂੰ ਕਹਿ ਕੁਆ ਕੇ ਕਿਹੜਾ ਸਦਕੇ ਤੇ ਤੁਹਾਨੂੰ ਉਸਾਰਤਾ। ਇਹ ਐਡੇ ਲਾਸ਼ਾਂ ਐਡੇ ਡੰਡ ਐਡੀ ਦੀ ਗੱਲਬਾਤ, ਇਹਦਾ ਕਦੀ ਸਦਕਾ ਕਰਾ ਕੱਢੇ। ਆਹੋ ਲਿਆ ਹੁਣੇ ਤੂੰ ਜਲੇਬੀਆਂ ਦੀ ਗੱਲ ਕੀਤੀ ਸੀ, ਲਿਆਓ ਪੋਪੜ ਬਦਾਨਾ ਨਾਲ ਜਲੇਬੀਆਂ 1000 ਦੀਆਂ ਅੱਲਾ ਕਹਿ ਬਾਹਰ ਵੰਡੀਏ ਦਿਓ 1000 ਰੁਪਇਆ। ਔਰ ਇਹ ਛੋਟੇ ਕਾਲੂ ਵਾਲੀ ਗੱਲ ਲੈਦਾ ਉਹ ਮੌਕੇ ਹੀ ਉਹਦਾ ਇਹਦੇ ਨਾਲ ਲਿੰਕ ਨਹੀਂ ਜੋੜਨਾ। ਉਹ ਲੈਣਾ ਉਹ ਚੱਲ ਯਾਰ ਦੇ ਯਾਰ। ਇੱਕ ਮਿੰਟ ਯਾਰ ਸਦਕਾ ਜਿੱਥੇ ਲੱਗਦਾ ਉੱਥੇ ਦੇਦਾ ਮੈਂ ਹੁਣ ਉੱਥੇ ਦੇ ਨਹੀਂ, ਨਹੀਂ, ਨਹੀਂ। ਆਪਾਂ ਨੂੰ ਦੇ ਦਵਾਂ ਓਹੋ ਦੇ ਦੋ ਓਹੋ ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਇਹ ਉਹ ਸਦਕਾ ਨਹੀਂ, ਹਾਂ ਇਹ ਇੱਕ ਆਪਣੀ ਸਿਹਤ ਦਾ, ਆਪਣੀ ਲਾਸ਼ ਦਾ ਮੈਂ ਅੱਲਾ ਦੇਦਾ। ਮਾਫੀ ਦੇਵੇ। ਨਹੀਂ ਹੁਣੇ ਹੀ ਮੈਂ ਵੀਡੀਓ ਬਣਾ ਕੇ ਇਹਨਾਂ ਤਿੰਨਾਂ ਨੇ ਹੁਣੇ ਦਿੱਤਾ ਨਾ। ਇੱਥੇ ਦਫ਼ਤਰ ਚ ਆਉਣਾ ਤੂੰ ਸਵੇਰ ਤੋਂ ਸ਼ਾਮ ਤੱਕ, ਸਵੇਰ ਤੋਂ ਸ਼ਾਮ ਤੱਕ ਇੱਥੇ ਰਹਿਣਾ। ਇਸ ਘਰ ਦਾ ਵੀ ਨਾਲ ਬਲਾਵਾਂ ਟਲਣਗੀਆਂ। ਤੂੰ ਨਹੀਂ ਚਾਹੁੰਦਾ ਇਸ ਘਰ ਦੀਆਂ ਬਲਾਵਾਂ ਟਲਣ? ਮੈਂ ਚਾਹੁੰਦਾ ਵਾਂ ਤੇ ਫਿਰ ਦੇ ਦੇ, ਅਗਲੀ ਗੱਲ ਨਾ ਕਰ। 1000 ਇੰਦਰਾ ਦਾ ਇਸ ਘਰ ਦੇ ਡੱਲ ਨਹੀਂ ਆ ਸਾਡੀਆਂ ਡੱਲੀਆਂ ਹੀ ਤੇ ਤੁਸੀਂ ਇਸ ਘਰ ਚ ਹੀ ਹੋ। ਲੈ ਲਿਆ ਲਾਈਟ ਬੰਦ ਹੋ ਗਈ। ਬਾਕੀ ਮੈਂ ਬੜੇ ਬੜੇ ਉਲਮਾ ਕਰਾਮ ਸੁਣੇ ਆ। ਉਹ ਯਾਰ ਨਹੀਂ ਅੱਲਾ ਮਾਫੀ ਗੁਨੇਗਾਰ ਨਾ ਕਰ। ਮੈਂ ਹੁਣ ਕਿੰਨੇ ਦਿਨੇ ਆ 1000 ਕਿਉਂ ਜੀ ਮੈਂ ਗੁੱਜਰ ਕੋ 500 ਲਿਆ ਮੇਰੇ ਕੋ ਮਾੜਾ ਬੰਦਾ ਸਾਜੀ ਜਾਣ ਤੂੰ 500 ਲੈ ਲਓ, 500 ਲੈ ਲਓ। ਚਲੋ ਲਿਆ ਤੇਰੀ 500 ਆਮਦਨ ਜ਼ਿਆਦਾ ਵਾ। ਨਹੀਂ ਨਹੀਂ ਆਮਦਨ ਜ਼ਿਆਦਾ ਤੇਰੀ ਡੌਲਾ ਵੀ ਤਾਂ ਏਡਾ ਵਾ। ਚਲੋ ਲਿਆ ਦੇ। ਮੁਰਗੀ ਵੱਡੀ ਆ। ਅੱਲਾ ਖੈਰ ਕਰ। ਉਰੇ ਲਿਆ ਮੈਂ 500 ਬਾਕੀ ਦੇਣਾ। ਤੁਸੀਂ 1000 ਰੱਖੋ ਜੀ ਅੱਲਾ ਨਾਲ ਲੈ ਕੇ 1000 ਰੱਖੋ। ਨਹੀਂ, ਨਹੀਂ। ਸੱਤੇ ਖੈਰਾ ਵਾ ਦਾ ਹੋਰ ਦੇ ਤੂੰ ਜਿਹੜੀ ਜ਼ੁਬਾਨ ਕੀਤੀ ਹੈ ਉਹਦੇ ਤੋਂ ਫਿਰ ਜਾ, ਫਿਰ ਜਾ। ਸਵਾਲ ਕਿਤੇ ਤੋਂ ਫਿਰ ਜਾ। ਆਲੋ ਭਾਈ ਲੋ ਅੱਲਾ ਖੈਰ ਕਰ ਮੈਂ ਕਹਿੰਦਾ 500 ਭਰਾ ਨੂੰ ਹੀ ਮੋੜ ਦਿੰਦੇ। ਤੂੰ ਵੀ ਉਦੋਂ ਕਹਿ ਦਿੰਦਾ ਕਿ ਸਾਜੀ ਮੈਂ 500 ਦੇਣਾ। ਮੈਂ ਕਿਹਾ ਐਂਡ ਤੇ ਗੱਲ ਕਰਾਂਗੇ ਜਦੋਂ ਸਾਲ ਚੱਲ ਜਾਣਗੇ। ਚਲੋ ਸਾਜੀ ਲੇਡੀਆਂ ਵੰਡੋ ਹੁਣ ਪੈਸੇ ਦਿਓ ਕਿਹਨੂੰ ਵੰਡਾ? ਮੈਂ ਉੱਥੇ ਸ਼ੂਗਰ ਕਰਾਦਾ ਲੋਕਾਂ ਨੂੰ ਜਲੇਬੀਆਂ ਵੰਡ ਵੰਡ ਕੇ ਉੱਥੇ ਬਾਹਰ। ਉੱਥੇ ਕੋਈ ਬਾਬਾ ਵਿਚਾਰਾ ਲੰਘਦਾ ਹੋਵੇ ਉਹ ਜਲੇਬੀਆਂ ਵੇਖ ਉਹਨੂੰ ਸ਼ੂਗਰ ਉੱਥੇ ਫੁੜਕ ਕੇ ਮਰ ਜੇ। ਮੈਂ ਇਦਾਂ ਦਾ ਜ਼ੁਲਮ ਕਰਨਾ? ਮੈਂ ਨਹੀਂ ਤੇ ਉਹ ਬੱਚਿਆਂ ਨੂੰ ਬੂੰਦੀ ਜਿਹੜੀ ਵੰਡਣੀ ਸੀ ਉਹ ਤੇ ਵੰਡ ਦਿਓ ਨਾ।
ਉਹ ਜਿਹੜੀ ਬੱਚਿਆਂ ਨੂੰ ਵੰਡਣੇ ਨੇ ਉਹ ਤੇ ਮੈਂ ਨਹੀਂ ਛੱਡਣਾ ਤੁਹਾਨੂੰ। ਹਾਂ ਉਹ ਵੰਡਾ ਫਿਰ ਇੱਧਰ ਇਦਾਂ ਕਰੋ ਸਾਈ ਪਰ ਮਰੂਦ ਕੱਟ ਕੇ ਵੰਡ ਦੋ, ਉਹਦਾ ਕਿਹੜਾ ਕੋਈ ਨੁਕਸਾਨ ਆ? ਮੂਲੀਆਂ ਵੰਡ ਦੋ, ਛੱਲੀਆਂ ਹਾਂ ਵੰਡ ਚਲੋ ਇਦਾਂ ਦਾ ਕਰ ਲਓ। ਉਹ ਇੱਕ ਮਿੰਟ ਤੁਸੀਂ ਆਪ ਹੀ ਤਾਂ ਕਿਹਾ ਮੂੰਹ ਸਾਜੀ ਜਲੇਬੀਆਂ ਦਾ ਉਹਨੂੰ ਕਿਹਾ ਕਿ ਬਾਬੇ ਯਾਰ ਮਿੱਠੇ ਗੱਲ ਤੋਂ ਕਿਤੇ ਮਕਾ ਯਾਰ ਤੇਰੀ ਪਤਾ ਮਿਹਰਬਾਨੀ। ਨਹੀਂ ਭਰਾ, ਮੈਂ ਤਾਂ ਉਦੋਂ ਦੇ ਸੁਣ ਹੋਇਆ ਜਦੋਂ ਹਜ਼ਾਰ ਭਾਜੀ ਲਿਆ ਵਾ। ਤੁਸੀਂ ਸੈਂਦੀ ਪਾਰਟੀ ਹੋ, ਕਿਸੇ ਬੱਚੀ ਦੀ ਸ਼ਾਦੀ ਤੇ ਲਿਆਓ ਦਿਓ ਪੈਸੇ ਦਈਏ ਅਸੀਂ, ਤੁਸੀਂ ਵੀ ਕਦੀ ਰੁਪਈਆ ਖਰਚੋ 50,000 ਦਿਓ ਲਓ ਮਿੱਠੇ। ਕਿਹਦੀ ਸ਼ਾਦੀ ਤੁਹਾਡੇ ਇਲਾਕੇ ਚ ਵਿਚਾਰੀ ਯਤੀਮ ਬੱਚੀ ਦੀ? ਉਹ ਇਹਨਾਂ ਦੇ ਘਰ ਬੱਚੀ ਭੰਨਣ ਵਾਲੀ ਗੱਲ ਆ, ਉਹਨੇ ਕਿਹੜਾ ਦੇਣੇ? ਦੇ ਦੇਣਗੇ ਯਾਰ, ਉਹ ਉਹਨੂੰ ਪਤਾ ਨਹੀਂ ਬੱਚੀ ਭੰਨਣ ਵਾਲੀ ਗੱਲ ਬੜੀ ਸਦਕਾ ਖਰਾਤ ਕਰਦੇ ਨੇ। ਇਹ ਰੱਬ ਨੇ ਵਾਦਾ ਕੀਤਾ, ਰੱਬ ਨੇ ਕਿਹਾ ਰਿਜ਼ਕ ਧੀਆਂ ਪੈਣਾ ਕਿਸੇ ਦੀਆਂ ਅੱਜ ਤੱਕ ਦੇਖੀਆਂ ਰਹਿ ਗਈ ਹੋਵੇ ਕਿਸੇ ਦੀ ਬੱਚੀ? ਹਜ਼ਾਰਾਂ ਬੱਚੀਆਂ ਤੂੰ ਉਹਨਾਂ ਦੀ ਇਮਦਾਦ ਕਰਦਾ ਨਹੀਂ, ਵਿਆਹੀਆਂ ਨਹੀਂ ਜਾਂਦੀਆਂ। ਇਹਦੀ ਵਾਰੀ ਵੀ ਵਿਸਲ ਭੋਰਾ ਹੋ ਜਾ। ਨਹੀਂ ਇੱਥੇ ਉਸਤਾਦ ਜੀ ਸਾਡੇ ਮਹੱਲੇ ਨਾਲ ਵਿਚਾਰਾ ਬੰਦਾ ਰਹਿੰਦਾ ਵਾ, ਫੌਤ ਹੋ ਗਏ, ਉਹਦੇ ਸਾਰੇ ਘਰ ਦੇ ਇਕੱਲਾ ਬਾਬਾ ਤੇਰੀ ਵਾ। ਵਾਲਦਾ ਹੈਗੀ ਆ? ਮੈਂ ਉਹਦੇ ਵਿੱਚ ਚੱਲਾਂ ਤੂੰ ਬਾਲਾ ਤੇ ਮੈਂ ਕਾ ਪੈਂਦੇ ਆ। ਆਹੋ ਜਿਹੜੀਆਂ ਗੱਲਾਂ ਮੈਨੂੰ ਪਤਾ ਵਾ ਪਹਿਲੇ ਪਤਾ ਉੱਠ ਨਹੀਂ ਕਹੀਦਾ, ਮੈਨੂੰ ਪਤਾ ਸੀ ਫੇਰ ਆ ਲੈਣੇ। ਬਾਦਾ ਹੈਗੀ ਉਹਨਾਂ ਕੋਈ ਪਾਣੀ ਤੋਂ ਫੜ ਲਿਆ। ਨਹੀਂ ਇਹ ਸਾਰੀਆਂ ਗੱਲਾਂ ਤੁਹਾਨੂੰ ਪਤਾ ਨਹੀਂ ਸੀ, ਵਾਲ ਦੇ ਰੂਪ ਨਾ ਕਹੋ ਤੁਸੀਂ ਮੇਰੀ ਚੀਕ ਕਢਾ ਯਾਰ ਮੈਂ ਮਜ਼ਾਕ, ਇਸ ਗੱਲ ਤੇ ਮਜ਼ਾਕ ਨਾ ਕਰੋ, ਮੈਂ ਜੈਨੂਇਨ ਗੱਲ ਕਰ ਰਿਹਾ ਸੀ। ਇਹ ਉਹ ਲੈਦਾ ਟੌਪਿਕ ਹੈ, ਲੈਦਾ ਤੁਸੀਂ ਇਹਨੂੰ ਮਿਕਸ ਕਿਉਂ ਕਰ ਰਹੇ ਆ? ਮੇਰੇ ਕੋ ਕਿਸ ਟੌਪਿਕ ਤੇ ਲੈ ਜਾ ਆਪੀਆਂ ਭੋਪੜ ਭੁੰਡੀ ਕਹਿੰਦੇ ਕਿਸੇ ਟੌਪਿਕ ਤੇ ਵੀ ਨਹੀਂ ਲੈ, ਤੇਰੇ ਕੋ ਵੈਸੇ ਹੀ ਕਿਹਾ ਮੈਂ ਕਦੀ ਕਿਹਾ ਕਿ ਲਓ ਜੀ ਤੁਹਾਨੂੰ ਮੈਂ ਐਡੀ ਗੱਲ ਦੱਸੀ ਉਹਦੇ ਬਦਲੇ ਪੈਸੇ ਦਿਓ। ਮੈਂ ਸਾਰੀ ਗੱਲ ਜਦੋਂ ਖਤਮ ਹੁੰਦੀ ਤੇ ਮੈਂ ਅਗਲੀ ਗੱਲ ਕਰਦਾ, ਲਿਆ ਯਾਰ ਆ ਵੰਡੀਏ ਚੀਜ਼ ਇਹਨੇ ਪੈਸੇ ਦਿਓ। ਉਹ ਇੱਕ ਟੋਟਲ ਗੱਲ ਲੈਦਾ ਵਾ। ਤੇ ਵੰਡੋ ਹੁਣ ਯਾਰ ਉਹਨਾਂ ਨੇ ਜਿਹੜੀ ਗੱਲ ਪੁੱਛੀ ਤੂੰ ਉਹਨਾਂ ਦਾ ਤੇਰੀ ਵਾਲਦਾ ਹੈ ਵਾ, ਬਾਲ ਤਾਂ ਹੈਗਾ ਲੇਕਿਨ ਤੈਨੂੰ ਉਹਨਾਂ ਦੀ ਕਸਮ ਲੱਗੇ 500 ਰੁਪਏ ਦੇ। ਜੇ ਤੂੰ ਉਹਨਾਂ ਨਾਲ ਪਿਆਰ ਕਰਦਾ ਤੇ 1500 ਚ ਪੈ ਗਈ ਉਹ ਬਾਤ ਦਾ। ਕੋਟੇ ਤੇ ਮੰਜਾ ਗਾਲ ਲਾਉਣ ਵਾਲਾ ਅੱਲਾ ਗੱਲ ਹੱਥ ਗਈ। ਆ ਕਿੰਨੀਆਂ ਬਾਰਿਸ਼ਾਂ ਪਈਆਂ ਪਿੱਛੇ ਜੇ? ਬਹੁਤ ਪਿੱਟਾ ਤੋਬਾ। ਤੈਨੂੰ ਕੁਝ ਹੋਇਆ ਉਹਨਾਂ ਬਾਰਿਸ਼ਾਂ 'ਚ? ਤੇਰੇ ਘਰ ਨੂੰ ਕੁਝ ਹੋਇਆ? ਨਹੀਂ ਸ਼ੁਕਰ ਤੇਰਾ ਕੋਈ ਨੁਕਸਾਨ ਹੋਇਆ? ਹਾਂਜੀ ਇਹਦਾ ਕਿੰਨੇ ਸ਼ੁਕਰ ਅਦਾ ਕਰਨਾ? ਮੈਨੂੰ ਇਹ ਸਮਝ ਆਉਣ ਡਈ ਮੈਂ ਕੋਈ ਗੱਲ ਕਿਹੜੀ ਕਰਨੀ। ਬਟੂਏ ਨੇ, ਬੈਗ ਨੇ ਸ਼ੁਕਰ ਅਦਾ ਕਰਨਾ ਜੀ। ਇਹ ਮਿੱਠਾ ਕੌਣ? ਏਦਾਂ ਕਰ ਬੜਾ ਗਾੜ ਕੱਢ ਹੱਥੋਂ ਉੱਥੇ ਗੁੱਟੋ ਫੜ ਕੇ ਏਟੀਐਮ ਮਸ਼ੀਨ ਕੋਲ ਲੈ ਜਾ ਸਾਰ। ਤੁਸੀਂ ਨਾ ਤਨਖਾਹ ਇਸ ਵਾਰੀ ਕੋਲ ਹੀ ਰੱਖਣੀ, ਐਂਡ ਤੇ ਕੁਝ ਬਚ ਗਿਆ ਮੈਂ ਦੇ ਦੇਣਾ, ਮੈਨੂੰ ਸ਼ੁਕਰ ਦਾ ਵੀ ਲੈ ਲੈਣਾ, ਮੇਰੀ ਉੱਪਰ ਵਾਲੀ ਵੀ ਕੱਢ ਲੈਣਾ, ਮੇਰੇ ਸਦਕੇ ਵਿੱਚ ਸਾਰੇ ਕੱਟ ਪੜੇ ਕੋਪੜ ਭੁੰਡੀਆਂ ਵੰਡ ਕੇ ਲਾ, ਫਿਰ ਜੇ ਸਾਡੇ ਕੋਲ ਹਿੱਸੇ ਆਇਆ ਤਾਂ ਦੇ ਦੇਣਾ। ਠੀਕ ਹੈ ਜੀ, ਅਸੀਂ ਪਾਰਟ ਟਾਈਮ ਕੋ ਪੀਜਾ ਪੂਜਾ ਸੁੱਟਣ ਦਾ ਕੰਮ ਕਰ ਲਈਏ, ਵੇਚਣ ਦਾ। ਹੁਣ ਸ਼ੁਕਰ ਅਦਾ ਕਰੀਦਾ ਵਾ, ਸ਼ੁਕਰ ਦੀ ਵੀਡੀਓ ਬਣਾ ਕੇ ਤੁਹਾਨੂੰ ਭੇਜਿਆ ਕਰਾਂ ਯਾਰ। ਮੈਂ ਤਾਂ ਹੈਰਾਨ ਨਾ ਯਾਰ, ਡੇਲੀ ਅਸੀਂ ਡੇਲੀ ਵੇਜਸ ਤੇ ਹੋ ਚੀਜ਼ ਯਾਰ। 3000 ਦੀ ਦਿਹਾੜੀ ਲੱਗ ਗਈ ਆ ਨਾ। ਔਰ ਮਾਸ਼ਾ ਛੱਡ ਦੇ। ਮੈਂ ਕਿਹਾ ਛੱਡ ਗੱਲਾਂ ਦੇ ਮਗਰ ਉਹ ਤੋਂ ਬਾਅਦ ਲਾਹੌਰ ਨਾਲ ਦਰਾਉਣਗੇ, ਲక్ష్ਮੀ ਚੌਕ ਬੈਠੇ ਟਾਕਾ ਖਾਂਦੇ ਹੋਣੇ, ਵੀਡੀਓ ਬਣਾ ਕੇ ਸਾਨੂੰ ਪਾ ਦੇਣੀ। ਉਹ 7000 ਰੁਪਏ ਦਾ ਪੈਟਰੋਲ ਲੱਗਦਾ ਵਾ ਜੋ ਗਏ ਤੇ ਅਸੀਂ ਕਿਹੜੇ ਚੱਲ ਗਏ ਲక్ష్ਮੀ ਚੌਂਕ। ਤੇ ਟੀ ਟਾਈਮ ਦਾ ਇੱਕ ਦਿਨ ਚ 2 ਹੋਣੇ, ਦੂਜੇ ਚ ਵੀ ਤੁਸੀਂ ਸਾਨੂੰ ਦੇ ਆਹੋ ਯਾਰ ਲక్ష్ਮੀ ਚੌਂਕ ਵਾਲੇ ਮੈਨੂੰ ਯਾਦ ਕਰਾਤਾ। ਕਿੰਨੇ ਮਹੀਨੇ ਹੋ ਗਏ ਖਾਦੇ ਹੀ ਨਹੀਂ। ਕੀ ਪੈਸੇ ਪਾ ਕੇ ਖਾਈਏ ਹਲੇ ਕੋਲੇ ਲక్ష్ਮੀ ਚੌਂਕ ਥੋੜਾ ਖਾ ਲਓ। ਉਸਤਾਦ ਜੀ, ਚਾਂਪਾਂ ਉਸਤਾਦ ਜੀ ਲక్ష్ਮੀ ਚੌਕ ਤੁਸੀਂ ਜਾਣਾ ਹੈ ਨਾ ਜਦੋਂ, ਟਗਾ ਟਗ ਤੇ ਚਾਂਪਾਂ ਮਿਕਸ ਸਾਰਾ ਵਿੱਚ ਮਗਜ਼। ਉਸਤਾਦ ਜੀ ਸਾਰਾ ਕੁਝ ਹੈਗਾ, ਲੇਕਿਨ ਨਾ ਲక్ష్ਮੀ ਚੌਕ ਦੀ ਇਧਰਲੀ ਸਾਈਡ ਤੇ ਸਾਹਮਣੇ ਉਹਦੀ ਗੱਲ ਹੀ ਕਰ ਰਿਹਾ, ਉੱਥੋਂ ਹੀ ਖਾਂਦਾ ਉਸਤਾਦ ਜੀ ਉੱਥੇ ਇੱਕ ਕਰੈਕਟਰ ਸ਼ਾਮੀਆਂ ਲਾਂਦਾ ਦੇਸੀ ਘਿਓ ਦੀਆਂ ਮੱਖਣ ਵਾਲੀਆਂ। ਦੇਸੀ ਘਿਓ ਦੀ ਮੱਖਣ ਵਾਲੀ। ਵੱਡਾ ਫਰੇਮ ਦੱਸ। ਉਹ ਜਿਹੜੀ ਮੈਂ ਰੋਟੀ ਕਹਿ ਰਿਹਾ ਉਹ ਬੜੀ 5 ਜਣਿਆਂ ਦੀ ਕਮ ਸੇ ਕਮ 20000 ਰੁਪਏ ਦੀ ਰੋਟੀ ਹੋਣੀ। ਨਹੀਂ ਉਹਦਾ ਕੀ ਖਾਣਾ, ਤੇਲ ਮਸਾਲੇ ਬਜ਼ਾਰੀ ਖਾਣਾ ਮੈਨੂੰ ਵੈਸੇ ਮਨਾ ਵਾ। ਆਹੋ ਜਦੋਂ 20000 ਦੇ ਕਹਿਤਾ ਮਿੱਠੇ ਆਪਣੀ ਜ਼ਿੰਦਗੀ ਚੋਂ ਨਾ ਬਸ ਬਾਜ਼ਾਰੀ ਚੀਜ਼ਾਂ ਖਤਮ ਕਰ ਦੇ। ਨਾ ਬਸ ਬੱਚੇ ਕਿੰਨੇ ਸੰਭਾਲਣੇ ਪਿੱਛੋਂ। ਨਾਜ਼ਰੀਨ ਅਗਲੇ ਪ੍ਰੋਗਰਾਮ ਫੇਰ ਮਿਲਦੇ ਆ ਕੱਲ। ਔਰ ਅੱਜ ਦਾ ਜਿੰਨਾ ਵੀ ਪ੍ਰੋਗਰਾਮ ਆ ਇਹਦੇ ਚ ਸਿਰਫ ਮੈਂ ਨਾ ਜ਼ਿਆਦਾ ਹੀ ਉਹਦੇ ਚ ਡੀਪਲੀ ਚਾਈ ਜਾ ਰਿਹਾ ਸਾਂ ਤੇ ਸਟਾਰਟ ਤੇ ਇਸ ਤੋਂ ਮੈਂ ਥੋੜਾ ਜਿਹਾ ਸ਼ੁਗਲ ਮੇਲਾ ਲਾਇਆ ਜਰਾ ਕਿ ਉਹ ਜਰਾ ਉਧਰੋਂ ਦਿਮਾਗ ਹੋਰ ਪਾਸੇ ਜਾਵੇ। ਸਹੀ ਗੱਲ ਆ, ਉਹ ਮੈਂ ਰਾਤ ਦਾ ਜਿਹੜਾ ਦੇਖਿਆ ਨਾ ਮੈਂ ਬਹੁਤ ਉਹਦੇ ਵਿੱਚ ਫਸਿਆ ਸੀ। ਤੇ ਜ਼ਾਹਰੀ ਗੱਲ ਆ ਤੁਸੀਂ ਵੀ ਬੈਠੇ ਆ ਵੀ ਅਸੀਂ ਹੋਰ ਜ਼ਿਆਦਾ ਕਰ ਲਈਏ ਤੇ ਇਸ ਤੋਂ ਕੋਈ ਚੱਕਰ ਨਹੀਂ। ਤੇ ਇਹ ਜਿਹੜਾ 2500 ਆਇਆ ਵਾ ਇਹਦਾ ਅਸੀਂ ਕੋਈ ਨਿਜ਼ਾਮ ਕਰਦੇ ਹਾਂ। ਅੱਲਾ ਖੈਰ ਚਲਾ, ਆਪਣਾ ਖਿਆਲ ਰੱਖੋ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਕੋਈ ਗੱਲ ਬੁਰੀ ਲੱਗੇ ਯਾਰ ਕਿਸੇ ਨੂੰ ਕੋਈ, ਮੈਂ ਭਾਈ ਮਾਫੀ ਚਾਹੁੰਦਾ, ਮੈਂ ਬੜਾ ਡਰਦਾ ਇੱਦਾਂ ਦੀ ਗੱਲ ਕਰਦਾ। ਮੈਂ ਕਿਸੇ ਨੂੰ ਵੀ ਬੁਰਾ ਨਹੀਂ ਕਿਹਾ, ਕਿਸੇ ਨੂੰ ਵੀ। ਸਾਰਾ ਕੁਝ ਤੁਹਾਡੀ ਮਿਹਰਬਾਨੀ, ਰੱਬ ਰਾਖਾ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਓਕੇ ਜਿਹੜਾ ਤੁਸੀਂ ਹੁਣ ਤੇ ਕਿਹਾ ਸੀਗਾ ਕਿ ਯਾਰ ਚੱਲ ਚੱਲ ਹਜ਼ਾਰ ਦੂਰ ਨਹੀਂ ਵਾਪਸ ਉਹ ਹਜ਼ਾਰ ਨਹੀਂ ਮਿਲਣਾ ਲੈ ਇਹਦਾ ਮਤਲਬ ਓਏ ਕੈਮਰੇ ਬੰਦ ਹੋ ਗਏ। ਬੰਦ ਕਰ ਦੇ ਸਾਜੀ 500 ਰੁਪਿਆ ਦੇ ਦੋ ਤੁਹਾਡੀ ਮੈਂ 1000 ਦਿੱਤਾ। ਕਸਮ ਹੋਈ ਏ ਉਹੀ ਆ ਉਹ ਤੇਲ ਸਾਜੀ ਉਹੀ ਪੈਸੇ ਨੇ, ਕਸਮ ਵਾਲੀ ਗੱਲ ਹੈ। ਇਹ ਬਿੱਲ ਦੇ ਪੈਸੇ ਨਾ ਕਰਿਆ ਕਰੋ ਸਾਜੀ। ਤੁਹਾਡੀ ਸਿਰ ਦੀ ਕਸਮ ਆ ਸਾਜੀ, ਡੀ ਕਸਮ ਸਾਡੀ ਬਿੱਲ ਦੇ ਪੈਸੇ 500 ਦੇ ਦੋ ਤੁਹਾਡੀ ਮਿਹਰਬਾਨੀ ਹੈ। ਝੰਡਾ ਉਹ ਪਾਸ ਕਰ ਯਾਰ ਬਿੱਲ ਤੇ। ਝੰਡਾ ਕਸਮੇ ਲਾਉਣਾ ਦੱਸ। ਸੀ ਛੱਤ ਤੇ ਪਾਕਿਸਤਾਨ ਦਾ ਯਾਰ। ਮੌਲਾ ਤੌਰ ਤੇ ਕਿ ਥੋੜਾ ਕਰੋ। ਚਲੋ ਉਹ ਯਾਰ ਕੱਢੋ ਬਸ। ਅੱਜ ਫਿਰ ਗੱਡੀ ਕੱਢੋ ਬਾਹਰ। ਮਾਸ਼ਾਅੱਲਾ ਕਿੰਨਾ ਲੈਣ ਦਿੱਤਾ ਮਾਸ਼ਾਅੱਲਾ ਸਾਜੀ ਇਹ ਮਾਸ਼ਾਅੱਲਾ ਇਹ ਸਾਈ ਤੁਹਾਨੂੰ ਸਾਜੀ ਤੂੰ ਗੱਲ ਜਿਹੜੀ ਉਹਦੇ 1000 ਲੈਣੇ ਸਾਡੇ ਕੋਲ। ਪੈਸੇ ਦੇ ਦਿਓ, ਨਹੀਂ ਤੇ ਇੱਥੇ ਅਗਲਾ ਸ਼ੋਅ ਨਹੀਂ ਗੁਜ਼ਰਨੀ। ਨਹੀਂ ਹੋਣਾ। ਮੈਂ ਤੁਹਾਨੂੰ ਪਹਿਲੇ ਦੱਸਦਾ।
ਉਸਤਾਦ ਜੀ ਉਹ ਦੇ ਦਿਆ ਪਰ ਉਹ ਸ਼ੋਅ ਦੇ ਵਿੱਚ ਅਗਲੇ ਸ਼ੋਅ ਵਾਸਤੇ ਲਹਿਦਾ ਕਰੋ ਤਿਆਰ। ਉਹ ਜਾਣ ਦੇ ਉਹ ਗੁੱਸੇ ਉਸਤਾਦ ਜੀ ਯਾਨੀ ਕਿ ਇਹ ਤੋਂ ਇਲਾਵਾ ਵੀ ਕਿਸੇ ਚੈਨਲ ਤੇ ਕੰਮ ਕਰੋਗੇ? ਭਾਈ ਸਾਹਿਬ ਗੱਲ ਇਹ ਆ ਕਿ ਉਹਦਾ ਤੁਹਾਨੂੰ ਸਮਝ ਨਹੀਂ ਆ ਰਹੀ। ਮੈਂ ਤੁਹਾਨੂੰ ਕਿੰਨੇ ਮਹੀਨਿਆਂ ਤੋਂ ਕਹਿ ਰਿਹਾ ਕਿ ਭੈਣ ਇੱਕ ਟੀ ਟਾਈਮ ਤੇ 13-14 ਜਣੇ ਮਕਾਨਾਂ ਦਾ ਕਿਰਾਇਆ ਖਰਚੇ ਫਲਾਣਾ ਢੀਂਗੜਾ ਬਿੱਲ ਭਾਈ ਨਹੀਂ ਪੂਰਾ ਹੋ ਰਿਹਾ। ਤੁਸੀਂ ਸਮਝ ਤੁਹਾਨੂੰ ਨਹੀਂ ਸੀ ਆ ਰਹੀ, ਹੁਣ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਸਮਝ ਆਏਗੀ। ਚਲੋ ਸ਼ਾਬਾਸ਼। ਹਰ ਸ਼ੋਅ ਤੇ ਤੁਸੀਂ 3-4 ਹਜ਼ਾਰ ਰੁਪਇਆ ਮੈਨੂੰ ਦਿਆ ਕਰਨਾ। 500 ਰੁਪਏ ਦਾ 500 ਰੁਪਇਆ ਪਰ ਸ਼ੋਅ ਆ ਭਾਜੀ, ਜਿੰਨੇ ਮਰਜ਼ੀ ਕਰ ਲਓ। 500 ਪਰ ਸ਼ੋਅ ਦੇਣਾ ਤੁਸੀਂ। ਯਾਨੀ ਕਿ ਇਸ ਤੋਂ ਇਲਾਵਾ ਵੀ ਕਿਸੇ ਕੰਮ ਤੇ ਨਹੀਂ ਨਹੀਂ 500 ਪਰ ਸ਼ੋਅ ਦੇਣਾ ਤੁਸੀਂ। ਹੈ ਹਾਂ ਤੁਸੀਂ 500 ਪਰ ਸ਼ੋਅ ਦੇਣਾ, ਜਿੰਨੇ ਮਰਜ਼ੀ ਕਰ ਲਓ। ਇਹਨੂੰ ਹਕੂਕਲ ਉਸਤਾਦ ਕਹਿੰਦੇ। ਇਹ ਹਕੂਕਲ ਟੀ ਟਾਈਮ ਆ ਜੀ। ਚਲੋ ਜੀ। ਨਹੀਂ ਲੈ ਲਓ ਯਾਰ, ਪਤਾ ਕੀ ਗੱਲ ਆ, ਮੈਨੂੰ ਖਾਰਿਸ਼ ਹੋ। ਕਿੰਨੇ ਸੀ? ਮੇਰਾ 1000 ਪਹਿਲੇ ਚਲੋ ਦਾ 1000 ਨਵੇਂ ਨੋਟ ਦਾ 2000 1000 13 ਸੀ। ਅੱਲਾਹ ਕਹਿ ਹਜ਼ਾਰ ਮੇਰਾ 13000 ਨਹੀਂ ਸੀ ਓਏ, ਕਾਸ਼ੀ ਔਰ ਜਾਲੀ ਹੈ ਥੱਲੇ। ਉਹ ਤੂੰ ਕਿਹੜਾ ਨੋਟ ਦੇਤਾ, ਤੂੰ ਬੁੱਢੀ ਜੀ ਬਣੀ ਹੋਈ ਸੀ। ਨਹੀਂ ਉਹ 500 ਰੁਪਏ ਬਰਾਬਰ ਠੀਕ। 500 ਕਾਸ਼ੀ ਕੋ ਆ। ਉਹ ਲੈਣਾ ਕਿੰਨੇ ਮੈਂ ਦਿੱਤੇ ਸੀ? ਬਿਲਕੁਲ ਲੈਣਾ। ਉਸਤਾਦ ਜੀ 2000 ਉਹ ਸਾਜੇ ਦਾ ਮੋਬਾਈਲ ਨਹੀਂ 1000 ਰੁਪਏ ਸੀ 1000 ਰੁਪਏ ਸੀ 500 ਦੇ 1000 ਨੇ। ਉਸਤਾਦ ਜੀ 1000 ਰੁਪਏ ਸੀ 500 ਮੈਂ ਮੰਗਿਆ ਹੀ 500 ਸੀ ਤੇਰੇ ਕੋਲ। ਮੈਂ ਯਾਰ 500 ਨਾ ਕਰਿਆ ਮੈਂ ਮੰਗਿਆ ਹੀ ਤੇਰੇ ਕੋਲ 500 ਸੀ। ਉਸਤਾਦ ਜੀ 1000 ਰੁਪਏ ਸੀਗਾ, ਇਹਨੇ ਕਿਹਾ ਜੁੜਿਆ, ਮੈਂ ਕਿਹਾ 2000 ਰੁਪਏ 1000 500 ਸੀ ਯਾਰ। ਹੁਣ ਤੁਹਾਡੇ ਕੋਲ ਕਿੰਨੇ ਆ? 200 ਵਾਲੇ ਚਲੋ ਸ਼ਾਬਾਸ਼ ਚਲੋ। ਉਸਤਾਦ ਜੀ ਕਸਮ ਵਾਲੀ ਗੱਲ ਯਾਰ ਹੈ 500 ਦੀ ਨਾ ਕਰਿਆ ਕਰੇ ਯਾਰ ਤਾਜ। ਬੇਟੇ ਕਸਮ ਵਾਲੀ ਗੱਲ ਹੈ। ਯਾਰ ਸਹੀ ਫੇਰ ਯਾਰ ਕੋ ਸਾਈਡ ਤੇ ਹੋ ਜਾ ਕਰ। ਮੋਬਾਈਲ ਹੀ ਕਰਨਾ ਵਾ। ਚਲੋ ਜੀ। ਝੂਠ ਬੋਲਣ ਬਈ ਫਸਲ ਵਾਲੇ ਪੈਸਿਆਂ ਚ ਦੁੱਧ ਲੈ ਆਇਆ ਯਾਰ ਜਾ। ਓਏ ਓਏ